ਸਰਾਟੇ ਮਾਰਦਾ ਹੁੰਦਾ। ਓਏ ਹੋਏ ਹੋਏ ਉਹਦੀਆਂ ਜ਼ੁਲਫਾਂ ਵੇਖ ਕੇ ਅੰਬਰਾਂ ਤੇ ਕਾਲੀ ਘਟਾ ਚੜੀ ਲੱਗਦੀ ਏ। ਓ ਰਿੱਕੀ ਜੀ, ਇਹ ਕੋਈ ਆਮ ਕੁੜੀ ਨਹੀਂ, ਇਹ ਤਾਂ ਅਰਸ਼ਾਂ ਤੋਂ ਉਤਰੀ ਪਰੀ ਲੱਗਦੀ ਏ। ਅੱਜ ਫੇਰ ਕਿਸੇ ਨੇ ਦਿਲ ਦੀ ਦਹਲੀਜ਼ ਤੇ ਦਸਤਕ ਦਿੱਤੀ ਓਏ। क्या चीज है? ਕੀ ਕਿਹਾ ਤੂੰ? ਇੱਧਰ ਆ ਜਰੀ ਖੜ ਜਰਾ ਹੈ मैं काम थोड़ी किया। मैं उस मनोत्री परी दा ना वेलकम करके आना। ਉਹ ਨਹੀਂ ਯਾਰ, हाँ ਇਹ ਸਮਾਨੋਤਰੀ ਪਰੀ ਨਹੀਂ, ਇਹ ਤਾਂ ਬਿਜਲੀ ਹੈ, ਬਿਜਲੀ। बिल्कुल सही है ਕਾਸ਼ भाई। ਕਿਤੇ ਇਹ ਬਿਜਲੀ ਮੇਰੇ ਉੱਤੇ ਡਿੱਗ ਜਵੇ, ਮੈਂ ਸਾਰੀ ਜ਼ਿੰਦਗੀ ਦਾ ਕਰੰਟ ਖਾਈ ਜਾਵਾਂ। ਤੂੰ ਰੁਕ, ਮੈਂ ਚੱਲਦਾ। ਉਹ ਤੂੰ ਗੱਲ ਸੁਣ, ਆਪਾਂ ਐ ਕਰਦੇ ਆ, ਟਾਸ ਕਰ ਲੈਨੇ ਆ। ਐਤਕੀ ਹੈਡ ਮੇਰਾ। ਨਿਊ ਐਡਮਿਸ਼ਨ? ਯੈਸ ਐਕਚੁਅਲੀ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਕਿ ਸਾਡੇ ਕਾਲਜ ਦੇ ਸੀਨੀਅਰ ਸਟੂਡੈਂਟਸ ਨਵੇਂ ਸਟੂਡੈਂਟ ਨੂੰ ਬੜਾ ਹੀ ਤੰਗ ਕਰਦੇ ਆ। ਅੱਛਾ ਤੇ ਫਿਰ ਉਹਨਾਂ ਨੂੰ ਬਚਾਉਂਦਾ ਕੌਣ ਹੈ? ਆਪਾਂ ਬਚਾਉਣੇ ਆ, ਹੋਰ ਕਿਹਨੇ ਬਚਾਉਣਾ ਜੀ। ਐਕਚੁਅਲੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਂ ਇਸ ਕਾਲਜ ਦਾ ਬੜਾ ਹੀ ਹੋਣਹਾਰ ਸਟੂਡੈਂਟ ਆ ਤੇ ਮੈਨੂੰ ਹੁਣ ਤੱਕ ਆਪਣੇ ਲਾਇਕ ਦੀ ਕੋਈ ਕੁੜੀ ਨਹੀਂ ਮਿਲੀ। ਬਸ ਤੁਸੀਂ ਜੱਚ ਗਏ ਦਿਲ ਨੂੰ ਜੀ। ਕੀ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ? ਵਾਈ ਨਾਟ? ਲਓ ਜੀ, ਦੋਸਤੀ ਤਾਂ ਹੋ ਹੀ ਗਈ ਆ ਤੇ ਫਿਰ ਪਿਆਰ ਵਿੱਚ ਕਾਹਦੀ ਦੇਰੀ। ਤੁਸੀਂ ਇਹ ਵੀ ਰੋਜ਼ ਐਕਸੈਪਟ ਕਰੋ ਜੀ। ਯਾਰ ਆਪਾਂ ਇਹਨੂੰ ਐਵੇਂ ਪਰੀਆਂ ਨਾਲ ਮਲਾਈ ਜਾਂਦੇ ਸੀ। ਹਾਂ ਤੁਸੀਂ ਮੈਨੂੰ ਇੰਨੇ ਗਿਫਟ ਦੇ ਰਹੇ ਹੋ ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਗਿਫਟ ਦਵਾਂ। ਸੱਚੀ? ਮੁੱਚੀ ਦੇ ਦਿਓ ਜੀ। ਸਾਰਿਆਂ ਦੇ ਸਾਹਮਣੇ? ਲੈ, ਜੱਟ ਕਿਸ ਤੋਂ ਡਰਦਾ ਹੈ? ਤੁਸੀਂ ਹੁਣੇ ਦਿਓ ਜੀ। ਅੱਛਾ ਤੇ ਉਹ ਤੇਰੀ ਓਏ ਹਾਏ। ਤੈਨੂੰ ਵੀ ਕੁਝ ਚਾਹੀਦਾ? ਨਾ ਭੈਣੇ ਮੇਰੀ ਸਭ ਨੂੰ ਸੁਧਾਰ ਕੇ ਜਾऊं। ਓ ਸ਼ਿਟ, ਨਵੀਂ ਗੱਡੀ, ਟਾਇਰ ਪੈਂਚਰ, ਉੱਤੋਂ ਨਿਊ ਐਡਮਿਸ਼ਨ। ਕਿਦੀ ਮੌਤ ਆਈ ਆ, ਹੁਣ ਮੈਂ ਕਿਵੇਂ ਜਾਊਂਗੀ? ਲੱਗਦਾ ਅੱਜ ਚੌਹਾਂ ਟੈਰਾਂ ਨੇ ਸਲਾਹ ਕਰ ਲਈ ਤੁਹਾਨੂੰ ਤੰਗ ਕਰਨ ਦੀ। ਤੁਸੀਂ ਕੌਣ? ਮਾਈ ਸੈਲਫ ਲਖਵੀਰ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ। ਇਸੇ ਕਾਲਜ ਦਾ ਸਟੂਡੈਂਟ ਹਾਂ ਮੈਂ, ਤੁਹਾਨੂੰ ਡ੍ਰੌਪ ਕਰ ਸਕਦਾ ਇਫ ਯੂ ਡੋਂਟ ਮਾਈਂਡ। ਵੈਲ, ਹੋਰ ਕੋਈ ਤਾਂ ਆਪਸ਼ਨ ਨਹੀਂ ਹੈ। ਚੈੱਕ ਇਟ, ਲੈਟਸ ਮੂਵ। ਚੱਲ ਯਾਰ, ਆਓ ਚਲਿਏ। ਲੱਗਦਾ ਹੈ ਟਾਇਰਾਂ ਨੇ ਸਲਾਹ ਨਹੀਂ, ਸਟ੍ਰਾਈਕ ਹੀ ਕਰ ਲਈ ਹੈ। ਹੈ ਤੇਰੀ? ਹੁਣ ਮੈਨੂੰ ਦੇਰ ਹੋ ਰਹੀ ਹੈ, ਮੈਂ ਘਰ ਕਿਵੇਂ ਜਾਵਾਂਗੀ? ਖੜ ਜਾ ਯਾਰ। ਦੇਰ? ਉਹ ਵੀ ਗਿੱਲ ਸਾਹਿਬ ਦੇ ਹੁੰਦੇ ਆ? ਹੋ ਹੀ ਨਹੀਂ ਸਕਦਾ, ਕਿਉਂਕਿ ਗਿੱਲ ਸਾਹਿਬ ਦੀ ਸਰਵਿਸ ਬੜੀ ਫਾਸਟ ਆ। ਉਹ ਬੈਠੋ ਜਲਦੀ। ਤੁਸੀਂ ਕੀ ਕਰਦੇ ਹੋ? ਪੀਜ਼ਾ ਡਿਲੀਵਰ ਕਰਦਾ। ਕਮਾਲ ਆ ਯਾਰ, ਇੱਕ ਤਾਂ ਤੁਹਾਡੀ ਗਿੱਲ ਸਾਹਿਬ ਹੈਲਪ ਕਰਨ ਉੱਤੋਂ ਤੁਸੀਂ ਸਵਾਲ ਹੈ। ਲੰਗੋਟੀਆ ਯਾਰ ਆ ਮੇਰਾ, ਇੱਕੋ ਕਲਾਸ 'ਚ ਇਕੱਠੇ ਪੜ੍ਹਦੇ ਆ। ਨਾਲੇ ਜੋ ਤੁਸੀਂ ਇਹ ਤੇ ਵਿਸ਼ਵਾਸ ਕਰ ਸਕਦੇ ਹੋ ਨਾ ਯਾਰ, ਮੇਰੇ ਤੇ ਤਾਂ ਤੁਸੀਂ ਸ਼ਰੇਆਮ ਕਰ ਸਕਦੇ ਹੋ। ਤੁਸੀਂ ਪਿੱਛੇ ਬੈਠੋ, ਜਿਹੜੇ ਸਵਾਲ ਪੁੱਛਣੇ ਰਾਜ ਪੁੱਛਿਓ। ਚਲੋ ਬੈਠੋ। ਤੁਸੀਂ ਲੇਟ ਬਹੁਤ ਹੋ ਰਹੇ ਹੋ। ਓਏ ਤੂੰ ਐਵੇਂ ਯਾਰ ਐਵੇਂ ਕਿਉਂ ਟੈਨਸ਼ਨ ਲਈ ਹੈ? ਤੂੰ ਆ ਵੀਡੀਓ ਦੇਖ, ਟੈਨਸ਼ਨ ਛੱਡ। ਕਿਹੜੀ ਵੀਡੀਓ ਮੈਂ ਵੀ ਵੇਖਾਂ? ਉਹ ਤੂੰ ਛੱਡ ਯਾਰ, ਐਵੇਂ ਮੁੰਡਿਆਂ ਦੇ 100 ਪਰਦੇ ਹੁੰਦੇ ਨੇ। ਤੁਸੀਂ ਆਪਣੀ ਕਾਰ ਦੀ ਚਾਬੀ ਨੂੰ ਦਿਓ ਤੇ ਆਪੇ ਪੈਂਚਰ ਪੂੰਚਰ ਲਵਾ ਕੇ ਛੱਡ ਦਿਓ। ਇਹ ਤੁਹਾਡੀ ਵਿਚਾਰਾ ਹੈਲਪ ਕਰਨਾ ਚਾਹੁੰਦਾ ਸੀ ਨਾ। ਬਹੁਤ ਚੰਗਾ ਬੰਦਾ ਹੈ, ਮੇਰੇ ਵਾਂਗੂ। ਜਿਹਨੇ ਗੱਡੀ ਪੈਂਚਰ ਕੀਤੀ ਹੈ ਵਿਚਾਰਾ ਤਾਂ ਬਣਨਾ ਬੁਣਨਾ ਕੱਖ ਨਹੀਂ। ਚੰਗਾ ਫਿਰ, ਲਖਵੀਰ ਸਿੰਘ ਢਿੱਲੋਂ ਸਾਹਿਬ। ਇਹ ਤਾਂ ਕਹਿਣਾ ਚਾਹੁੰਦਾ ਜੀ ਕੁਛ। ਮੈਡਮ ਜੀ, ਤੁਹਾਡੀ ਸ਼ਕਲ ਮੇਰੀ ਭੂਆ ਨਾਲ ਮਿਲਦੀ ਹੈ। ਪ੍ਰੀਤ, ਮੈਂ ਇਸ ਕਾਲਜ ਦੇ ਮੁੰਡਿਆਂ ਨੂੰ ਕਿੰਨਾ ਗਲਤ ਸਮਝਦੀ ਸੀ। ਇਸ ਕਾਲਜ ਦੇ ਮੁੰਡੇ ਕਿੰਨੇ ਚੰਗੇ ਨੇ ਨਾ। ਹੁਣ ਤੇ ਇਥੋਂ ਕਿਹਨੇ ਰੱਖੜੀ ਬਣਾ ਲਈ। ਦੇਖ, ਇਹੋ ਜੀ ਕੋਈ ਗੱਲ ਨਹੀਂ ਆ। ਮੈਂ ਤਾਂ ਸਿਰਫ ਚੰਗੇ ਨੇਚਰ ਦੀ ਗੱਲ ਕਰ ਰਹੀ ਸੀ। ਤੂੰ ਗੱਲ ਕਿਹਦੀ ਕਰ ਰਹੀ ਹੈ? ਗਿਲ ਤੇ ਲੱਖੇ ਦੀ। ਤੈਨੂੰ ਪਤਾ ਹੈ, ਗਿਲ ਨੇ ਮੈਨੂੰ ਹੋਸਟਲ ਛੱਡਿਆ ਤੇ ਲੱਖੇ ਨੇ ਮੇਰੀ ਗੱਡੀ ਦੇ ਸਾਰੇ ਪੈਂਚਰ ਠੀਕ ਕਰਵਾ ਕੇ ਰਾਤੀ 10 ਵਜੇ ਉਹਨੂੰ ਹੋਸਟਲ ਦੇ ਬਾਹਰ ਛੱਡਿਆ। ਕਿੰਨੇ ਹੈਲਪਫੁਲ ਨੇ ਨਾ ਦੋਨੋਂ, ਕਿੰਨੇ ਚੰਗੇ ਮੁੰਡੇ ਨੇ। ਓ ਹੈਲੋ, ਤੂੰ ਇਹਨਾਂ ਦੋਨਾਂ ਦੇ ਚੱਕਰਾਂ 'ਚ ਨਾ ਫਸ ਜਵੀਂ। ਉਹ ਇੱਕ ਨੰਬਰ ਦੇ ਮੁਸ਼ਟੰਡੇ ਮੁੰਡੇ ਨੇ।
ਕੀ ਗੱਲ ਕਰ ਰਹੀ ਹੈ ਤੂੰ? ਸ਼ਕਲੋਂ ਤਾਂ ਦੋਨੋਂ ਕਿੰਨੇ ਸ਼ਰੀਫ ਦਿਖਦੇ ਨੇ। ਉਹ ਸਿਰਫ ਸ਼ਰੀਫ ਬਣਨ ਦੀ ਐਕਟਿੰਗ ਕਰ ਰਹੇ ਨੇ ਤਾਂ ਕਿ ਉਹ ਤੇਰੇ ਨਾਲ ਫਲਰਟ ਕਰ ਸਕਣ। ਮੈਨੂੰ ਨਾ ਪਹਿਲਾਂ ਹੀ ਸ਼ੱਕ ਸੀ, ਇਹ ਦੋਨੋਂ ਮੇਰੀ ਇੰਨੀ ਮਦਦ ਕਰ ਕਿਉਂ ਰਹੇ ਨੇ। ਤੈਨੂੰ ਨਹੀਂ ਪਤਾ ਮਾਹੀ, ਇਹਨਾਂ ਦੋਨਾਂ ਦੇ ਚੱਕਰਾਂ 'ਚ ਇੱਕ ਕੁੜੀ ਪਹਿਲਾਂ ਵੀ ਕਾਲਜ ਛੱਡ ਕੇ ਜਾ ਚੁੱਕੀ ਹੈ। ਲਾਸਟ ਈਅਰ ਦੀ ਗੱਲ ਹੈ, ਮੀਤ ਨਵੀਂ ਕਾਲਜ ਆਈ ਸੀ। ਉਹ ਰੋਕੋ ਰੋਕੋ, ਨਹੀਂ ਰੁਕਣੀ, ਜਾ ਕੇ ਕਿਸੇ ਟਰੱਕ 'ਚ ਠੋਕੋ। ਓਏ ਤੇਰਾ ਟਾਇਰ ਪੈਂਚਰ ਹੋਵੇ, ਸਾਰੇ ਹੀ ਮਰ ਜਾਓ। ਹਾਏ ਮੈਂ ਮਰ ਗਈ। ਡਰਾਈਵਰ ਬਣਿਆ ਫਿਰਦਾ ਮਾਰ ਛਤਰ ਅੱਜ ਤੂੰ ਆਮ ਜਨਤਾ ਦੇ ਹੱਥੇ ਚੜਿਆ, ਤੇਰਾ ਤਾਰਾ ਡੁੱਬਿਆ ਸਮਝ। ਉਹ ਹਟ ਪਿੱਛੇ। ਛੱਡ ਦਿਓ ਇਹਨੂੰ ਨਾ, ਤੁਹਾਨੂੰ ਮੈਂ ਕਿਹਾ ਸੀ ਇੱਥੇ ਆਉਣ ਲਈ, ਤੇ ਨਾਲੇ ਇਹਦੀ ਗਲਤੀ ਨਹੀਂ ਮੇਰੀ ਹੈ। ਓ ਜਾਓ ਜਾ ਕੇ ਆਪਣਾ ਕੰਮ ਕਰੋ। ਚਲੋ ਬਈ। ਮਦਦ, ਮੈਂ ਆਪਣੀ ਮਦਦ ਆਪ ਬੜੀ ਚੰਗੀ ਤਰ੍ਹਾਂ ਕਰ ਲੈਂਦੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੇਰਾ ਧੰਨਵਾਦ ਇੰਜ ਨਹੀਂ ਅਦਾ ਹੋਣਾ, ਹਾਂਜੀ, ਤੁਹਾਨੂੰ ਮੈਨੂੰ ਕਾਲਜ ਛੱਡਣਾ ਪਵੇਗਾ, ਫੇਰ ਧੰਨਵਾਦ ਅਦਾ ਹੋਏਗਾ। ਕਿਹੜੇ ਕਾਲਜ ਪੜ੍ਹਦੇ ਹੋ ਤੁਸੀਂ? ਦੇਸ਼ ਭਗਤ ਯੂਨੀਵਰਸਿਟੀ। ਮੈਂ ਵੀ ਤਾਂ ਉੱਥੇ ਹੀ ਪੜ੍ਹਦਾ, ਪਰ ਤੁਹਾਨੂੰ ਕਦੀ ਦੇਖਿਆ ਨਹੀਂ। ਤੁਸੀਂ ਮੈਨੂੰ ਕਿਸ ਤਰ੍ਹਾਂ ਵੇਖ ਸਕਦੇ ਹੋ? ਹਾਂਜੀ, ਕਿਉਂਕਿ ਮੈਂ MBA ਦੇ ਵਿੱਚ ਨਿਊ ਐਡਮਿਸ਼ਨ ਲਿੱਤਾ ਹੈ ਤੇ ਅੱਜ ਇਸ ਕਾਲਜ ਦਾ ਮੇਰਾ ਪਹਿਲਾ ਦਿਨ ਹੈ। ਚਲੋ ਫੇਰ ਚਲੀਏ, ਕਿਤੇ ਪਹਿਲੇ ਦਿਨ ਹੀ ਲੇਟ ਨਾ ਹੋ ਜਾਈਏ। ਹਾਂ ਚਲੋ। ਦੱਸੋ ਕੁਝ ਆਪਣੇ ਬਾਰੇ ਚ। ਮੇਰਾ ਨਾਮ ਲਖਵੀਰ ਸਿੰਘ ਢਿੱਲੋਂ ਹੈ ਤੇ ਸਾਰੇ ਮੈਨੂੰ ਪਿਆਰ ਨਾਲ ਲੱਖਾ ਕਹਿੰਦੇ ਆ। ਨਾਈਸ ਨੇਮ। ਤੇ ਤੁਹਾਡਾ ਨਾਮ ਕੀ ਹੈ? ਮੇਰਾ ਆਇਆ ਮਨਮੀਤ ਕੌਰ ਕਾਲੜਾ। ਤੇ ਕਰਦੇ ਮੈਨੂੰ ਪਿਆਰ ਨਾਲ ਮੀਤ ਕਹਿੰਦੇ ਨੇ। ਵੈਰੀ ਨਾਈਸ ਹੋ ਜੀ। ਉਹ ਤੇ ਮੈਂ ਹੈਗੀ ਆ। ਉਹ ਲਓ ਜੀ, ਗਨਾ ਕਾਲਜ ਵੀ ਆ ਗਿਆ। ਓਕੇ ਜੀ, ਚਲੋ ਬਾਅਦ ਚ ਮਿਲਦੇ ਹਾਂ। ਬਾਏ ਬਾਏ। ਬਾਏ। ਹਾਏ ਓਏ ਰੱਬਾ, ਜਿਹਨੂੰ ਇਹ ਕੁੜੀ ਮਿਲ ਜਵੇ ਉਹਨੂੰ ਜ਼ਿੰਦਗੀ 'ਚ ਹੋਰ ਕੀ ਚਾਹੀਦਾ। ਤੂੰ ਗੱਡੀ 'ਚ ਸੀ ਓਏ? ਕਮੀਨਾ ਸਾਰੀਆਂ ਗੱਲਾਂ ਸੁਣਦਾ ਤੇਰੀਆਂ, ਇੰਨਾ ਕਮੀਨਾ ਤੂੰ। ਗੱਲ ਉਸ ਕੁੜੀ ਤੋਂ ਦੂਰ ਰਹੀਂ। ਚੱਲ ਛੱਡ ਗੁੱਸਾ ਯਾਰ, ਆਪਾਂ ਟੌਸ ਕਰ ਲੈਨੇ ਆ। ਦੱਸ। ਟੌਸ ਮੈਂ ਕਰੂੰ? ਲੈ ਫੜ ਮਾਮਾ, ਤੂੰ ਕਰ ਲੈ। ਹੁਣ ਤੂੰ ਦੱਸ, ਹੈਡ ਜਾਂ ਟੇਲ? ਹੈਡ। ਹੇ ਵਾਹਿਗੁਰੂ, ਹੈਡ ਆ ਜਾਵੇ। ਟੇਲ ਆਈ ਐ ਤੇ ਮੀਤ ਮੇਰੀ। ਐ ਕਿਵੇਂ ਤੇਰੀ? ਭੁੱਲ ਗਿਆ? ਜੋ ਤੇਰਾ ਹੈ ਉਹ ਮੇਰਾ ਹੈ, ਜੋ ਮੇਰਾ ਹੈ ਮੁੱਝ ਜੋ, ਕਿਉਂਕਿ ਹਰ ਇੱਕ ਵਾਦਾ ਜੁੜੀ ਹੋ ਜਾਏ। ਸਾਲਾ ਜਬਲੀਆਂ ਮਾਰੀ ਜਾਂਦਾ। ਜਬਲੀਆਂ ਮੈਂ ਮਾਰਦਾ ਕਿ ਤੂੰ? ਬਚਪਨ 'ਚ ਟੌਸ ਮੈਂ ਜਿੱਤਿਆ ਸੀ, ਭੇਜਿਆ ਤੈਨੂੰ ਸੀ ਆਪਣੀ ਥਾਂ ਤੇ ਕਿ ਸਾਲਿਆ ਵੱਡਾ ਹੋ ਕੇ ਚੰਗਾ ਇਨਸਾਨ ਬਣ ਸਕੇ। ਵੱਡਾ ਤਾਂ ਹੋ ਗਿਆ ਕਮੀਨਿਆ, ਪਰ ਚੰਗਾ ਇਨਸਾਨ ਨਹੀਂ ਬਣ ਸਕਿਆ। ਟੌਸ ਹੁਣ ਤੂੰ ਜਿੱਤਿਆ ਤੇ ਮੀਤ ਮੇਰੀ ਹੋਈ ਮੇਰੀ। ਵੀਰੇ, ਕਹਿਣ ਤੇ ਕਰਨ 'ਚ ਬੜਾ ਫਰਕ ਹੁੰਦਾ। ਹੂੰ। ਮੀਤ ਉਹ ਕੋਹੇਨੂਰ ਹੀਰਾ ਜੋ ਕਿਸੇ ਡੀਸੈਂਟ ਮੁੰਡੇ ਨੂੰ ਹੀ ਆਪਣਾ ਬਣਾਉਗੀ। ਤੂੰ ਡੀਸੈਂਟ ਬਣਨ ਦੀ ਐਕਟਿੰਗ ਕਰ ਸਕਦਾ, ਪਰ ਬਣ ਨਹੀਂ ਸਕਦਾ। ਤੇ ਮੇਰਾ ਲੰਗੋਟੀਆ ਯਾਰ ਇਹ ਕਹਿਣਾ ਚਾਹੁੰਦਾ ਹੈ ਕਿ ਗਿੱਲ ਸਾਹਿਬ ਨੂੰ ਹੁਣ ਸੱਚੀ ਮੁੱਚੀ ਸਾਹਿਬ ਬਣ ਕੇ ਦਿਖਾਉਣਾ ਪਊ। ਕਿੰਨੇ ਲਿਖਿਆ? स्टूडेंट्स, पढ़ाई तो रोज करी दी है, क्यों ना आज कोई गलबात की जाए। मैं तुहाडे कोल आके तुहानू सवाल पूछांगा, तुसीं ओहदा जवाब देना है। हाँ भाई, तू दस ओए, दुनिया दा सब तो वधिया रंग किहड़ा हुंदा? ਆ ਸਾਨੂੰ ਤੇ ਜੀ ਕਾਲਾ ਰੰਗ ਵਧੀਆ ਲੱਗਦਾ ਹੈ। ਕਾਲਾ ਉਹ ਕਿਵੇਂ? ਅਸਾਂ ਦੇ ਫੁੱਫੜ ਦਾ ਰੰਗ ਬੜਾ ਕਾਲਾ ਹੈ ਤੇ ਅਸਾਂ ਦੀ ਭੂਆ ਉਹਦੇ ਵੱਲ ਦੇਖ ਕੇ ਗਾਣਾ ਗਾਉਂਦੀ ਹੈ। ਮੇਰਾ ਕਾਲੇ ਰੰਗ ਦਾ ਯਾਰ ਮੈਨੂੰ ਬੁੜੀਆਂ ਕਹਿੰਦੀਆਂ, ਡੈਡੀ ਘਰ ਤੋਂ ਰਹਿੰਦਾ ਏ ਬਾਹਰ ਮੇਰੀਆਂ ਕੁੜੀਆਂ ਕਹਿੰਦੀਆਂ।
ਸਾਲਾ ਭਈਆ ਸਰ ਮੈਂ ਤੁਹਾਨੂੰ ਦੱਸਦਾ ਜੀ ਪੂਰੀ ਗੱਲ ਇਹਦੇ ਫੁੱਫੜ ਦਾ ਰੰਗ ਨਹੀਂ ਹੋਇਆ ਜੇ ਗੋਰਾ ਤੇ ਇਹਦੀ ਭੂਆ ਇਹਦੇ ਫੁੱਫੜ ਤੋਂ ਤੰਗ ਆ ਗਈ ਇੱਧਰ ਦੇਖੋ ਉਹਨੇ ਦੀ ਕੁੱਤੀ ਨਹੀਂ ਜਿੰਨੇ ਦੇ ਬੰਦ ਖਾ ਗਈ ਗਿੱਲ ਤੂੰ ਦੱਸ। ਸਰ ਸਭ ਤੋਂ ਸੋਹਣਾ ਰੰਗ ਹੈ ਇਸ਼ਕ ਦਾ ਰੰਗ। ਉਹ ਇਸ਼ਕ ਜਿਹੜਾ ਹੀਰ ਰਾਂਝੇ ਤੇ ਸੋਹਣੀ ਮਹੀਵਾਲ ਨੇ ਕੀਤਾ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾ ਨੇ ਕੀਤਾ। ਸਰ ਉਹ ਰੰਗ ਜਿਹੜਾ ਭਗਤ ਸਿੰਘ, ਰਾਜਗੁਰੂ ਸੁਖਦੇਵ ਨੇ ਆਪਣੀ ਧਰਤੀ ਮਾਂ ਲਈ ਕੀਤਾ। ਹਾਏ ਗਿੱਲ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਪਿਆ। ਆਮ ਸੌਰੀ, ਮੈਨੂੰ ਤੇ ਦੀਆਂ ਗੱਲਾਂ ਕੁਝ ਖਾਸ ਨਹੀਂ ਲੱਗ ਰਹੀਆਂ। ਸਰ ਮੈਨੂੰ ਲੱਗਦਾ ਹੈ ਜਿਹੜਾ ਇਸ਼ਕ ਦਾ ਰੰਗ ਹੈ ਇਹ ਸਾਰੇ ਰੰਗਾਂ ਤੋਂ ਸੋਹਣਾ ਰੰਗ ਹੈ। ਵਾਹ ਮੀਤ, ਮੈਨੂੰ ਲੱਗਦਾ ਤੁਸੀਂ ਕੁਝ ਸੋਚ ਰਹੇ ਸੀ। ਸੋਚ ਤੇ ਮੈਂ ਰਹੀ ਸੀ। ਮੈਨੂੰ ਲੱਗਦਾ ਮੇਰੇ ਬਾਰੇ ਸੋਚ ਰਹੇ ਸੀ। ਅਸਲ ਵਿੱਚ ਮੈਂ ਨਾ ਗਿਲ ਦੇ ਬਾਰੇ ਸੋਚ ਰਹੀ ਸੀ। ਗਿੱਲ ਬਾਰੇ ਸੋਚ ਰਹੇ ਸੀ? ਪਰ ਕੀ ਸੋਚ ਰਹੇ ਸੀ? ਮੈਂ ਇਹ ਸੋਚ ਰਹੀ ਸੀ ਕਿ ਇਹ ਗਿਲ ਜਿੱਦਾਂ ਦਾ ਬਣਦਾ ਹੈ ਨਾ ਉਦਾਂ ਦਾ ਹੈ ਨਹੀਂ। ਹੋਵੇ ਨਾ ਹੋਵੇ ਇਹ ਗਿਲ ਕੁਝ ਹੋ ਰਹੀ ਹੈ। ਲੋ, ਤੁਹਾਨੂੰ ਕੁਝ ਪਤਾ ਹੀ ਨਹੀਂ। ਕੀ ਗਿੱਲ ਇੱਕ ਨੰਬਰ ਦਾ ਇਆਸ਼ ਤੇ ਗੁੰਡਾ ਹੈ। ਸ਼ਰਾਬ ਪੀਣੀ, ਸ਼ਰਾਬ, ਜੂਆ ਖੇਡਣਾ, ਜੂਆ, ਲੜਾਈ ਝਗੜੇ, ਕੁੱਟਮਾਰ ਹੋਵੇ, ਇਹ ਗਿੱਲ ਲਈ ਆਮ ਜਿਹਾ ਕੰਮ ਨੇ। ਨਾਲੇ ਸ਼ਰੀਫ ਜਿਹਾ ਵਰਡ ਤਾਂ ਉੱਤੇ ਜਮਾ ਹੀ ਚੰਗਾ ਨਹੀਂ ਲੱਗਦਾ। ਤੇ ਇੰਨਾ ਕੁਝ ਜਾਣਦੇ ਹੋਏ ਵੀ ਤੁਸੀਂ ਉਹਦੇ ਨਾਲ ਰਹਿੰਦੇ ਹੋ। ਕੀ ਕਰਾਂ, ਆਹੀ ਤਾਂ ਮਜਬੂਰੀ ਹੈ। ਯਾਰ ਹੈ ਨਾ ਮੇਰਾ, ਨਾਲੇ ਅਨਾਥ ਹੈ, ਮੇਰੇ ਬਿਨਾ ਕੋਈ ਹੈ ਵੀ ਨਹੀਂ ਉਹਦਾ। ਪਰ ਮੈਂ ਚਾਹੁੰਦਾ ਕਿ ਉਹ ਸਾਰੇ ਗਲਤ ਕੰਮ ਛੱਡ ਕੇ ਮੇਰੇ ਵਾਂਗ ਚੰਗਾ ਇਨਸਾਨ ਬਣੇ। ਪਰ ਮੈਨੂੰ ਨਹੀਂ ਲੱਗਦਾ। ਕੀ ਨਹੀਂ ਲੱਗਦਾ? ਇਹੀ ਕਿ ਡੀਸੈਂਟ ਬਣਨ ਦੀ ਐਕਟਿੰਗ ਕਰਨੀ ਕਿਹੜੀ ਸੌਖੀ ਪਈ ਹੈ। ਅੱਜ ਨਹੀਂ ਤੇ ਕੱਲ ਫੜਿਆ ਜਾਊ। ਹਕੀਕਤ ਸਾਹਮਣੇ ਆ ਹੀ ਜਾਂਦੀ ਹੈ। ਮੈਨੂੰ ਵੀ ਉਹ ਇਦਾਂ ਦਾ ਹੀ ਲੱਗਦਾ ਹੈ। ਮੇਰੇ ਬਾਰੇ ਤੁਹਾਡਾ ਕੀ ਖਿਆਲ ਹੈ? ਤੁਹਾਡੇ ਬਾਰੇ ਚ ਇਸ ਪੂਰੇ ਕਾਲਜ ਚੋਂ ਇੱਕ ਤੁਸੀਂ ਹੀ ਮੈਨੂੰ ਡੀਸੈਂਟ ਮੁੰਡੇ ਲੱਗਦੇ ਹੋ। ਸੱਚੀ? ਮੁੱਚੀ। ਹਾਏ ਓਏ ਰੱਬਾ, ਜਿੰਨੇ ਪਿਆਰ ਨਾਲ ਮੁੱਛੀ ਗਿਆ, ਮੈਂ ਤਾਂ ਇੱਥੇ ਮੁੱਕ ਚੱਲਾ ਸੀ। ਲੈ ਵੇ ਗੱਲ, ਤੂੰ ਵੀ ਕੀ ਯਾਦ ਰੱਖੇਗਾ? ਪਾਤਾ 21 ਦਾ ਸ਼ਗਨ, ਚਾੜਤੀ ਦਾਲ ਚੁੱਲ੍ਹੇ ਤੇ, ਬਾਲਤੀ ਥੱਲੇ ਅੱਗ। ਚਾੜਤੀ ਦਾਲ ਚੁੱਲ੍ਹੇ ਤੇ, ਬਾਲਤੀ ਥੱਲੇ ਅੱਗ। ਕੀ ਗੱਲ ਸਾਲਿਆ ਢਾਬਾ ਖੋਲ ਲਿਆ? ਢਾਬਾ ਤਾਂ ਨਹੀਂ ਖੋਲਿਆ, ਮੀਤੀ ਤਾਂ ਤੇਰੇ ਯਾਰ ਦੀ ਦਾਲ ਗਾਲਣੀ ਸ਼ੁਰੂ ਹੋ ਗਈ ਹੈ। ਗਾਲ ਲੋ ਦਾਲ, ਛਕਣੀ ਤਾਂ ਗਿੱਲ ਸਾਹਿਬ ਨਹੀਂ ਹੈ। ਕੋਈ ਨਾ, ਵੈਸੇ ਵੀ 2 ਦਿਨ ਬਾਅਦ ਤੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਣਾ। 2 ਦਿਨ ਬਾਅਦ ਸੁਨਾਮੀ ਹੋਣ ਵਾਲੀ ਹੈ। ਪੁੱਤਰਾ, ਤੇਰੇ ਲਈ ਤਾਂ ਸੁਨਾਮੀ ਆ। ਉਹ ਇਹੋ ਜਿਹਾ ਕੀ ਹੋਣ ਵਾਲਾ? ਇਹ ਤਾਂ 2 ਦਿਨ ਬਾਅਦ ਚ ਹੀ ਪਤਾ ਲੱਗੂ, ਵੈਲੈਂਟਾਈਨ ਡੇ ਤੇ। ਵੈਲੈਂਟਾਈਨ ਡੇ? ਆਈ ਲਾਈਕ ਯੂ ਮੀਤ, ਮੈਂ ਤੈਨੂੰ ਬਹੁਤ ਪਿਆਰ ਕਰਦਾ। ਕੀ ਤੂੰ ਮੇਰੀ ਲਾਈਫ ਪਾਰਟਨਰ ਬਣੇਗੀ? ਕੈਨ ਆਈ ਸੇ ਯੂ ਸਮਥਿੰਗ? ਨਹੀਂ ਯਾਰ। ਤੂੰ ਇੱਥੇ ਖੜਾ ਪ੍ਰੈਕਟਿਸ ਕਰੀ ਜਾ, ਮੀਤ ਨੂੰ ਪ੍ਰਪੋਜ਼ ਕਰਨ ਦੀ ਨਹੀਂ, ਗਿੱਲ ਦੇ ਵਿਆਹ 'ਚ ਭੰਗੜਾ ਪਾਉਣ ਦੀ। ਪਰ ਉਹ ਕਿਉਂ? ਕਿਉਂਕਿ ਤੇਰਾ ਯਾਰ ਗਿੱਲ ਮੀਤ ਨੂੰ ਪ੍ਰਪੋਜ਼ ਕਰਨ ਗਿਆ ਹੈ। ਹੋ ਸਕਦਾ ਹੈ ਉਹਨੇ ਉਹਨੂੰ ਹਾਂ ਵੀ ਕਰ ਦਿੱਤੀ ਹੋਵੇ। ਓਏ ਆ ਗਈ। ਮੇਰਾ ਇਸ ਦੁਨੀਆ ਤੇ ਆਪਣਾ ਕੋਈ ਵੀ ਹੈ ਨਹੀਂ। ਹਾਂ ਯਾਰ ਸਿਰਫ ਇੱਕ ਦੋਸਤ ਹੈ, ਲੱਖਾ, ਜਿਹਨੂੰ ਮੈਂ ਆਪਣੇ ਦਿਲ ਦੀ ਹਰ ਗੱਲ ਦੱਸ ਸਕਦਾ, ਹਰ ਗੱਲ ਸਾਂਝੀ ਕਰ ਸਕਦਾ। ਪਰ ਸੱਚਾ ਪਾਤਸ਼ਾਹ, ਹੋਰ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰੂ ਇਹ ਲੱਖੇ ਨਾਂ ਦਾ ਦਰਿੰਦਾ। ਵਾਟ ਯੂ ਸੇ? ਇੰਨੀਆਂ ਤਾਂ ਜੁਝਾਰ ਬੱਸਾਂ ਵਾਲੇ ਕੋਲ ਬੱਸਾਂ ਨਹੀਂ ਹੋਣੀਆਂ ਜਿੰਨੀਆਂ ਸਾਲੇ ਕੋਲ ਗਰਲਫ੍ਰੈਂਡ ਨੇ। ਹੁਣ ਉਮੀਦ ਦੀ ਜ਼ਿੰਦਗੀ ਖਰਾਬ ਕਰਨ ਲੱਗਿਆ ਹੋਇਆ। ਲੱਖਾ ਮੇਰਾ ਦੋਸਤ ਵੀ ਹੈ, ਮੈਂ ਸਾਲ ਦੀ ਅਸਲੀਅਤ ਦੱਸ ਵੀ ਨਹੀਂ ਸਕਦਾ, ਪਰ ਮੈਂ ਮੀਤ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦੇ ਸਕਦਾ। ਰੱਬਾ, ਮੈਂ ਤੇਰੇ ਤੋਂ ਕਦੇ ਕੁਝ ਨਹੀਂ ਮੰਗਿਆ, ਅੱਜ ਤੇਰੇ ਮੂਹਰੇ ਝੋਲੀ ਅੜਦਾ। ਪਲੀਜ਼ ਮੀਤ ਦੀ ਜ਼ਿੰਦਗੀ ਇਸ ਪਾਗਲ ਦਰਿੰਦੇ ਤੋਂ ਬਚਾ ਦੇ। ਪਲੀਜ਼ ਰੱਬਾ। ਚੰਗਾ ਰੱਬ ਜੀ, ਚੱਲਦਾ ਮੈਂ। ਮੀਤ, ਤੂੰ ਕਦੋਂ ਆਈ ਇੱਥੇ? ਜਦੋਂ ਤੁਸੀਂ ਰੱਬ ਨਾਲ ਗੱਲਾਂ ਕਰ ਰਹੇ ਸੀ। ਮੀਤ, ਗਿੱਲ, ਤੁਸੀਂ ਦੋਵੇਂ ਗੱਲਾਂ ਕਰੋ, ਮੈਂ ਲੈਕਚਰ ਅਟੈਂਡ ਕਰਕੇ ਮਿਲਦੀ ਹਾਂ। ਓਕੇ ਬਾਏ। ਬਾਏ। ਐਕਚੁਅਲੀ ਜਦੋਂ ਮੇਰਾ ਮਨ ਭਰਿਆ ਆਉਂਦਾ ਨਾ,
ਮੈਂ ਰੱਬ ਨਾਲ ਗੱਲਾਂ ਕਰਕੇ ਆਪਣਾ ਦਿਲ ਹੌਲਾ ਕਰ ਲੈਣਾ। ਚਲੋ ਠੀਕ ਹੈ ਮੀਤ, ਮੈਂ ਲਾਇਬ੍ਰੇਰੀ ਚੱਲਾ ਸੀ ਯਾਰ। ਐਕਚੁਅਲੀ ਮੈਂ ਵੀ ਲਾਇਬ੍ਰੇਰੀ ਜਾ ਰਹੀ ਸੀ। ਆਪਣੀ ਸੋਚ ਕਿੰਨੀ ਮਿਲਦੀ ਹੈ ਯਾਰ। ਚਲਿਏ ਫਿਰ। ਚਲਦੇ ਹਾਂ। ਚਲੋ। ਹੀਰ ਰਾਂਝੇ ਦੀ ਸਟੋਰੀ। ਐਕਚੁਅਲੀ ਮੈਂ ਨਾ ਆਸ਼ਕੀ ਤੇ ਰਿਸਰਚ ਕਰ ਰਿਹਾ। ਮਤਲਬ ਕਿਵੇਂ ਸਾਨੂੰ ਕੋਈ ਸਾਹ ਤੋਂ ਪਿਆਰਾ ਹੋ ਜਾਂਦਾ ਹੈ ਤੇ ਸਾਡਾ ਦਿਲ ਉਹਨੂੰ ਵੇਖਣ ਲਈ ਕਿਉਂ ਤੱਕ ਕਰਦਾ ਰਹਿੰਦਾ ਹੈ। ਕਿਉਂ ਤੈਨੂੰ ਆਸ਼ਕਾਂ ਦੀ ਸਟੋਰੀਆਂ ਚੰਗੀਆਂ ਨਹੀਂ ਲੱਗਦੀਆਂ? ਵੈਲ ਨਾਟ, ਮੈਂ ਤਾਂ ਨਹੀਂ ਕਿਹਾ। ਹਾਂ I actually like love stories. ਮੇਰਾ ਵੀ ਦਿਲ ਕਰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੋਈ ਇਹੋ ਜਿਹਾ ਇਨਸਾਨ ਆਵੇ ਜਿਹੜਾ ਰਾਂਝੇ ਦੀ ਤਰ੍ਹਾਂ ਮੈਨੂੰ ਪਿਆਰ ਕਰੇ ਤੇ ਜਿਹਦੇ ਵਿੱਚ ਮਿਰਜ਼ੇ ਦੀ ਤਰ੍ਹਾਂ ਮੇਰਾ ਹੱਥ ਫੜਨ ਦੀ ਹਿੰਮਤ ਹੋਵੇ। ਮਤਲਬ ਮੇਰੇ ਵਰਗਾ ਆਸ਼ਕ। ਆਸ਼ਿਕ ਮਤਲਬ ਗਿਲ ਸਾਹਿਬ ਵਰਗਾ ਆਸ਼ਕ। ਓ ਵਾਓ, ਤੇ ਤੁਸੀਂ ਆਸ਼ਿਕ ਵੀ ਹੋ। ਤੈਨੂੰ ਅੱਜ ਪਤਾ ਲੱਗਿਆ? ਪਹਿਲੇ ਤਾਂ ਪਤਾ ਨਹੀਂ ਸੀ, ਪਰ आज पता लग गया है। ओह सॉरी। हाँ परनीत, अब हाँ मैं आ रही हूँ। ओके हाँ, एक्सक्यूज मी, मैं हुने आई। प्लीज जल्दी अमित। ओके हाँ परनीत, मैं आ रही हूँ, बंद कर फोन। लो जी गिल साहब, बन गई थोड़ी गल। ओ नीतू जट दी पसंद जट ने वे आउणी है। ਮੈਨੂੰ ਤੇਰੇ ਭੁਲੇਖੇ ਪੈਣ ਆਉਂਦਾ ਦਿਲ ਨੂੰ ਨਹੀਂ ਓ ਚੈਨ। ਇਹਨਾਂ ਬੁੱਲੀਆਂ ਦੇ ਉੱਤੇ ਮੁਸਕਾਨ ਆਵੇ ਨਾ। ਜਿੰਨਾ ਚਿਰ ਵੇਖ ਨਾ ਲਵਾਂ ਮੈਂ ਮੇਰੀ ਜਾਨ ਨੂੰ, ਓਨਾ ਚਿਰ ਜਾਨ ਵਿੱਚ ਜਾਨ ਆਵੇ ਨਾ। ਜਿੰਨਾ ਚਿਰ ਵੇਖ ਨਾ ਲਵਾਂ ਮੈਂ ਮੇਰੀ ਜਾਨ ਨੂੰ, ਓਨਾ ਚਿਰ ਜਾਨ ਵਿੱਚ ਜਾਨ ਆਵੇ ਨਾ। ਕਿਉਂ? ਤੋੜਤਾ ਨਾ ਸੁਪਨਾ? ਸਵਰਗਾਂ 'ਚ ਫਿਰਦਾ ਸੀ ਤੇਰਾ ਭਰਾ, ਉਹ ਵੀ ਮੀਤ ਦੇ ਨਾਲ। ਲਵ ਯੂ ਕਹਿਤਾ? ਉਹਨੇ ਹੀ ਕਹਿਤਾ। ਗਾਣਾ ਵੀ ਗਾਇਆ? ਗਾਣਾ ਤਾਂ ਬਣਦਾ ਹੀ ਸੀ। ਡਾਂਸ ਵੀ ਕੀਤਾ ਹੋਣਾ? ਡਾਂਸ ਤਾਂ ਕਰ ਨਾ ਸਾਲਾ ਸਰੀਰ ਦੁਖਣ ਲੱਗਿਆ ਪਿਆ, ਟੁੱਟਣ ਲੱਗਿਆ ਪਿਆ, ਟੁੱਟਣ। ਦਾਰੂ ਪੀਏਗਾ? ਨੋ ਯਾਰ, ਦਾਰੂ ਤਾਂ ਬਣਦੀ ਹੈ ਕਿਉਂਕਿ ਮੈਂ ਹਾਰ ਮੰਨ ਲਈ ਨਾ। ਵੈਰੀ ਗੁੱਡ ਯਾਰ, ਆਹ ਕੰਮ ਤੂੰ ਬਹੁਤ ਚੰਗਾ ਕੀਤਾ ਹੈ ਨਾ। ਛੱਡ ਯਾਰ, ਤੂੰ ਹੁਣੇ ਦੱਸ, ਹੁਣ ਤੇ ਦਾਰੂ ਪੀਏਗਾ? ਹੁਣ ਤਾਂ ਸਗੋਂ 2 ਪੈਗ ਵੱਧ ਲਾਵਾਂਗੇ ਮੇਰੇ ਹਾਰਨ ਦੀ ਖੁਸ਼ੀ 'ਚ। ਉਹ ਨਾ ਯਾਰ, ਤੂੰ ਮੇਰਾ ਭਰਾ। ਹੁਣ ਤੇਰੇ ਕੋਲ ਪੈਸੇ ਵੀ ਨਹੀਂ ਹੋਣੇ। ਬਹੁਤਾ ਹੀ ਕਮੀਨਾ ਸਾਲਿਆ, ਸਾਰਾ ਕੁਝ ਪਤਾ ਤੈਨੂੰ। ਅੰਤਰਯਾਮੀ ਹੈ ਮੇਰਾ ਭਰਾ, ਅੰਤਰਯਾਮੀ। ਆ ਫੜ ਕੈਸ਼ ਤੇ ਕਰ ਐਸ਼। ਓਏ ਆ ਤਾਂ ਠੀਕ ਹੈ, ਪਰ ਆਪਣੇ ਹੋਸਟਲ ਸਖਤਾਈ ਬਹੁਤ ਆ ਯਾਰ, ਐਵੇਂ ਕਿਸੇ ਨੂੰ ਸ਼ੱਕ ਸ਼ੁਕ ਨਾ ਹੋ ਜਾਵੇ ਯਾਰ। ਸ਼ੱਕ ਮੇਰੇ ਹੁੰਦਿਆਂ? ਕਮਾਲ ਕਰਦੇ ਯਾਰ, ਹੋਸਟਲ ਜਾਈ ਨਾ, ਫਾਰਮ ਹਾਊਸ ਹੋ ਜਾਈ। ਆ ਠੀਕ ਹੈ। No. ਹੈਲੋ ਮੀਤ। ਲੱਖੇ, ਮੈਂ ਤੇਰੇ ਨਾਲ ਕੋਈ ਵੀ ਗੱਲ ਕਰਨਾ ਨਹੀਂ ਚਾਹੁੰਦੀ। ਇੱਕ ਮਿੰਟ ਮੇਰੀ ਗੱਲ ਤਾਂ ਸੁਣ। ਦੱਸ ਕੀ ਕਹਿਣਾ? ਇਹੀ ਕਹਿਣਾ ਸੀ ਕਿ ਗਿਲ ਦਾ ਅੱਜ ਬਰਥਡੇ ਹੈ। ਗਿਲ ਦਾ ਬਰਥਡੇ? ਪਰ ਉਹਨੇ ਤਾਂ ਮੈਨੂੰ ਦੱਸਿਆ ਨਹੀਂ। ਉਹਨੂੰ ਡੰਗਰ ਨੂੰ ਆਪ ਪਤਾ ਹੋ, ਤੈਨੂੰ ਤਾਂ ਹੀ ਦੱਸੂ ਨਾ। ਇਹੋ ਜਿਹਾ ਸਰਪ੍ਰਾਈਜ਼ ਤਾਂ ਮੈਂ ਉਹਨੂੰ ਹਮੇਸ਼ਾ ਦਿੰਦਾ, ਜੇ ਤੂੰ ਆਉਣਾ ਤਾਂ ਦੱਸ ਦੇ। ਚਲ ਠੀਕ ਹੈ, ਫਿਰ ਮੈਂ ਕੇਕ ਲੈ ਕੇ ਆਉਣੀ ਆ। ਨਾ 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 ਨਾ, ਕੇਕ ਰਹਿਣ ਦੇ। ਕੇਕ ਮੈਂ ਉੱਥੇ ਪਹਿਲਾਂ ਹੀ ਭੇਜ ਚੁੱਕਾ। ਇਹ ਤੋਂ ਪਹਿਲਾਂ ਸਾਲਾ ਕੱਲਾ ਹੀ ਖਾ ਜਾਵੇ, ਆਪਾਂ ਨੂੰ ਉੱਥੇ ਪਹੁੰਚ ਜਾਣਾ ਚਾਹੀਦਾ। ਚਲ ਠੀਕ ਹੈ, ਫਿਰ ਮੈਂ ਆਉਣੀ ਆ। ਗਿਲ ਦਰਵਾਜ਼ਾ ਖੋਲ। ਲੈ ਕੇ ਆ ਯਾਰ, ਸੌਣ ਵੀ ਨਹੀਂ ਦਿੰਦੇ। ਗਿਲ ਖੋਲ ਵੀ ਦੇ ਹੁਣ। ਇਹ ਤਾਂ ਮੀਦਰ ਦੀ ਆਵਾਜ਼ ਲੱਗਦੀ ਹੈ। ਗਿਲ ਉੱਠ ਜਾ।
ਉੱਠ ਜਾ ਬਾਬਾ, ਖੋਲ। ਧਿਆਨ ਨਾਲ ਵੀ ਧਿਆਨ ਨਾਲ। ਆ ਗਿਆ ਯਾਰ। ਕੀ ਕਰੀ ਜਾਂਦਾ ਗਿਲ? ਅੱਧੀ ਰਾਤ ਨੂੰ ਪਤਾ ਨਹੀਂ ਕੌਣ ਧਾਰਾਂ ਚੋਣ ਆ ਗਿਆ। ਗਿਲ ਆ ਗਿਆ ਬਸ। ਕੌਣ? ਮੀਤ ਤੂੰ? ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਗਿਲ ਸਾਹਿਬ। ਇਹ ਕੌਣ ਹੈ? ਇਹ ਕੌਣ ਹੈ ਯਾਰ? ਇਹੀ ਤਾਂ ਮੈਂ ਤੇਰੇ ਕੋਲੋਂ ਪੁੱਛ ਰਹੀ ਹਾਂ, ਕੌਣ ਹੈ? ਉਹ ਕੌਣ ਹੋ ਭੈਣ ਜੀ ਤੁਸੀਂ? ਤੂੰ ਮੈਨੂੰ ਪੁੱਛ ਰਿਹਾ ਮੈਂ ਕੌਣ ਆ? ਪਹਿਲਾਂ ਇਹ ਦੱਸ ਇਹ ਕੌਣ ਆ? ਉਹ ਕੌਣ ਹੋ ਤੁਸੀਂ ਯਾਰ? ਉਮੀਦ ਸੰਗੁਰਦੀ ਯਾਰ, ਮੈਨੂੰ ਨਹੀਂ ਪਤਾ ਕੌਣ ਹੈ। ਤੈਨੂੰ ਨਹੀਂ ਪਤਾ ਤੇ ਫਿਰ ਕਿਹਨੂੰ ਪਤਾ ਕੀ ਹੈ ਕੌਣ ਹੈ? ਮੈਂ ਦੱਸਦਾ ਇਹ ਕੌਣ ਹੈ। ਲੱਗੇ ਮੇਰਾ ਮੁਸ਼ਕਲ ਨਹੀਂ ਖੜੇ ਜੋ ਤੁਸੀਂ ਮੈਨੂੰ ਬਾਹਰ ਕੱਢ ਸਕਦੇ ਹੋ। ਦੱਸ ਦੇ ਇਹਨਾਂ ਨੂੰ ਕੌਣ ਹੈ। ਇਹ ਕਿਰਨ ਨਹੀਂ ਪੰਚਕੂਲੇ ਵਾਲੀ? ਕਿਰਨ? ਪੰਚਕੂਲੇ ਵਾਲੀ? ਕਿਹੜੀ ਕਿਰਨ? ਕਿਹੜਾ ਪੰਚਕੂਲਾ? ਆਪਣੀ ਅੱਧੀ ਰਾਤ ਦਾ ਸਾਲ ਕੋ ਮਿੰਨੀ ਬੱਸ ਵੀ ਨਹੀਂ ਆਉਂਦੀ ਪੰਚਕੂਲੇ ਦੇ ਉੱਤੇ। ਇਹ ਕਿੱਥੋਂ ਆ ਗਈ? ਇਹੀ ਤਾਂ ਮੈਂ ਕਹਿ ਰਿਹਾ, ਇਹ ਕਿੱਥੋਂ ਆਈ ਹੈ? ਅੱਛਾ, ਰੱਖੜੀ ਬੰਨਣ ਆਈ ਹੋਣੀ ਹੈ। ਸਾਲਿਆ ਬਰਥਡੇ ਇਹਨਾਂ ਤੂੰ ਸੈਲੀਬ੍ਰੇਟ ਕਰ ਰਿਹਾ ਤੇ ਪੁੱਛ ਸਾਨੂੰ ਰਿਆ ਕਿੱਥੋਂ ਆਈ ਹੈ? ਵੇ ਸ਼ਰਮ ਕਿਸੇ ਥਾਂ ਦਾ। ਬਰਥਡੇ ਮੇਰਾ? ਹਾਂ, ਮੇਰਾ ਬਰਥਡੇ ਤਾਂ 29 ਫਰਵਰੀ ਨੂੰ ਆਉਂਦਾ, ਜਿਹੜਾ ਸਾਲਾ 4-5 ਸਾਲਾਂ ਬਾਅਦ ਆਉਂਦਾ। ਅੱਜ ਕਿੱਥੋਂ ਆ ਗਿਆ? ਅੱਜ ਵੀ ਪੁੱਤਰਾ 29 ਫਰਵਰੀ ਆ। 29 ਫਰਵਰੀ ਆ? ਜੀ ਇਨਫ ਇਜ਼ ਇਨਫ, ਹੁਣ ਬਹੁਤ ਹੋ ਗਿਆ। ਵੈਸੇ ਸ਼ਰੀਫ ਹੋਣ ਦੀ ਬੜੀ ਵਧੀਆ ਐਕਟਿੰਗ ਕਰ ਲੈਣਾ ਤੂੰ। ਹਾਂ, ਤੈਨੂੰ ਮੈਂ ਕੀ ਸਮਝਿਆ ਸੀ ਤੇ ਤੂੰ ਹਾਂ, ਕੀ ਨਿਕਲਿਆ? ਚੱਲ ਨਹੀਂ ਤੂੰ ਸਮਝਾ ਦੇ ਇਹਨੂੰ। ਮੀਤ ਛੱਡ ਗੱਲ ਤਾਂ ਸੁਣ ਪਰੇ। ਮੇਰੀ। ਗੱਲ ਤਾਂ ਸੁਣ ਲੈ ਮੇਰੀ ਯਾਰ, ਕੋਈ ਜਾਣਾ। ਸਾਬ ਮੀਤ ਮੇਰੀ ਗੱਲ ਸੁਣ, ਮੈਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ। ਗਿਲ, ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਓਕੇ, ਮੈਨੂੰ ਪਤਾ ਨਹੀਂ ਉਹ ਕਮੀਨੀ ਸਟਾਪ ਇਟ ਗਿਲ। ਹਾਂਜੀ, ਕੀ ਗੱਲ ਹੋ ਗਈ? ਮੂਡ ਕਾਹਦੇ ਖਰਾਬ ਕੀਤਾ? ਕਰ ਤੋਂ ਨੇ ਮੇਰਾ ਮੂਡ ਖਰਾਬ। ਕਿੱਧਰ ਜਾ ਰਹੇ? ਕੈਂਟੀਨ। ਚਲੋ ਚੱਲਦੇ ਆਂ। ਮੂਡ ਕਦੀ ਵੀ ਖਰਾਬ ਨਹੀਂ ਕਰਨਾ। ਕੀ ਕਰਾਂ ਮੈਂ? ਮੇਰੇ ਰਸਤੇ 'ਚ ਆ ਕੇ ਖਲੋ ਗਿਆ ਤੇ ਬੇਵਕੂਫੀਆਂ ਕਰਨ ਲੱਗ ਗਿਆ। ਬੇਵਕੂਫਾਂ ਨੇ ਤਾਂ ਬੇਵਕੂਫੀ ਕਰਨੀਆਂ। ਮੈਂ ਤਾਂ ਚੱਕ ਦੂੰ ਕੜੇ ਦੇ ਉੱਤੇ ਕਵਲਾ ਕਰਾ ਦੂੰ। ਹੈਲੋ। ਹਾਂਜੀ ਹਾਂਜੀ। ਤੁਸੀਂ ਕਿੱਥੇ ਖੋ ਗਏ? ਕਿਤੇ ਨਹੀਂ ਯਾਰ। ਚਾਹ ਤੇ ਪੀ ਲਓ। ਉਹ ਖਾਲੀ ਕਰਕੇ ਮੇਜ਼ ਥੱਲੇ ਰੋੜ ਦੂੰਗਾ। ਓਏ ਹੋਏ ਹੋਏ ਹੋਏ। ਓ ਮੈਂ ਕਿਹਾ ਲੱਖਿਆ, ਓਏ ਮੈਂ ਕਿਹਾ ਬਾਈ ਤੂੰ ਇੱਥੇ। ਓਏ ਮੈਂ ਕਿਹਾ ਤੈਨੂੰ ਤਾਂ ਮਾਨਾ ਦੇ ਠੇਕੇ ਤੇ ਹੋਣਾ ਚਾਹੀਦਾ ਸੀਗਾ। ਤੂੰ ਹੈ ਕੌਣ? ਮੇਰ ਮਿੱਤਰ ਦੀ ਫੋਟੋਕਾਪੀ। ਕਮਾਲ ਕਰੀ ਲੈ ਬਾਈ, ਪੁੱਛੇ ਚ ਕੁੜੀ ਕੀ ਬਹਿ ਗਈ ਹੈ? ਤੂੰ ਤਾਂ ਪਤਾ ਤੇਰਾ ਯਾਰਾਂ ਨੂੰ ਹੀ ਭੁੱਲ ਗਿਆ। ਓਏ ਹੋਏ, ਮੈਂ ਕਿਹਾ ਚਾਹ ਕਿਉਂ ਪੀ ਜਾਂਦਾ? ਕਿਉਂ ਦਾਰੂ ਪੀਣੀ ਛੱਡਤੀ? ਦਾਰੂ? ਬਾਈ ਛੱਡਣੀ ਬੰਦੀ ਐ। ਤੇਰੀ ਦਾਰੂ ਪੀਣੀ ਬਹੁਤ ਗੰਦੀ ਐ। ਓਹੋ, ਕਮਾਲ ਕਰੀ ਜਾਂਦਾ ਬਾਈ। ਮੈਂ ਕਿਹਾ ਤੇ ਜੂਆ ਹਾਰ ਗਿਆ ਸੀਗਾ ਤਾਂ ਦਾਰੂ ਪੀ ਕੇ ਕਮਲ ਮਾਰਨ ਦੀ ਕੀ ਲੋੜ ਸੀਗੀ? ਜੂਆ? ਉਹਦਾ ਬੂਟਾ ਤੈਨੂੰ ਘਰੇ ਛੱਡ ਕੇ ਆਇਆ ਤੇ ਮੈਂ ਵੀ ਘਰੇ ਜਾ ਕੇ ਆ ਤੇਰੀ ਉਲਟੀ ਵਾਲੇ ਲੀੜੇ ਧੋਤੇ ਆ। ਲੈ ਤੂੰ ਸੁਣ ਕੇ ਦੇਖ ਲਾ, ਐਡੇ ਮੁਸ਼ਕ ਮਾਰਦੀ ਐ। ਮੈਂ ਕਿਹਾ ਭਾਈ ਆ ਪਰਸ ਤੇਰੇ ਹੀ ਐ? ਪਰਸ ਤਾਂ ਮੇਰਾ ਹੈ, ਪਰ ਤੇਰੇ ਕੋਲ ਕਿੱਥੋਂ ਆਇਆ? ਓਹੋ, ਮੈਂ ਕਿਹਾ ਤੂੰ ਜਲਦਬਾਜ਼ੀ 'ਚ ਹਾਤੇ ਤੇ ਭੁੱਲਿਆ ਸੀਗਾ। ਹਾਤੇ ਦਾ ਬੰਦਾ ਇਮਾਨਦਾਰ ਹੈ, ਉਹਨੇ ਜਾ ਕੇ ਮੈਨੂੰ ਫੜਾਤਾ। ਇਹ ਜੋ ਪੰਜੀ ਨਹੀਂ ਕੱਢੀ ਗਈ। ਪਰ ਇੱਕ ਗੱਲ ਹੈ, ਭਈਏ ਨੇ ਨਾ ਜਿਹੜੇ ਕੁੜੀਆਂ ਦੇ ਮੋਬਾਈਲ ਨੰਬਰ ਸੀਗੇ 20-25 ਉਹ ਜ਼ਰੂਰ ਕੱਢੇ ਆ। ਓਏ ਮੈਂ ਕਿਹਾ ਇਹਨੂੰ ਵੀ ਸਵਾਲ ਲੈ ਦਿਓ। ਮੈਂ ਕਿਹਾ ਭਾਈ ਜਿਹੜੀ ਇਹ 'ਚ ਫੀਮ ਸੀਗੀ ਉਹ ਮੈਂ ਹੜੱਪ ਕਰ ਗਿਆ। ਮੈਂ ਤੁਹਾਨੂੰ ਦੱਸਾਂ। ਨਹੀਂ ਚੰਗਾ, ਮੇਰਾ ਕੰਮ ਹੋ ਗਿਆ, ਮੈਂ ਚੱਲਿਆ। ਆਪਾਂ ਚਵਾਤੀ ਲਾਉਣੀ ਦੀ ਲਾਤੀ, ਆਪੇ ਦੁਖੀ ਜਾਊਗੀ। ਹੁਣ ਬਹੁਤ ਹੋ ਗਿਆ। ਮੀਤ, ਇਹ ਬਿਲਕੁਲ ਝੂਠ ਹੈ। ਛੱਡ ਮੇਰਾ ਹੱਥ। ਯੂ ਸਕਾਊਂਡਰ। ਇਹਨਾਂ ਦੋਨਾਂ ਨੇ ਉਸ ਵਿਚਾਰੀ ਮੀਤ ਨੂੰ ਕਾਲਜ ਛੱਡਣ ਤੇ ਮਜਬੂਰ ਕਰ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਤੇਰੇ ਨਾਲ ਵੀ ਹੁਣ ਕੁਝ ਐਦਾਂ ਹੀ ਕਰਨਗੇ। ਮੈਂ ਮੀਤ ਨਹੀਂ ਜਿਹੜੀ ਇਹਨਾਂ ਦੇ ਚੱਕਰਾਂ 'ਚ ਆ ਕੇ ਕਾਲਜ ਛੱਡ ਕੇ ਭੱਜ ਜਾਊਂ। ਸਗੋਂ ਇਹਨਾਂ ਬਸ਼ਰਮਾ ਨੂੰ ਬੁਰਕਾ ਨਾ ਪਵਾਤਾ ਨਾ ਤਾਂ ਮੇਰਾ ਨਾਂ ਵੀ ਮਾਹੀ ਨਹੀਂ। ਮੈਨੂੰ ਤਾਂ ਲੱਗਦਾ ਸੀ ਕਿ ਰੱਬ ਨੇ ਸੋਹਣੀਆਂ ਕੁੜੀਆਂ ਬਣਾਉਣੀਆਂ ਬੰਦ ਕਰ ਦਿੱਤੀਆਂ। ਮੇਰੀ ਅੱਗ ਹੈ ਅੱਗ। ਪਤਾ ਨਹੀਂ ਉਸ ਅੱਗ ਨੂੰ ਸੇਕਣ ਦਾ ਕਦੋਂ ਮੌਕਾ ਮਿਲੂ। ਰਾਧੇ ਤਾਂ ਮੇਰੇ ਵੀ ਤੇਰੇ ਵਾਂਗੂ ਨੇਕ ਨੇ ਯਾਰ, ਪਰ ਨਾ ਪਰ ਕੀ? ਪਿਛਲੀ ਵਾਰ ਨੂੰ ਇੱਕ ਦੂਜੇ ਦੀ ਬੇੜੀਆਂ 'ਚ ਬੱਟੇ ਨਹੀਂ ਪਾਵਾਂਗੇ, ਸਗੋਂ ਇੱਕ ਦੂਜੇ ਦਾ ਸਾਥ ਦੇਵਾਂਗੇ। ਸਾਲਿਆ ਪਹਿਲੀ ਵਾਰੀ ਕੋਈ ਚਾਹੀਦੀ ਗੱਲ ਕੀਤੀ ਹੈ। ਜੇ ਇਹ ਗੱਲ ਹੈ
ਮੈਂ ਤੇਰੇ ਨਾਲ ਆ। ਆਪਾਂ ਦੋਨੇ ਕੋਈ ਇਹੋ ਜਿਹੀ ਸਕੀਮ ਬਣਾਈਏ ਕਿ ਆਪਣੇ ਦੋਨਾਂ ਚੋਂ ਇੱਕ ਨੂੰ ਚੁਣ ਲੈ ਤੇ ਦੂਜੇ ਨੂੰ ਇਤਰਾਜ਼ ਨਾ ਹੋਵੇ। ਫਿਰ ਐਂ ਕਰਦੇ ਆ, 3 ਦਿਨ ਤੂੰ ਟਰਾਈ ਕਰ, 3 ਦਿਨ ਮੈਂ ਕਰਦਾ। ਇਮਾਨਦਾਰੀ ਨਾਲ ਇੱਕ ਦੂਜੇ ਦੀ ਹੈਲਪ ਕਰਾਂਗੇ। ਜੇ ਮਨਜ਼ੂਰ ਆ ਤਾਂ ਮਿਲਾ ਹੱਥ। ਹੱਥ ਨਹੀਂ, ਜੱਫੀ ਬਣਦੀ ਹੈ। ਹਾਂ। ਜਿਵੇਂ ਸਮਝਾਇਆ ਐਕਟਿੰਗ ਕਰ ਲਓਗੇ ਨਾ। ਆ ਕਿਹੜੀ ਗੱਲ ਕਰਤੀ ਵੀਰੇ, ਅਸੀਂ ਤਾਂ ਜਨਮ ਤੋਂ ਹੀ ਐਕਟਰ ਆ। ਆ ਗਈ ਓਏ, ਕਿੱਦਾਂ ਸੋਹਣਿਓ, ਕਿੱਥੇ ਚੱਲੇ ਆ ਕੱਲੇ ਕੱਲੇ? ਸਾਨੂੰ ਵੀ ਨਾਲ ਲੈ ਚਲੋ, ਸ਼ਾਪਿੰਗਾਂ ਕਰਾ ਦਈਏ। ਤੁਹਾਨੂੰ ਸੈਂਸ ਨਹੀਂ ਕੁੜੀਆਂ ਨਾਲ ਗੱਲ ਕਿੱਦਾਂ ਕਰੀ ਦੀ ਹੈ ਬੇਵਕੂਫ। ਓ ਹੈਲੋ। ਓ ਹਾਂ ਬਈ, ਚਲੋ ਬੀਬਾ। ਓਕੇ। ਰੱਬ ਦਾ ਵਾਸਤਾ ਹੀ ਸੁਧਰ ਜਾਓ। ਕੀ ਸੋਚਦੇ ਹੋਣਗੇ ਤੁਹਾਡੇ ਮਾਂ-ਬਾਪ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਮਿਹਨਤ ਕਰਕੇ ਵੱਡੇ ਅਫਸਰ ਬਣ ਕੇ ਉਹਨਾਂ ਦਾ ਨਾਂ ਉੱਚਾ ਕਰਨਗੇ? ਪਰ ਤੁਸੀਂ, ਜੇ ਤੁਹਾਨੂੰ ਅੱਜ ਤੋਂ ਬਾਅਦ ਮੈਂ ਆਸ਼ਕੀ ਕਰਦੇ ਦੇਖ ਲਿਆ ਨਾ, ਮੈਥੋਂ ਬੁਰਾ ਕੋਈ ਨਹੀਂ। ਚਲੋ 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 ਚਲੋ। ਸੌਰੀ ਭਾਜੀ। ਤੁਸੀਂ ਮੁੰਡਿਆਂ ਨੂੰ ਸਮਝਾ ਕੇ ਕਿੰਨੀ ਵਧੀਆ ਗੱਲ ਕਰ ਰਹੇ ਹੋ। ਜੇਕਰ ਸਾਡੇ ਦੇਸ਼ ਦਾ ਹਰ ਨਾਗਰਿਕ ਇਹੋ ਜੀ ਗੱਲ ਕਰੇਗਾ ਤਾਂ ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ 6ਵਾਂ ਦਰਿਆ ਵੀ ਖਤਮ ਹੋ ਜਾਏਗਾ। ਬਸ ਐਵੇਂ ਮਾੜਾ ਮੋਟਾ ਬੱਚਿਆਂ ਨੂੰ ਸਮਝਾ ਛੱਡੀਦਾ। ਤੁਸੀਂ ਕੱਲ ਕੀ ਕਰ ਰਹੇ ਹੋ? ਕੱਲ? ਹਾਂ ਕੱਲ ਕੁਝ ਨਹੀਂ, ਕੱਲ ਐਕਚੁਅਲੀ ਮੈਂ ਹੋਸਟਲ ਦੇ ਰੂਮ 'ਚ ਆ। ਜੇ ਮਾਈਂਡ ਨਾ ਕਰੋ ਤੇ ਆਪਾਂ ਘੁੰਮਣ ਚੱਲੀਏ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਪਲੀਜ਼ ਮਨਾ ਨਾ ਕਰਨਾ। ਠੀਕ ਹੈ। ਵੈਲ ਐਕਚੁਅਲੀ ਜਾਣਾ ਕਿੱਥੇ ਹੈ? ਆਪਾਂ ਬੋਲਾ ਦਰਿਆ ਚੱਲਦੇ ਹਾਂ ਠੀਕ 11 ਵਜੇ। ਯਾਦ ਰੱਖਿਓ, ਲੇਟ ਨਾ ਹੋਇਓ। ਜੀ ਡਨ। ਮੁੰਡਿਓ ਜਾਣ ਦੇਣੀ ਨਾਜ਼ੁਕੀ, ਅੱਜ ਧੱਕੇ ਚੜ ਗਈ ਯਾਰ ਦੇ, ਜਾਣ ਦੇਣੀ ਨਾਜ਼ੁਕੀ। ਮਾਹੀ, ਸੌਰੀ ਮੈਂ ਥੋੜਾ ਲੇਟ ਹੋ ਗਿਆ। ਕੋਈ ਗੱਲ ਨਹੀਂ, ਮੈਨੂੰ ਆਇਆ ਵੀ 2 ਮਿੰਟ ਹੀ ਹੋਏ ਨੇ। ਕੀ ਜ਼ਰੂਰੀ ਗੱਲ ਸੀ? ਹੈ ਜ਼ਰੂਰੀ ਗੱਲ? ਉਹੀ ਜਿਹੜੀ ਗੱਲ ਕਹਿਣ ਤੁਸੀਂ ਮੈਨੂੰ ਇੰਨੀ ਦੂਰ ਬੁਲਾਇਆ, ਬੋਲੇ ਦਰਿਆ ਤੇ। ਚਲੋ ਛੱਡੋ, ਭੁੱਲ ਗਏ ਤੇ ਰਹਿਣ ਦੋ। ਤੇਰੇ ਕੋਲ ਤਾਂ ਅੱਜ ਦੇ ਦਿਨ ਆ ਲੱਖੇ, ਕੱਲ ਨੂੰ ਤਾਂ ਗਿਲਣੇ ਸ਼ੁਰੂ ਹੋ ਜਾਣਾ। ਦਰਅਸਲ ਮਾਹੀ, ਤੁਹਾਡੇ ਨਾਲ ਇਹ ਗੱਲ ਕਰਨੀ ਸੀ। ਜਦੋਂ ਦਾ ਮੈਂ ਤੁਹਾਨੂੰ ਦੇਖਿਆ ਨਾ, ਮੇਰੇ ਦਿਲ ਵਿੱਚ ਦਿਲ ਵਿੱਚ ਮੇਰੇ ਦਿਲ ਵਿੱਚ ਦਿਲ ਵਿੱਚ ਮੇਰੇ ਦਿਲ ਵਿੱਚ ਬਸ ਮੈਂ 1 ਮਿੰਟ ਚ ਆਇਆ ਮੈਂ। ਓ ਤੁਸੀਂ ਆ ਗਏ? ਐਕਚੁਅਲੀ ਮਾਹੀ, ਬਸ ਜਦੋਂ ਦਾ ਮੈਂ ਤੈਨੂੰ ਦੇਖਿਆ ਨਾ, ਮੇਰੇ ਦਿਲ ਵਿੱਚ ਕੁਝ ਹੋ ਰਿਹਾ। ਬਸ ਮੈਂ 1 ਮਿੰਟ ਆਇਆ। ਕੀ ਹੋ ਰਿਹਾ ਹੈ? ਦੱਸ ਕੇ ਤਾਂ ਜਾਓ। ਆ ਤੂੰ ਗੀਟੇ ਖੇਡ, ਮੈਂ ਹੁਣੇ ਆਇਆ। ਕੀਤਾ ਕਰਾਇਆ ਤੇਰਾ ਗਿਲ, ਤੈਨੂੰ ਸੱਪ ਲੜ ਜਾਵੇ, ਉਹ ਵੀ 2 ਮੂੰਹਾਂ ਤੇਰੇ ਕੀੜੇ ਪੈਣ। ਮਰ ਗਿਆ, ਤੇਰਾ ਕੱਖ ਨਾ ਰਵੇ ਤੇਰਾ। ਤੁਸੀਂ ਠੀਕ ਹੋ? ਹਾਂ, ਆਈ ਐਮ ਓਕੇ। ਪੱਕਾ? ਜਦੋਂ ਦਾ ਮੈਂ ਤੈਨੂੰ ਦੇਖਿਆ ਨਾ ਮਾਹੀ, ਕੀ? ਜਦੋਂ ਦਾ ਤੈਨੂੰ ਦੇਖਿਆ ਨਾ, ਮੈਨੂੰ ਪਤਾ ਸੀ। ਕੀ ਪਤਾ ਸੀ? ਮੈਨੂੰ ਪਤਾ ਸੀ। ਕੀ ਪਤਾ ਸੀ? ਮੈਨੂੰ ਪਤਾ ਸੀ ਇੱਕ ਦਿਨ ਖੁਰਕ ਜ਼ਰੂਰ ਹੋਊਗੀ। ਕੀ ਮਤਲਬ? ਦੱਸੋ ਨਾ ਪਲੀਜ਼। ਕੀ ਦੱਸਾਂ ਤੈਨੂੰ? ਦੱਸੋ ਪਲੀਜ਼। ਜਾਣ ਦੇ, ਛੱਡ ਦੇ। ਹਾਈ। ਸਾਲਿਆ ਜੱਜ ਮੈਂ ਨਾ ਆਉਂਦਾ ਨਾ, ਤੇਰੇ ਨਾਲ ਕੁਝ ਵੀ ਹੋ ਸਕਦਾ ਸੀ। ਜੇ ਤੂੰ ਮੇਰੀ ਜ਼ਿੰਦਗੀ 'ਚ ਨਾ ਆਉਂਦਾ, ਸਾਲਾ ਮੈਨੂੰ ਉਦਾਂ ਹੀ ਨਹੀਂ ਸੀ ਕੁਝ ਹੋਣਾ। ਸ਼ੁਕਰ ਕਰ ਸ਼ੁਕਰ, ਸ਼ਾਰਟਕਟ ਦੇ ਚੱਕਰ 'ਚ ਦਰਿਆ ਵੱਲ ਦੀ ਆ ਗਿਆ ਮੈਂ। ਨਹੀਂ ਤੈਨੂੰ ਤਰਨਾ ਆਉਣਾ ਨਹੀਂ ਸੀ ਤੇ ਗਿੱਲ ਸਾਹਿਬ ਨੇ ਇਹਨੂੰ ਬਚਾਉਣਾ ਨਹੀਂ ਸੀ। ਮੈਂ ਵੀ ਘਬਰਾ ਹੀ ਗਈ ਸੀ।
ਜੇ ਗਿੱਲ ਨਾ ਆਉਂਦਾ ਤਾਂ ਤੇਰਾ ਕੀ ਹੁੰਦਾ? ਹਾਏ ਰੱਬਾ। ਕੀ ਹੋਇਆ ਲੰਮੇ ਲੰਮੇ ਸਾਹ ਲਓ। ਡਾਕਟਰ ਸਾਹਿਬ ਮਰੀਜ਼ ਇੱਧਰ ਆਓ ਪਲੀਜ਼। ਜੀ ਆਵਾਜ਼ ਆ ਰਹੀ ਹੈ? ਬਾਹਰ ਦੀਆਂ ਆਵਾਜ਼ਾਂ ਆ ਰਹੀਆਂ। ਉਹ ਡਾਕਟਰ ਸਾਹਿਬ ਟੂਟੀ ਦਾ ਲਾ ਲਓ। ਸੌਰੀ। ਇਹ ਤਾਂ ਪਹਿਲੇ ਨਾ ਆ ਗਿਆ। ਡਾਕਟਰ ਸਾਹਿਬ ਨਹਾਉਣਾ ਬੁਰੀ ਗੱਲ ਆ ਕੋਈ? ਆ ਤੁਸੀਂ ਪੜਿਆ ਨਹੀਂ ਨਹਾਉਣਾ ਸਖਤ ਮਨਾ। ਸਾਡੇ ਹਸਪਤਾਲ ਇੱਕ ਮਰੀਜ਼ ਇਸ ਤਰ੍ਹਾਂ ਆਇਆ ਸੀ। ਹਾਂ, ਉਹ ਬਾਥਰੂਮ 'ਚ ਨਹਾਉਣ ਗਿਆ, ਉੱਥੇ ਹੀ ਮਰ ਗਿਆ। ਨਹਾਉਣ ਗਿਆ ਮਰ ਗਿਆ? ਤਿਲਕ ਕੇ ਮਰਿਆ ਸੀ। ਉਹ ਡਾਕਟਰ ਸਾਹਿਬ ਤਿਲਕ ਕੇ ਮਰਿਆ, ਨਹਾਉਣ ਗਿਆ ਥੋੜੀ ਮਰਿਆ। ਹੋ ਗਿਆ ਤੇ ਨਹਾਉਣੀ ਸੀ। ਡਾਕਟਰ ਸਾਹਿਬ ਇਹ ਥੋੜੀ ਨਹਾਉਣ ਗਿਆ ਸੀ, ਇਹ ਤਾਂ ਤਿਲਕ ਕੇ ਗਿੱਲਾ ਹੋਇਆ ਉੱਥੇ। ਅੱਛਾ ਫਿਰ ਪੂਰੀ ਗੱਲ ਦੱਸੋ ਨਾ। ਜੀ ਪੂਰੀ ਗੱਲ ਦੱਸੋ ਮੈਨੂੰ। ਆ ਲੰਮੇ ਲੰਮੇ ਸਾਹ ਲਾਓ। ਮਾਹੀ ਇਹ ਡਾਕਟਰ ਇਲਾਜ ਕਰ ਰਿਹਾ ਹੈ ਜਾਂ ਯੋਗਾ ਕਰਵਾ ਰਿਹਾ ਹੈ? ਡਾਕਟਰ ਸਾਹਿਬ ਇਹ ਕਦ ਤੱਕ ਠੀਕ ਹੋ ਜਾਣਗੇ? ਦੇਖੋ ਨਾ ਤੇ ਘਬਰਾਉਣ ਦੀ ਲੋੜ ਹੈ ਤੇ ਨਾ ਹੀ ਇਹਨਾਂ ਨੂੰ ਆਉਣ ਦੀ ਲੋੜ ਹੈ। ਮੈਂ ਦਵਾਈਆਂ ਲਿਖਤੀਆਂ ਨੇ, 3-4 ਦਿਨ ਦਵਾਈ ਦਿਓ, ਠੀਕ ਹੋ ਜਾਏਗਾ। ਪਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ, ਜੋ ਮਰਜ਼ੀ ਹੋ ਜਾਏ ਨਹਾਉਣ ਨਹੀਂ ਦੇਣਾ। ਨਾ ਮਾਹੀ ਮੈਂ ਤੈਨੂੰ ਘਰ ਡ੍ਰੌਪ ਕਰ ਦਵਾਂ ਨਾ? ਹਾਂ ਪ੍ਰੀਤੋ ਦਾ ਮੜਾ ਖਿਆਲ ਰੱਖੀ ਲੱਖੇ ਦਾ ਨਾ। ਮੈਂ ਘਰ ਛੱਡ ਕੇ ਆਇਆ। ਆ ਚਲੀਏ। ਬਾਏ। ਆਜਾ ਲੈ ਭਰਾ ਮੇਰੀ ਮਿਹਨਤ ਆ, ਦਵਾਈ ਖਾ ਲਾ ਹੁਣ। ਇਹ ਤੂੰ ਠੀਕ ਨਹੀਂ ਕਰ ਰਿਹਾ। ਉਹ ਤੈਨੂੰ ਦਵਾਈ ਉਹ ਦੇ ਰਿਹਾ, ਜ਼ਹਿਰ ਤੈਨੂੰ ਦੇ ਰਿਹਾ। ਗੱਲ ਨੂੰ ਘੁਮਾ ਨਾ, ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਕੀ ਕਹਿ ਰਿਹਾ। ਕੀ ਕਹਿ ਰਿਹਾ? ਤੇਰੇ ਨਾਲ ਜੋ ਕੁਝ ਵੀ ਹੋਇਆ ਮੇਰਾ ਇਹ 'ਚ ਕੋਈ ਹੱਥ ਨਹੀਂ ਹੈਗਾ। ਉਹ ਚੁੱਪ ਕਰਕੇ ਦਵਾਈ ਖਾ, ਆਰਾਮ ਕਰ ਤੇ ਗੱਲਾਂ ਕਰਨੀਆਂ ਬੰਦ ਕਰ। ਸਾਲ ਨੇ ਮੇਰੀ ਵੀ ਖਾ ਜੋਣ ਲਾਤੀ। ਲੈ ਫੜ। ਹਾਂਜੀ ਸੋਹਣਿਓ, ਕਿੱਦਾਂ? ਮੈਂ ਤੇ ਠੀਕ ਆ, ਤੁਸੀਂ ਸੁਣਾਓ। ਕੌਣ ਹੈ ਓਏ? ਮਾਹੀ ਆਪਣੀ। 1 ਮਿੰਟ। ਮਾਹੀ? ਹੈਂ? ਸਾਲਿਆ ਤੂੰ ਕਦੋਂ ਦਾ ਮਾਹੀ ਨਾਲ ਇੰਨਾ ਫਰੈਂਕ ਹੋ ਗਿਆ? ਇਹ ਕੌਣ ਬੋਲ ਰਿਹਾ? ਓਏ ਲੱਖਾ ਆਪਣਾ, ਉਹ ਵਿਚਾਰੇ ਦੇ ਕੁੱਤੇ ਵਾਲੀ ਖਾਜ ਪੈ ਗਈ ਨਾ, ਉਹਦੀ ਦਵਾਈ ਦਿੰਦਾ ਸੀ। ਤੁਸੀਂ ਕਿੰਨੇ ਚੰਗੇ ਹੋ। ਹਾਏ ਦੁਬਾਰਾ ਕਿਉਂ ਇੱਕ ਵਾਰ? ਕੀ ਕਿਹਾ? ਮੈਂ ਕਿਹਾ ਤੁਸੀਂ ਕਿੰਨੇ ਚੰਗੇ ਹੋ ਤੇ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਹੋ। ਚੰਗੇ ਤਾਂ ਤੁਸੀਂ ਵੀ ਘੱਟ ਨਹੀਂ। ਜਦੋਂ ਦਾ ਤੁਹਾਨੂੰ ਦੇਖਿਆ ਨਾ ਮੈਂ ਤਾਂ ਆਪਣੀ ਸੁੱਧ ਬੁੱਧ ਹੀ ਖੋਈ ਬੈਠਾ। ਮੇਰੇ ਦਿਲ ਦਾ ਹਾਲ ਵੀ ਸੇਮ ਹੀ ਹੈ। ਫਿਰ ਉਹੀ 3 ਲਫ਼ਜ਼ ਕਹਿ ਦੋ ਨਾ ਜਿਹੜੇ ਕੱਲ ਤੈਨੂੰ ਸ਼ਾਮ ਨੂੰ ਘਰ ਛੱਡਣ ਲੱਗੇ ਨੇ ਕਹੇ ਸੀ। ਐ ਤਾਂ ਮੈਂ ਤੁਹਾਨੂੰ ਮਿਲ ਕੇ ਹੀ ਬੋਲਾਂਗੀ। ਅੱਜ ਰਾਤੀ 10 ਵਜੇ ਹੋਟਲ ਅੰਕਲ, ਰੂਮ ਨੰਬਰ 420, ਭੂਲਣਾ ਮਤ। ਆ ਗਿਆ ਡਿੰਗਚ ਕਾਟਿੰਗ ਕਾਟਿੰਗ। ਮਾਹੀ आजो आजो लग गया। मैं आ गया। आजो अगे आजो। ਉਹ ਤੇਰੀ ਆਵਾਜ਼ ਨੂੰ ਕੀ ਹੋ ਗਿਆ? एक्चुअली मैं ना ठंडी लस्सी ਦੇ ਨਾਲ ਗਰਮ ਗੁਲਾਬ ਜਾਮਣਾ ਖਾ ਲੀਆਂ ਸੀ। ਫਿਰ ਹਨੇਰਾ ਕਾਤੇ ਕੀਤਾ? ਆਪਣੀ ਜ਼ਿੰਦਗੀ ਦਾ ਹਨੇਰਾ ਦੂਰ ਕਰਨ ਲਈ ਹਨੇਰਾ ਕਰਨਾ ਜ਼ਰੂਰੀ ਹੈ। ਹੈ ਅੱਛਾ ਹੈ ਰੱਬ ਮੇਰੀ ਤਮੰਨਾ ਪੂਰੀ ਕਰੂ ਇਹ ਤਾਂ ਮੈਨੂੰ ਪਤਾ ਸੀ, ਪਰ ਇੰਨੀ ਛੇਤੀ ਕਰੂ ਇਹ ਨਹੀਂ ਪਤਾ। ਉਹ ਰੱਬ ਨੇ ਦਿੱਤੀਆਂ ਗੋਜਰਾਂ ਵਿੱਚੀ ਰੰਬੋ ਰੱਖੂ ਛਾਜੋ ਗਿਲਸਾ। ਮਾਈ ਉਹ ਤੂੰ ਇੰਨੀ ਮੋਟੀ ਕਦੋਂ ਹੋ ਗਈ? ਓਏ ਆ ਕੇ ਉਹ ਤੂੰ ਕੌਣ ਹੈ? ਤੂੰ ਓਏ ਓਏ ਤੂੰ ਮੰਮਾ ਕੌਣ ਹੈ? ਮੈਂ ਤੇਰੇ ਪਿਆਰ ਦੀ ਭੁੱਖੀ ਤੇਰੀ ਸੁੱਖੀ ਕੱਢੂਗੀ ਤੇਰੀ ਧੁੱਕੀ। ਬਸ ਆਪਣੀ ਪੱਗ ਨੂੰ ਹੱਥ ਪਾ ਕੇ ਰੱਖੀ। ਕਿਉਂ? क्योंकि तू मेरा सिंह इज किंग है। सिंह इज किंग ਦਾ ਅਕਸ਼ੇ ਭਾਜੀ ਨੇ। पर मेरा सिंह इज किंग तो तू ही है। ਭੱਜੀ ਨਾ, ਮੈਨੂੰ ਜੁੱਡੋ ਕਰਾਟੇ ਵੀ ਆਉਂਦੇ ਆ। ਤਰਸ ਨਹੀਂ ਹੋ ਨਹੀਂ ਬਾਹ ਉੱਪਰ ਚੁੱਕੋ। ਜੀਭ ਕੱਢੋ। ਆ ਮੇਰੀ ਨਹੀਂ ਆਪਣੀ। ਡਾਕਟਰ ਸਾਹਿਬ ਇਹਨੂੰ ਹੋਇਆ ਕੀ ਹੈ? ਇਹਦੇ ਤੇ ਕੋਈ ਬਹੁਤ ਭਾਰੀ ਮੁਸੀਬਤ ਡਿੱਗੀ ਆ। ਇਹਦੀਆਂ ਤਾਂ ਪਸਲੀਆਂ ਵੀ ਦਬ ਗਈਆਂ। ਇਹ ਤਾਂ ਥੋੜੀ ਦੇਰ ਭਾਰ ਕਿਤੇ ਹੋਰ ਇਹਦੇ ਉੱਪਰ ਰਹਿ ਜਾਂਦਾ ਨਾ। ਇਹ ਤੇ ਗਿਆ ਸੀ। ਵੈਸੇ ਠੀਕ ਤਾਂ ਹੋ ਜਾਊਗਾ ਨਾ? ਓਏ ਮੈਂ ਕੋਈ ਮਾੜਾ ਮੋਟਾ ਸਿਆਣਾ ਨਹੀਂ ਹੈਗਾ। ਠੀਕ ਨਹੀਂ ਹੋਊਗਾ ਗੱਲਾਂ ਕਰਦਾ। ਆਹ ਦਵਾਈਆਂ ਨਾਲ ਟਾਈਮ ਸਿਰ ਦੇਈ ਜਾਣੀ ਆ।
ਆ ਦੇਖੋ ਇਧਰ ਐ 2:30 ਵਜੇ ਰਾਤ ਨੂੰ ਐ ਕੈਪਸੂਲ ਦੇਣਾ ਇਹਨਾਂ ਨੂੰ। ਜੇ ਪੱਠੇ ਦਰਦ ਹੋਵੇ ਤਾਂ ਇਦਾਂ ਦੇਣਾ, ਜੇ ਮੋਰਾਂ 'ਚ ਹੋਵੇ ਤਾਂ ਤੇ ਫਿਰ ਇਦਾਂ ਕਰਕੇ। ਹੋਰ ਕੋਈ ਪਰਹੇਜ? ਉਹ ਵੇਖੋ ਇੱਕੋ ਹੀ ਪਰਹੇਜ ਆਪਣਾ, ਨੌ ਨਹੀਂ ਦੇਣਾ। ਜਾਓ ਡਾਕਟਰ ਸਾਹਿਬ ਅੱਗੇ ਕਿਹੜਾ ਨਾਉਂਦਾ ਇਹ? ਚੱਲ ਜਾਓ। ਸ਼ਾਬਾਸ਼। ਬਹੁਤ ਬੁਰਾ ਕੀਤਾ। ਤੂੰ ਕਿਹੜਾ ਮੇਰੇ ਫੁੱਲਾਂ ਦੇ ਹਾਰ ਪਾਉਂਦਾ ਰਿਹਾ? ਨਾਲੇ ਆਖਰੀ ਗੱਲ ਸੁਣ ਲੈ ਮੇਰੀ, ਇਸ ਵਿੱਚ ਮੇਰਾ ਕੋਈ ਹੱਥ ਨਹੀਂ। ਇਸ ਵਾਰ ਸ਼ਗਨ ਆਪਾਂ ਨੂੰ ਕੋਈ ਹੋਰ ਹੀ ਪਾ ਗਿਆ। ਸਾਰੇ ਤੂੰ ਨਹੀਂ ਕੀਤਾ, ਫਿਰ ਆਪਾਂ ਨੂੰ ਮੈਂ ਤੈਨੂੰ ਕਿਹਾ ਸੀ ਨਾ, ਇਹਨਾਂ ਦੋਨਾਂ ਨੂੰ ਮੈਂ ਸਬਕ ਸਿਖਾ ਕੇ ਹੀ ਰਵਾਂਗੀ। ਸਿਖਾ ਦਿੱਤਾ ਨਾ, ਹੁਣ ਨਾ ਇਹ ਕੁੜੀਆਂ ਕੋਲੋਂ ਨਾ 2 ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖਣਗੇ। ਤੂੰ ਬਿਲਕੁਲ ਸਹੀ ਕਿਹਾ ਸੀ ਮਾਹੀ। ਜੋ ਤੂੰ ਇਹਨਾਂ ਨਾਲ ਕੀਤਾ ਨਾ, ਸਾਰੀ ਉਮਰ ਨਹੀਂ ਭੁੱਲ ਸਕਦੇ, ਪਰ ਤੂੰ ਇਹਨਾਂ ਨਾਲ ਕੀਤਾ ਬਹੁਤ ਮਾੜਾ ਹੈ। ਕੰਮ ਕਰ ਗਿਆ ਲਾਡਾ, ਨਾਮ ਹੋ ਗਿਆ ਸਾਡਾ। ਐਕਸਕਿਊਜ਼ ਮੀ। ਹਾਂਜੀ ਦੱਸੋ। ਜੋ ਕੁਝ ਵੀ ਹੋਇਆ ਨਾ, ਉਸ ਤੇ ਮਿੱਟੀ ਪਾਓ। ਪਰ ਇਹ ਤਾਂ ਦੱਸੋ ਇਹ ਸਭ ਕੀਤਾ ਕਿਉਂ? ਇਹ ਸਭ ਮੈਂ ਨਾ ਤੁਹਾਨੂੰ ਸਬਕ ਸਿਖਾਉਣ ਵਾਸਤੇ ਕੀਤਾ ਸੀ, ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਕੁੜੀਆਂ ਨਾਲ ਫਲਰਟ ਕਰਨ ਦਾ ਨਤੀਜਾ ਕੀ ਹੁੰਦਾ ਹੈ। ਹੁਣ ਇਹ ਵੀ ਦੱਸ ਦਿਓ ਇਹ ਸਭ ਕੀਤਾ ਕਿੱਦਾਂ? ਸਿੰਪਲ। ਜਦੋਂ ਤੁਸੀਂ ਨਹਾਉਣ ਗਏ ਸੀ ਨਾ, ਤੁਹਾਡੇ ਕੱਪੜਿਆਂ 'ਚ ਖੁਜਲੀ ਵਾਲਾ ਪਾਊਡਰ ਮੈਂ ਹੀ ਪਾਇਆ ਸੀ, ਤੇ ਤੁਹਾਡੇ ਹੋਟਲ ਦੇ ਰੂਮ 'ਚ ਕੁੜੀ ਵੀ ਮੈਂ ਹੀ ਭੇਜੀ ਸੀ। ਮੰਨ ਗਏ ਮਾਈ, ਤੇਰਾ ਦਿਮਾਗ ਤਾਂ ਵੀਰਵਾਲ ਤੋਂ ਵੀ ਜ਼ਿਆਦਾ ਚੱਲਦਾ ਯਾਰ। ਜਿੱਦਾਂ ਤੂੰ ਸਮਝਾਇਆ ਨਾ, ਏਦਾਂ ਕੁੜੀਆਂ ਨਾਲ ਫਲਰਟ ਕਰਨਾ ਤਾਂ ਕੀ, ਕੁੜੀਆਂ ਬਾਰੇ ਗੱਲ ਕਰਨ ਲੱਗੇ 100 ਵਾਰ ਸੋਚਾਂਗੇ। ਚਲੋ ਚਲੋ ਰੋ ਨਾ, ਜੋ ਕੁਝ ਵੀ ਹੋਇਆ ਭੁੱਲ ਜਾਓ। ਨਾਓ ਵੀ ਆਰ ਫਰੈਂਡਸ। ਫਰੈਂਡਸ? ਘਰੋਂ ਨਿਕਲੇ ਜਦੋਂ ਵੀ ਸ਼ਿੰਗਾਰ ਕਰਕੇ, ਮੁੰਡੇ ਮਰ ਜਾਂਦੇ ਦੀਦਾਰ ਕਰਕੇ। ਇੱਕ ਨੈਣਾ ਦੀ ਬੰਦੂਕ ਚ ਨੀ ਬਰੂਦ ਪੂਰਾ ਭਰ ਕੇ, ਬਰੂਦ ਪੂਰਾ। ਇੱਕ ਨੈਣਾ ਦੀ ਬੰਦੂਕ ਚ ਨੀ ਬਰੂਦ ਪੂਰਾ ਭਰ ਕੇ, ਬਰੂਦ ਪੂਰਾ। ਪੂਰੇ ਟਾਊਨ ਚ ਚਰਚੇ ਤੇਰੀ ਹਾਈ ਹੀਲ ਦੇ, ਉਹ ਤੇਰੀ ਤੋੜੀ ਸ਼ਰਾਬੀ ਰੱਖਦੀ ਅਕੀਲ ਕਿਉਂ? करे कहर गद्दाफी वांगू तेरी अख लड़ लड़के, तेरी नजर रडारा वांगू दिल डुंगदी फड़ के। रख नैना दी बंदूक च नी बरूद पूरा भर के, बरूद पूरा। रख नैना दी बंदूक च नी बरूद पूरा भर के, बरूद पूरा। तू हर शनिवार नू फन पूरा कर दी, लिल बैन दी बीट ते रैन वांगू वर्दी पा एप्पल बॉटम जीना तुरदी हिक तणके। तैनू दिल दी क्वीन बनाउणा गल सुन जा खड़ के। रख नैना दी बंदूक च नी बरूद पूरा भर के, बरूद पूरा। रख नैना दी बंदूक च नी बरूद पूरा भर के, बरूद पूरा। ਵੇ ਮੈਂ ਗੋਲੀ ਬਾਰਾਂ ਬੋਰ ਦੀ, ਤੇਰਾ ਲਾੜ ਪਤਾਸੇ ਪੋਰ ਦੀ, ਤੇਰੇ ਵਰਗੇ ਮਿਲਦੇ ਰੋਜ਼ ਵੇ, ਸ਼ੂ ਕਰਕੇ ਲੰਘ ਜਾ ਕੋਲ ਦੀ। रख नैना दी बंदूक च नी बरूद पूरा भर के, बरूद पूरा। रख नैना दी बंदूक च नी बरूद पूरा भर के, बरूद पूरा। ਇਸ ਵਾਰ ਜੇ ਮਾਹੀ ਨਾਮ ਦੀ ਕਬੂਤਰੀ ਅਸਾਂ ਦੇ ਛਾਬੇ ਤੇ ਨਾ ਬੈਠੀ। ਉਹ ਭਾਜੀ ਗੱਲ ਸੁਣੋ ਮੇਰੀ, ਉਹ ਕਬੂਤਰੀ ਛਾਬੇ ਤੇ ਨਹੀਂ ਛਤਰੀ ਤੇ ਬੈੰਦੀ ਹੁੰਦੀ ਜੇ। ਬੋਲਿਆ ਉਹ ਮੇਰੇ ਗੱਲ ਤੇ ਮਾਰੀ। ਤੇਰੀ ਇਸ ਕਰਕੇ ਮਾਰੀ ਕਿ ਤੂੰ ਮੇਰੇ ਕੋਲ ਬੈਠਾ, ਉਹਦੇ ਤੱਕ ਮੇਰਾ ਹੱਥ ਨਹੀਂ ਜਾਂਦਾ। ਬਾਕੀ ਗੱਲ ਰਹੀ ਕਹਾਵਤ ਦੀ, ਉਹ ਮੈਂ ਇਸ ਕਰਕੇ ਚੇਂਜ ਕੀਤੀ ਹੈ ਕਿ ਕਬੂਤਰੀ ਛਤਰੀ ਤੇ ਬੈਠ ਕੇ ਉੱਡ ਸਕਦੀ ਹੈ, ਅਗਰ ਛਾਬੇ ਤੇ ਬਹਿ ਜੇ
ਤੇ ਉੱਤੇ ਢੱਕਣ ਲਾ ਕੇ ਬੰਦ ਕੀਤੀ ਜਾ ਸਕਦੀ ਹੈ। ਉਹ ਭਾਜੀ ਤੁਸੀਂ ਕਬੂਤਰੀ ਦੀ ਚਿੰਤਾ ਨਾ ਕਰੋ, ਮੈਂ ਕਬੂਤਰੀ ਤੁਹਾਡੇ ਨਾਲ ਐਦਾਂ ਫਿੱਟ ਕਰ ਦੇਣੀ ਹੈ ਕਿ ਲੋਕੀ ਜੇਸੀਬੀ ਨਾਲ ਵੀ ਖਿੱਚਣਗੇ ਤੇ ਖਿੱਚੀ ਨਹੀਂ ਜਾਣੀ। ਭਾਜੀ ਕਬੂਤਰੀ ਸੈੱਟ ਹੋ ਸਿਰਫ ਤੁਹਾਡੇ ਨਾਲ ਹੋ। ਤੁਹਾਡੀ ਤਾਂ ਸਮਾਈਲ ਹੀ ਬੜੀ ਘੈਂਟ ਹੈ। ਭਈਆ ਜੀ ਸਮਾਈਲ ਪਲੀਜ਼। ਮੈਂ ਕਹਿ ਰਿਹਾ ਸੀ ਇਸ ਵਾਰ ਉਹ ਦੋਨੋਂ ਮੇਰੇ ਜਾਂ ਕਾਲੇ ਦੀ ਸਭ ਤੋਂ ਸੋਹਣੀ ਕੁੜੀ ਮਾਹੀ ਦੇ ਰਸਤੇ ਵਿੱਚ ਆਏ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਡੱਕਾ ਢੋਲ ਦਿਆਂਗਾ। ਤੇਥੋਂ ਨਾ ਕੋਈ ਲੁਕ ਵੇ ਸੱਜਣਾ, ਸਾਨੂੰ ਕਾਹਦਾ ਦੁੱਖ ਹੈ। ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ। ਬਸ ਜੋੜ ਦੇ ਸੰਜੋਗ ਕਿਤੇ ਅੱਲਾ ਵੇ ਸੋਹਣਿਆ, ਹੱਸ ਕੇ ਫੜਾ ਦੇ ਕੇਰਾ ਪੱਲਾ ਵੇ ਸੋਹਣਿਆ, ਹੱਸ ਕੇ ਫੜਾ ਦੇ ਕੇਰਾ ਪੱਲਾ ਵੇ ਸੋਹਣਿਆ। ਐਕਸਕਿਊਜ਼ ਮੀ ਮਾਹੀ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂਜੀ ਦੱਸੋ। ਕਲਾਸ ਲੰਘਣ 10 ਮਿੰਟ ਰਹਿੰਦੇ ਆ, ਹਲੇ ਆਪਾਂ ਪਾਰਕ 'ਚ ਬੈਠ ਸਕਦੇ ਹਾਂ ਜੇ ਮਾਈਂਡ ਨਾ ਕਰੋ ਤੇ। ਇਹਦੇ 'ਚ ਮਾਈਂਡ ਕਰਨ ਵਾਲੀ ਕੀ ਗੱਲ ਹੈ? ਚਲੋ ਆਓ ਪਲੀਜ਼। ਮੈਂ ਨਾ ਸਮਾਈਲ ਪਲੀਜ਼। ਤੁਹਾਡਾ ਫੋਨ ਆਇਆ, ਫੋਨ ਮੈਨੂੰ ਲੱਗਦਾ ਇਹ ਮਾਹੀ ਨੂੰ ਲੈ ਕੇ ਪਾਰਕ 'ਚ ਪਹੁੰਚ ਗਿਆ। ਗੜਸਣ ਮੇਰੀ ਰਿੱਕੀ ਹੁਣ ਕਰ ਲੋ ਸ਼ੁਰੀ ਤਿੱਖੀ। ਅੱਜ ਹੋਣਗੇ ਟਾਕਰੇ ਜੱਟਾਂ ਦੇ ਤੇ ਟਾਇਰ ਖੋਲ ਦਿਆਂਗੇ ਟਰੱਕਾਂ ਦੇ, ਰੋਕ ਦਿਆਂਗੇ ਧੜਕਦੇ ਹੋਏ ਦਿਲ ਨੂੰ ਤੇ ਦੇਖ ਲੈਨੇ ਆ ਮਾਹੀ ਤੇ ਗਿਲ ਨੂੰ। ਥੈਂਕ ਯੂ ਚਲੋ ਏ ਪਾਪੀਓ ਚਲੋ ਓਏ ਮੌਤ ਟੋਲੇ ਕੱਢ ਦੋ ਚਿੰਗਾਲੇ ਆਜੋ। ਯਾਰ ਮਾਹੀ ਅੱਜ ਕੱਲ ਸੌਂਦੇ ਜਾਗਦੇ ਉੱਠਦੇ ਬਹਿੰਦੇ ਇੱਕ ਚਿਹਰਾ ਬਹੁਤ ਤੰਗ ਕਰਦਾ ਹੈ। ਪਹਿਲੀ ਗੱਲ ਤਾਂ ਨੀਂਦ ਆਉਂਦੀ ਨਹੀਂ, ਜੇ ਕਿਤੇ ਆ ਵੀ ਜਾਵੇ ਨਾ ਫਿਰ ਉਹੀ ਚਿਹਰਾ ਸੁਪਨੇ ਚ ਅੱਖਾਂ ਮੂਹਰੇ ਘੁੰਮਦਾ ਰਹਿੰਦਾ। ਫਿਰ ਤਾਂ ਛੇਤੀ ਜਾ ਕੇ ਕਿਸੇ ਚੰਗੇ ਜਿਹੇ ਡਾਕਟਰ ਤੋਂ ਆਪਣੇ ਦਿਮਾਗ ਦਾ ਇਲਾਜ ਕਰਵਾਓ। ਮੈਨੂੰ ਤਾਂ ਇਹ ਦਿਮਾਗੀ ਰੋਗ ਲੱਗਦਾ ਹੈ। ਦਿਖਾਇਆ ਸੀ ਡਾਕਟਰ ਨੂੰ, ਉਹ ਕਹਿੰਦਾ ਦਿਮਾਗ ਦਾ ਨਹੀਂ, ਇਹ ਦਿਲ ਦਾ ਰੋਗ ਹੈ। ਫਿਰ ਤਾਂ ਤੁਸੀਂ ਐਦਾਂ ਕਰੋ, ਜਿਹਦਾ ਚਿਹਰਾ ਤੁਹਾਨੂੰ ਬਾਰ-ਬਾਰ ਨਜ਼ਰ ਆਉਂਦਾ ਨਾ ਉਸੇ ਕੋਲੇ ਜਾ ਕੇ ਆਪਣੇ ਦਿਲ ਦਾ ਇਲਾਜ ਕਰਵਾਓ। ਇਸ ਲਈ ਤਾਂ ਮੈਂ ਤੇਰੇ ਮਾਹੀ ਲਈ ਮੈਂ ਮਰ ਵੀ ਸਕਦਾ ਤੇ ਮਾਰ ਵੀ ਸਕਦਾ। ਮਾਹੀ ਮੇਰਾ ਪਿਆਰ ਹੈ। ਠੀਕ ਹੈ ਮੇਰੀ ਮਾਹੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮਾਹੀ ਮੇਰੀ ਜ਼ਿੰਦਗੀ ਹੈ, ਜ਼ਿੰਦਗੀ। ਤੈਨੂੰ ਪਤਾ ਹੈ ਜੋ ਡਰਾਮਾ ਤੂੰ ਕਾਲਜ ਦੇ ਬਾਹਰ ਕੀਤਾ ਉਸ ਦਾ ਮਾਹੀ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਹੋਵੇਗਾ? ਯਾਰ ਮੈਨੂੰ ਕੁਝ ਨਹੀਂ ਪਤਾ, ਮੈਨੂੰ ਸਿਰਫ ਇੰਨਾ ਪਤਾ ਹੈ ਕਿ ਮੈਂ ਮਾਹੀ ਨੂੰ ਪਿਆਰ ਕਰਦਾ। ਪਰ ਮੈਂ ਗਿਲ ਨੂੰ ਪਿਆਰ ਨਹੀਂ ਕਰਦੀ। ਉਹਨੂੰ ਨਾ ਕੋਈ ਹੱਕ ਨਹੀਂ ਹੈ ਮੇਰਾ ਮਜ਼ਾਕ ਬਣਾਉਣ ਦਾ। ਓਏ ਸੌ ਰੱਬ ਦੀ ਮੈਂ ਕੋਈ ਮਜ਼ਾਕ ਨਹੀਂ ਬਣਾਇਆ ਯਾਰ। ਆ ਸਾਲੀ ਦਿਲ ਦੀ ਗੱਲ ਕਦੋਂ ਜ਼ੁਬਾਨ ਤੇ ਆ ਗਈ ਮੈਨੂੰ ਤਾਂ ਖੁਦ ਨੂੰ ਪਤਾ ਨਹੀਂ ਲੱਗਿਆ। ਮੈਂ ਕੀ ਗੁਨਾਹ ਕੀਤਾ ਇਹ ਚ? ਗੁਨਾਹ ਤਾਂ ਮੇਥੋਂ ਹੋ ਗਿਆ ਸੀ, ਗਿਲ ਨੂੰ ਦੋਸਤ ਬਣਾ ਕੇ। ਚੱਲ ਛੱਡ ਨਾ ਯਾਰ, ਲੀਵ ਦਿਸ ਟੌਪਿਕ। ਆਪਾਂ ਸਵੇਰੇ ਲੱਖੇ ਨਾਲ ਗੱਲ ਕਰਦੇ ਆ। ਭਰਾਵਾ ਮੈਂ ਕੋਈ ਗੱਲ ਨਹੀਂ ਕਰਨੀ, ਕਿਰਪਾ ਕਰਕੇ ਮੈਥੋਂ ਇਹੋ ਜੀ ਕੋਈ ਉਮੀਦ ਨਾ ਰੱਖੀ। ਉਮੀਦ ਤਾਂ ਮੈਨੂੰ ਵੀ ਨਹੀਂ ਸੀ ਕਿ ਗਿਲ ਐਦਾਂ ਕਰੇਗਾ। ਮਾਹੀ ਮੈਂ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਸੱਚ ਪੁੱਛੇ ਤਾਂ ਮੈਨੂੰ ਗਿਲ ਤੋਂ ਇਹ ਉਮੀਦ ਨਹੀਂ ਸੀ। ਤੇਰੇ ਵਰਗੀ ਕੁੜੀ ਨਾਲ ਤਾਂ ਕੋਈ ਵੀ ਪਿਆਰ ਕਰ ਸਕਦਾ। ਦਰਅਸਲ ਮੈਂ ਵੀ ਤੇਰੇ ਨਾਲ ਬਹੁਤ ਪਿਆਰ ਕਰਦਾ। ਮੈਨੂੰ ਵੀ ਤੇਰੇ ਨਾਲ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਸੀ, ਪਰ ਮੈਂ ਆਪਣਾ ਪਿਆਰ ਆਪਣੇ ਸੀਨੇ ਵਿੱਚ ਹੀ ਦਫਨ ਕਰ ਲਿਆ। ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਗਿਲ ਆ ਰਿਹਾ। ਆਈ ਲਵ ਯੂ ਲੱਖੇ। ਮਾਹੀ ਉਹ
ਚਲਾ ਗਿਆ? ਹਾਂ ਚਲਾ ਗਿਆ। ਮੇਰੀ ਗੱਲ ਦਾ ਬੁਰਾ ਨਾ ਮੰਨੀ, ਮੈਂ ਤੈਨੂੰ ਆਈ ਲਵ ਯੂ ਕਹਿਣ ਦਾ ਡਰਾਮਾ ਕੀਤਾ ਸੀ, ਇਸੇ ਲਈ ਤਾਂ ਕਿ ਮੈਂ ਗਿਲ ਕੋਲੋਂ ਪਿੱਛਾ ਛੁਡਾ ਸਕਾਂ। ਦੇਖ, ਮੇਰੀ ਗੱਲ ਦਾ ਮਾਈਂਡ ਨਾ ਕਰੀ, ਮੈਂ ਤੈਨੂੰ ਪਿਆਰ ਨਹੀਂ ਕਰਦੀ। ਇਹ ਤੂੰ ਕੀ ਕੀਤਾ ਮਾਹੀ? ਕੀ ਮਤਲਬ? ਤੂੰ ਗਿਲ ਦੇ ਸਾਹਮਣੇ ਪ੍ਰਪੋਜ਼ ਕਰਕੇ ਚੰਗਾ ਨਹੀਂ ਕੀਤਾ। ਹੁਣ ਉਹ ਪਤਾ ਨਹੀਂ ਕੀ ਕਰੇਗਾ। ਮੈਂ ਤੈਨੂੰ ਆਈ ਲਵ ਯੂ ਕਹਿਣ ਦਾ ਡਰਾਮਾ ਕੀਤਾ ਸੀ ਤਾਂ ਕਿ ਮੈਂ ਗਿਲ ਕੋਲੋਂ ਪਿੱਛਾ ਛੁਡਾ ਸਕਾਂ। ਮੈਂ ਤੈਨੂੰ ਪਿਆਰ ਨਹੀਂ ਕਰਦੀ। ਤੂੰ ਮੇਰੀ ਜਿੱਦ ਹੈ ਮਾਹੀ, ਤੈਨੂੰ ਮੈਂ ਹਰ ਕੀਮਤ ਤੇ ਹਾਸਲ ਕਰਕੇ ਰਹਾਂਗਾ। ਕੀ ਹੋਇਆ? ਕਿਹਨੇ ਕੀਤਾ ਸਭ ਕੁਝ? ਕਿਤੇ ਸਾਰਾ ਕੁਝ ਗਿਲ ਨੇ ਤਾਂ ਨਹੀਂ ਕੀਤਾ? ਲੱਖੇ, ਕੀ ਹੋਇਆ ਵੀਰੇ? ਕਿੱਦਾਂ ਠੀਕ ਹੈ ਤੂੰ ਨਾ? ਕੀ ਹੋਇਆ ਕੀ ਇਹਨੂੰ? ਹੁਣ ਤਾਂ ਤੈਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਤੈਨੂੰ ਥੱਪੜ ਕਿਉਂ ਮਾਰਿਆ। ਤੂੰ ਵੀ ਸੋਚ ਰਿਹਾ ਹੋਵੇਗਾ ਨਾ, ਇੰਨੀ ਵੱਡੀ ਗਲਤੀ ਦੀ ਇੰਨੀ ਛੋਟੀ ਸਜ਼ਾ। ਸ਼ਰਮ ਆਣੀ ਚਾਹੀਦੀ ਹੈ ਤੈਨੂੰ। ਜਿਹੜਾ ਬੰਦਾ ਇੱਕ ਕੁੜੀ ਪਿੱਛੇ ਆਪਣੇ ਭਰਾ ਵਰਗੇ ਦੋਸਤ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦਾ, ਉਹ ਤਾਂ ਕੁਝ ਵੀ ਕਰ ਸਕਦਾ। ਪਤਾ ਹੈ ਤੈਨੂੰ, ਤੂੰ ਪਿਆਰ ਤੱਕ ਹੀ ਦੋਸਤੀ ਦੇ ਵੀ ਕਾਬਿਲ ਨਹੀਂ ਹੈਗਾ। ਅੱਜ ਤੱਕ ਤਾਂ ਮੈਂ ਕਿਹਾ ਨਹੀਂ, ਪਰ ਅੱਜ ਮੈਂ ਸ਼ਰੇਆਮ ਕਹਿੰਨੀ ਆ, ਮੈਂ ਲੱਖੇ ਨੂੰ ਪਿਆਰ ਕਰਦੀ ਆ। Yes, I love him. ਹੁਣ ਤੂੰ ਕਿੱਥੇ ਜਾ ਰਿਹਾ ਹੈ? ਗਿਲ ਮੇਰਾ ਦੋਸਤ ਹੈ ਮਾਹੀ, ਇਸ ਟਾਈਮ ਉਹ ਕੁਝ ਵੀ ਕਰ ਸਕਦਾ ਹੈ। ਜਿੱਤਦਾ ਹਰ ਜਾਂਦਾ, ਕੋਈ ਡੁੱਬਦਾ ਡੁੱਬਦਾ ਤਰ ਜਾਂਦਾ। ਕੋਈ ਜਿੱਤਦਾ ਜਿੱਤਦਾ ਹਰ ਜਾਂਦਾ, ਕੋਈ ਡੁੱਬਦਾ ਡੁੱਬਦਾ ਤਰ ਜਾਂਦਾ। ਇੱਕ ਦਿਲ ਨੂੰ ਤੋੜਨ ਵਾਲੇ ਮੁੜ ਮੁੜ ਚੇਤੇ ਆਉਂਦੇ ਨੇ। ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ। ਕੀਤਾ ਕੀ ਹੈ? ਮੈਂ ਕੀ ਕੀਤਾ? ਐਕਸੀਡੈਂਟ ਕਿਵੇਂ ਹੋਇਆ? ਬਸ ਮੈਂ ਜਾ ਰਿਹਾ ਸੀ, ਪਿੱਛੋਂ ਐਕਸੀਡੈਂਟ ਹੋ ਗਿਆ। ਮੈਨੂੰ ਸੱਚੋ ਸੱਚ ਦੱਸ, ਐਕਸੀਡੈਂਟ ਹੋਇਆ ਕਿਵੇਂ ਆ? ਮੈਂ ਉਹ ਤੂੰ ਇਹ ਡਰਾਮਾ ਕੀਤਾ ਕਿਉਂ ਹੈ? ਹਾਂ ਕੀਤਾ, ਮੈਨੂੰ ਜੋ ਚੰਗਾ ਲੱਗਦਾ ਮੈਂ ਕੀਤਾ। ਪਿਆਰ ਤੇ ਜੰਗ 'ਚ ਸਾਰਾ ਕੁਝ ਜਾਇਜ਼ ਹੁੰਦਾ। ਉਹ ਵੱਖਰੀ ਗੱਲ ਹੈ ਕਿ ਤੂੰ ਹਾਰ ਗਿਆ ਤੇ ਮੈਂ ਜਿੱਤ ਗਿਆ। ਵੈਸੇ ਵੀ ਮਾਹੀ ਤੇਰੇ ਨਾਲ ਨਫ਼ਰਤ ਕਰਦੀ ਸੀ, ਬੇਸ਼ੱਕ ਪਿਆਰ ਮੇਰੇ ਨਾਲ ਵੀ ਨਹੀਂ ਕਰਦੀ ਸੀ। ਕੀ ਹੋਇਆ ਜੋ ਤੇਰੇ ਲਈ ਨਫ਼ਰਤ ਨੂੰ ਆਪਣੇ ਪਿਆਰ 'ਚ ਤਬਦੀਲ ਕੀਤਾ? ਕੀ ਗੁਨਾਹ ਕੀਤਾ? ਵਾਹ ਵਾਹ ਲੱਖਾ ਸਿਆਂ, ਵਾਹ ਵਾਹ। ਇੰਨਾ ਵੱਡਾ ਆਸ਼ਿਕ ਹੈ ਤੂੰ? ਮਾਹੀ ਨੂੰ ਹਾਸਲ ਕਰਨ ਲਈ ਆਪਣੇ ਯਾਰ ਨੂੰ ਧੋਖਾ ਦੇਤਾ। ਬਹੁਤ ਪਿਆਰ ਕਰਦਾ ਮਾਹੀ ਨੂੰ। ਹੈ ਜਾ ਯਾਰ, ਮਾਹੀ ਅੱਜ ਤੋਂ ਤੇਰੀ। ਜਾ ਮਾਹੀ, ਮਾਹੀ ਪਾਰਟੀ ਕਰ। ਤੂੰ ਮਾਹੀ ਨੂੰ ਆਈ ਲਵ ਯੂ ਕਹਤਾ? ਨਹੀਂ। ਕਹਿ ਦੇ। ਉਹ ਗੱਲ ਤਾਂ ਸੁਣ। ਅੱਜ ਤੋਂ ਬਾਅਦ ਮਾਹੀ ਹਮੇਸ਼ਾ ਲਈ ਤੇਰੀ ਹੋ ਜਾਣੀ ਹੈ ਯਾਰ। ਇੱਕ ਵਾਰ ਦਿਲ ਭਰ ਕੇ ਦੇਖ ਤਾਂ ਲੈਣ ਦੇ। ਜਾ ਯਾਰ। ਕੌਣ? ਕੀ? ਮਾਹੀ, I love you। ਮਾਰੇਗਾ, ਪੱਟੇਗਾ, ਲੁੱਟੇਗਾ ਜਮਾਈ। ਕੀ ਹੋਇਆ? ਹਸਤਾ ਤੈਨੂੰ ਮਾਹੀ ਨੇ ਪ੍ਰਪੋਜ਼ ਕੀਤਾ ਸੀ ਨਾ, ਪ੍ਰੀਤ ਦੇ ਕਰਕੇ ਮੈਂ ਸੁਸਾਈਡ ਕਰ ਗਿਆ। ਮੈਨੂੰ ਓਹੋ। ਕਦੋਂ? ਕਿਵੇਂ? ਕਿੱਥੇ? ਕੁਝ ਨਾ ਕਰੇ ਯਾਰ। ਆਉਂਦੇ ਨੇ ਵੀ ਆਉਂਦੇ ਨੇ।
ਫਿਰ ਦੁਪਹਿਰ ਵੇਲੇ ਪੀ ਕੇ ਸੁੱਤਾ ਪਿਆ ਤੇ ਸਾਰੇ ਕਾਲਜ 'ਚ ਕੀ ਝੂਠੀਆਂ ਖਬਰਾਂ ਫੈਲਾਈ ਜਾਂਦਾ ਕਿ ਪ੍ਰੀਤ ਨੇ ਸੁਸਾਈਡ ਕਰ ਲਈ। ਪ੍ਰੀਤ ਕੀ ਬੋਲੀ ਜਾਨੀ ਆ ਯਾਰ? ਕੁਝ ਮਜਬੂਰੀਆਂ ਸੀ ਭਾਬੀ ਰਾਤ। ਭਾਬੀ? ਤੂੰ ਮੈਨੂੰ ਭਾਬੀ ਕਿਹਾ? ਤੂੰ ਲੱਖੇ ਨੂੰ ਪਿਆਰ ਕਰਦੀ ਆ ਨਾ? ਹਾਂ। ਮੈਂ ਸਭ ਜਾਣਦਾ। ਮੈਂ ਵੀ ਮਾਹੀ ਨੂੰ ਬਹੁਤ ਪਿਆਰ ਕਰਦਾ। ਉਦੋਂ ਨਾ ਲੱਖਾ ਨਾਲੇ ਉਹਨੂੰ ਜੱਫੀ ਪਾਉਣ ਲੱਗਿਆ ਸੀ, ਨਾਲੇ ਲਵ ਯੂ ਕਹਿਣ ਲੱਗਿਆ ਸੀ। ਇਸ ਕਰਕੇ ਤੇਰੇ ਸੁਸਾਈਡ ਦੀ ਝੂਠੀ ਖਬਰ ਬਣਾਉਣੀ ਪਈ ਮੈਨੂੰ। ਮੈਥੋਂ ਬਰਦਾਸ਼ਤ ਨਹੀਂ ਹੁੰਦਾ ਸੀ ਯਾਰ। ਪਿਆਰ 'ਚ ਹਾਰੇ ਤੇ ਟੁੱਟੇ ਹੋਏ ਤਾਰੇ ਦੀ ਕੋਈ ਹੋਂਦ ਨਹੀਂ ਹੁੰਦੀ। ਇਹ ਜੀ ਜ਼ਿੰਦਗੀ ਨਾਲੋਂ ਤਾਂ ਮਰ ਜਾਣੀ ਚੰਗਾ। ਸਬਰ ਰੱਖ ਪ੍ਰੀਤ। ਰੱਬ ਪਿਆਰ ਕਰਨ ਵਾਲਿਆਂ ਦੇ ਇਮਤਿਹਾਨ ਬਹੁਤ ਲੈਂਦਾ ਤੇ ਹਮੇਸ਼ਾ ਲੈਂਦਾ ਆਇਆ ਯਾਰ। ਨਾਲੇ ਜੇ ਸਾਡੇ ਪਿਆਰ ਸੱਚਾਈ ਹੋਈ ਨਾ, ਸਾਨੂੰ ਸਾਡਾ ਪਿਆਰ ਮਿਲੂਗਾ ਵੀ ਜ਼ਰੂਰ। ਲੱਖੇ ਲੱਖੇ ਰੋਕ, ਬਾਈਕ ਰੋਕ। ਕੋਈ ਪੁੱਛਣ ਵਾਲੀ ਗੱਲ ਆ? ਬੰਦੇ ਵਿਦੇਸੀਆਂ ਪੀਨੇ ਵਿਦੇਸੀਆਂ ਬੰਦੇ ਉਹ ਜਸਾ ਸੇ ਪੜ ਲਿਆ ਕਰੋ। ਆਸ਼ਕੀਆਂ 'ਚ ਕੁਛ ਨਹੀਂ ਰੱਖਿਆ ਵੀਰੇ, ਰੋਲ ਕੇ ਰੱਖ ਦਿੰਦੀਆਂ ਰੋਲ ਕੇ। ਤੈਨੂੰ ਕੀ ਹੋ ਗਿਆ ਮਾਹੀ? ਮੈਨੂੰ ਕੁਝ ਨਹੀਂ ਹੋਇਆ। ਜੋ ਕੁਝ ਵੀ ਹੋਇਆ ਬਹੁਤ ਬੁਰਾ ਹੋਇਆ। ਪਰ ਦੱਸ ਤਾਂ ਸਹੀ ਹੋਇਆ ਕੀ ਹੈ? ਮੇਰੇ ਚਾਚੇ ਨੇ ਸਾਨੂੰ ਦੋਨਾਂ ਨੂੰ ਇਕੱਠੇ ਵੇਖ ਲਿਆ। ਯਾਰ ਤੇਰਾ ਚਾਚਾ ਹੀ ਹੈ, ਕੋਈ ਕੈਦੋਂ ਤਾਂ ਨਹੀਂ ਜਿਹੜਾ ਜ਼ਹਿਰ ਦੇ ਕੇ ਮਾਰ ਦਊ। ਲੱਖੇ ਤੂੰ ਨਹੀਂ ਜਾਣਦਾ ਮੇਰੀ ਫੈਮਿਲੀ ਨੂੰ। ਮੇਰੇ ਪਾਪਾ ਗੁਰਪ੍ਰਤਾਪ ਸਿੰਘ ਬਾਜਵਾ, ਤੂੰ ਨਹੀਂ ਜਾਣਦਾ ਉਹਨਾਂ ਦੇ ਬਾਰੇ। ਉਹਨਾਂ ਨੇ ਅੱਜ ਤੱਕ 8-10 ਕਤਲ ਕੀਤੇ ਨੇ ਤੇ ਕਿਸੇ ਦੀ ਵੀ ਜ਼ਰੂਰਤ ਨਹੀਂ ਪਈ ਅੱਜ ਤੱਕ ਉਹਨਾਂ ਦੇ ਖਿਲਾਫ ਜਾਣ ਦੀ। ਤੇ ਉਹ ਸਾਡੇ ਪਿਆਰ ਨੂੰ ਕਦੇ ਵੀ ਪ੍ਰਵਾਨਗੀ ਨਹੀਂ ਦੇਣਗੇ। ਤੇ ਹੁਣ ਤੱਕ ਤਾਂ ਚਾਚਾ ਜੀ ਨੇ ਉਹਨਾਂ ਨੂੰ ਕਾਲ ਕਰਕੇ ਵੀ ਦੱਸ ਦਿੱਤਾ ਹੋਣਾ। ਪਤਾ ਨਹੀਂ ਕੀ ਹੋਏਗਾ। ਸਾਡੀ ਦੂਰੀ ਹੈ ਤੇਰੀ ਕੋਈ ਹੈ ਮੈਨੂੰ ਚੂਰੀ ਹੈ। ਉਦਾਸ ਬੈਠੇ ਹੋ? ਦੇਵਦਾਸ ਮੂਵੀ ਦੇਖ ਕੇ ਆਏ ਹੋ? ਦੇਖ ਦਿਮਾਗ ਖਰਾਬ ਨਾ ਕਰ, ਜਾ ਇੱਥੋਂ। ਸਾਲਿਓ ਤੁਹਾਡੇ ਚਿਹਰਿਆਂ ਤੇ ਉਦਾਸੀ ਚੰਗੀ ਨਹੀਂ ਲੱਗਦੀ। ਤੇ ਅਸੀਂ ਕੀ ਪਾਗਲਾਂ ਦੀ ਤਰ੍ਹਾਂ ਹੱਸੀਏ? ਅਸੀਂ ਪਹਿਲਾਂ ਹੀ ਬਹੁਤ ਟੈਨਸ਼ਨ 'ਚ ਆ, ਸਾਨੂੰ ਹੋਰ ਟੈਨਸ਼ਨ ਨਾ ਦੇ। ਸਾਲਿਓ ਤੁਹਾਨੂੰ ਦੇਣ ਨਹੀਂ ਆਇਆ, ਤੁਹਾਡੀ ਲੈਣ ਆਇਆ ਟੈਨਸ਼ਨ। ਦੇਖ ਤੇਰੀ ਬੜੀ ਮਿਹਰਬਾਨੀ ਹੋਏਗੀ, ਜਾ ਇੱਥੋਂ। ਚੰਗਾ ਫੋਨ ਤੇ ਗੱਲ ਕਰਨੀ ਹੈ। ਲੈ ਜੋ ਲੈਣਾ ਨਾ ਲੈ, ਜਾ ਇੱਥੋਂ। ਹੁਣ ਤੂੰ ਦੱਸ ਕਰਨਾ ਕੀ ਹੈ? ਉਹੀ ਤਾਂ ਮੈਂ ਸੋਚ ਰਿਹਾ। ਹੈਲੋ ਸਰਦਾਰ ਸਾਹਿਬ, ਯਾਰ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੀ ਜਾਂਦਾ। ਤੁਸੀਂ ਯਾਰ ਐ ਕਿਵੇਂ ਪੱਕੀਆਂ ਪੜ ਦੋਏ? ਲੱਖਾਂ ਮੇਰਾ ਲੰਗੋਟੀਆ ਯਾਰ ਹੈ। ਮਾਹੀ ਉਹਨੂੰ ਸੱਚੇ ਦਿਲੋਂ ਪਿਆਰ ਕਰਦੀ ਹੈ। ਜਦੋਂ ਮੈਨੂੰ ਕੀ ਇਤਰਾਜ਼ ਨਹੀਂ, ਤੁਹਾਨੂੰ ਕੀ ਇਤਰਾਜ਼ ਹੈ? ਵਿਆਹ ਤਾਂ ਹੁਣ ਸਰਦਾਰ ਸਾਹਿਬ ਹੋ ਕੇ ਹੀ ਹਟੂ। ਜ਼ੁਬਾਨ ਹੈ ਉਹ ਵੀ ਕਿਹਦੇ ਨਾਲ ਗੱਲ ਕਰ ਰਹੇ? ਡੈਡੀ ਗਿੱਲ ਹੈ ਕੀ ਕੀਤਾ? ਉਹ ਤੁਹਾਡੇ ਜਿਹੜੀ ਥੋੜੀ ਬਹੁਤ ਉਮੀਦ ਸੀ ਨਾ ਸਾਡੇ ਮਿਲਣ ਦੀ, ਉਹ ਵੀ ਖਤਮ ਹੋ ਗਈ। ਹੁਣ ਤਾਂ ਤੂੰ ਮੈਨੂੰ ਭੁੱਲ ਹੀ ਜਾ। ਐਵੇਂ ਕਿਵੇਂ ਭੁੱਲ ਜਾ ਤੈਨੂੰ? ਭੁੱਲਣ ਦੀ ਕੋਈ ਲੋੜ ਨਹੀਂ, ਮੈਂ ਹੈਗਾ ਨਾ, ਮੈਂ ਕਰਾਉਂ ਤੁਹਾਡਾ ਵਿਆਹ। ਤੁਸੀਂ ਬਸ ਇਹ ਦੱਸੋ ਕੋਰਟ ਮੈਰਿਜ ਕਰਾਉਣੀ ਹੈ ਕਿ ਆਨੰਦ ਕਾਰਜ? ਆਨੰਦ ਕਾਰਜ। ਸੋਚ ਲਓ। ਆਨੰਦ ਕਾਰਜ। ਮੈਂ ਕਿਹਾ ਨਾ ਆਨੰਦ ਕਾਰਜ। ਮੈਂ ਕਹਿ ਰਿਹਾ ਕੋਰਟ ਮੈਰਿਜ। ਆਨੰਦ ਕਾਰਜ। ਕੋਰਟ ਮੈਰਿਜ। ਮੈਂ ਲਹਿੰਗਾ ਪਾਣਾ। ਚਾਹੇ ਲਹਿੰਗਾ ਪਾ ਚਾਹੇ ਸਾੜੀ, ਪਰ ਕੋਰਟ ਮੈਰਿਜ ਹੋਗੀ। ਆਨੰਦ ਕਾਰਜ। ਕੋਰਟ ਮੈਰਿਜ। ਆਨੰਦ ਕਾਰਜ। ਕੋਰਟ ਆਨੰਦ ਮੈਰਿਜ। ਕਾਰਜ। ਕੋਰਟ ਮੈਰਿਜ ਹੋਈ। ਆਨੰਦ ਕਾਰਜ। ਮੁਬਾਰਕਾਂ ਭਾਜੀ, ਆਜੋ ਤਿਆਰ ਆ ਸਭ। ਲੈ ਵੇ ਲਖਿਆ, ਗਿੱਲ ਸਾਹਿਬ ਨੇ ਆਪਣਾ ਪ੍ਰੋਮਿਸ ਨਿਭਾਤਾ। ਹੁਣ ਤੇਰਾ ਵਿਆਹ ਹੋਣ ਲੱਗਾ ਮਾਮਾ, ਹੁਣ ਤਾਂ ਖੁਸ਼ ਹੈ? ਉਹ ਖੁਸ਼ ਤੇ ਬਥੇਰਾ, ਪਰ ਮਾਹੀ ਦਾ ਫੋਨ ਹੀ ਨਹੀਂ ਲੱਗ ਰਿਹਾ। ਲੱਗ ਜੂ। ਹੈਲੋ ਲੱਖੇ, ਮੈਂ ਮਾਹੀ ਬੋਲ ਰਹੀ ਹਾਂ। ਮਾਹੀ ਕਿੱਥੇ ਆ ਤੂੰ? ਤੇਰਾ ਫੋਨ ਵੀ ਸਵਿਚ ਆਫ ਆ ਰਿਹਾ। ਲੱਖੇ ਮੈਂ ਬਠਿੰਡੇ ਆ। ਕੱਲ ਰਾਤੀ ਮੈਨੂੰ ਪਾਪਾ ਜੀ ਇੱਥੇ ਲੈ ਕੇ ਆ ਗਏ ਸੀ। ਹੁਣ ਮੇਰਾ ਵਿਆਹ ਵੀ ਪੱਕਾ ਕਰ ਦਿੱਤਾ। ਵਿਆਹ? ਹਾਂ ਵਿਆਹ। ਕਿਹਦੇ ਨਾਲ, ਕਿੱਥੇ, ਕਦੋਂ? ਸਾਡੇ ਨਾਲ ਦੇ ਹੀ ਪਿੰਡ 'ਚ ਇੱਕ ਮੁੰਡਾ ਰਹਿੰਦਾ। ਸਾਡੀ ਉਹਨਾਂ ਦੇ ਨਾਲ ਬਹੁਤ ਪੁਰਾਣੀ ਦੁਸ਼ਮਣੀ ਸੀ ਤੇ ਸਾਡੇ ਵਿਆਹ ਤੋਂ ਬਾਅਦ 'ਚ ਦੋਵਾਂ ਪਿੰਡਾਂ ਦੀ ਦੁਸ਼ਮਣੀ ਦੂਰ ਹੋ ਸਕਦੀ ਹੈ। ਜਿਹਦੇ ਨਾਲ ਮੇਰਾ ਵਿਆਹ ਹੋ ਰਿਹਾ ਨਾ, ਉਹਨੂੰ ਮੈਂ ਬਚਪਨ ਤੋਂ ਜਾਣਦੀ ਹਾਂ। ਉਹਦਾ ਨਾਮ ਹੈ ਜੱਗਾ। ਅੱਛਾ ਮੈਨੂੰ ਲੱਗਦਾ ਮੈਨੂੰ ਕੋਈ ਬੁਲਾ ਰਿਹਾ ਹੈ। ਮੈਂ ਫੋਨ ਰੱਖਦੀ ਹਾਂ ਤੇ ਮੈਨੂੰ ਇਸ ਨੰਬਰ ਤੇ ਕਾਲ ਨਾ ਕਰੀ, ਭੁੱਲ ਜਾ ਮੈਨੂੰ। ਹੈਲੋ ਹੈਲੋ ਓ ਮਾਹੀ। ਕੀ ਕਹਿੰਦੇ?
ਆਪਣੇ ਪਿੰਡ ਹੈ ਉਹਦੇ ਘਰਦਿਆਂ ਨੇ ਉਹਦਾ ਵਿਆਹ ਕਿਸੇ ਜੱਗੇ ਨਾਲ ਜ਼ਬਰਦਸਤੀ ਪੱਕਾ ਕਰ ਦਿੱਤਾ। ਤੇਰਾ ਤਾਂ ਹੋ ਗਿਆ ਮਾਮਾ ਕੰਮ। ਤੇਰੇ ਪਿਆਰ ਨੂੰ ਤਾਂ ਲੱਗ ਗਿਆ ਜੱਗੇ ਨਾਲ ਦਾ ਗ੍ਰਹਿਣ। ਮੌਤ ਦਾ ਦੂਸਰਾ ਨਾਮ ਹੈ ਉਹ ਜੱਗਾ। ਜੱਗੇ ਦੀ ਰਾਹ ਵਿੱਚ ਰੋੜਾ ਵੰਡ ਵਾਲੇ ਨੂੰ ਜੱਗਾ ਪਾੜ ਕੇ ਰੱਖ ਦਿੰਦਾ ਹੁੰਦਾ ਓਏ। ਮੈਂ ਤਾਜ ਬਣਾਵਾਂ ਕਿਸੇ ਲਈ ਮੇਰੀ ਮਮਤਾ। ਓਏ 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 ਸਵੇਰੇ ਸਵੇਰੇ ਕਿੱਧਰ? ਉਹ ਵੀ ਗਿੱਲ ਸਾਹਿਬ ਨੂੰ ਬਿਨਾਂ ਦੱਸੇ ਹੀ ਹੈ। ਮਾਹੀ ਨੂੰ ਲੈਣ ਉਹਦੇ ਪਿੰਡ ਚੱਲਿਆ। ਤੇਰਾ ਦਿਮਾਗ ਠੀਕ ਹੈ? ਤੈਨੂੰ ਪਤਾ ਬੰਦੇ ਕਿੰਨੇ ਖਤਰਨਾਕ ਨੇ ਉਹ। ਮੈਨੂੰ ਸਭ ਪਤਾ, ਪਰ ਮੈਂ ਮਾਹੀ ਤੋਂ ਬਿਨਾਂ ਜੀ ਨਹੀਂ ਸਕਦਾ। ਮੈਂ ਜੀ ਸਕਦਾ ਤੇਰੇ ਬਿਨਾਂ ਹੈ? ਜਿਗਰੀ ਯਾਰ ਆ ਮੇਰਾ ਤੂੰ। ਜੇ ਤੈਨੂੰ ਕੁਝ ਹੋ ਗਿਆ ਫੇਰ ਤੂੰ ਮਾਹੀ ਕੋ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਬੈਠ ਤੇ ਫਿਰ ਜਾਊਗਾ ਕੌਣ? ਗਿੱਲ ਸਾਹਿਬ ਜਾਣਗੇ ਉੱਥੇ ਨਾ। ਤੂੰ ਉੱਥੇ ਜਾ ਕੇ ਕੀ ਕਹੇਂਗਾ? ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਆ? ਗੋਲੀਆਂ ਮਾਰ ਮਾਰ ਕੇ ਛਾਣਨੀ ਬਣਾ ਦੇਣਗੇ ਤੇਰੀ ਆਟੇ ਵਾਲੀ। ਉੱਥੇ ਪਹਿਲਾਂ ਗਿੱਲ ਸਾਹਿਬ ਜਾਣਗੇ, ਫਿਰ ਤੈਨੂੰ ਬੁਲਾਉਣਗੇ, ਫਿਰ ਉਹਨਾਂ ਨੂੰ ਸਮਝਾਉਣਗੇ ਕਿ ਤੁਹਾਡੀ ਮਾਹੀ ਨੂੰ ਮੇਰੇ ਯਾਰ ਵਰਗਾ ਮੋਮਬੱਤੀ ਲੈ ਕੇ ਨਹੀਂ ਲੱਭਣਾ। ਫਿਰ ਮੇਰਾ ਯਾਰ ਵੀ ਖੁਸ਼ ਤੇ ਮਾਹੀ ਵੀ ਖੁਸ਼। अब भाई जी अपने बाजवा साहब का घर किहड़ा है? ਤੂੰ ਕੌਣ ਹੈ ਓਏ? ਪਹਿਲਾਂ ਤਾਂ ਕਦੀ ਦੇਖਿਆ ਨਹੀਂ। ਨਾਲੇ ਕੀ ਕੰਮ ਹੈ ਤੈਨੂੰ ਬਾਜਵਾ ਸਾਹਿਬ ਨਾਲ? ਨਾ ਤੂੰ ਇਸ ਇਲਾਕੇ ਦਾ ਐਸਐਚਓ ਲੱਗਿਆ ਹੋਇਆ ਜਿਹੜਾ ਇੰਨੀ ਗੱਲ ਪੁੱਛਦਾ ਉਹ ਵੀ ਗਿੱਲ ਸਾਹਿਬ ਨੂੰ। ਬਕਵਾਸ ਬੰਦ ਕਰ ਓਏ। ਜਿਨ੍ਹਾਂ ਨਾਲ ਤੂੰ ਗੱਲ ਕਰਦਾ ਪਿਆ ਨਾ ਬਾਜਵਾ ਸਾਹਿਬ ਦੇ ਹੋਣ ਵਾਲੇ ਜਵਾਈ ਨੇ। ਹੈ ਮਤਲਬ ਤੁਸੀਂ ਹੋ ਜੱਗਾ ਬਾਈ ਜੀ? ਤੈਨੂੰ ਕਿਵੇਂ ਪਤਾ ਮੈਂ ਜੱਗਾ ਓਏ? ਬਾਈ ਜੀ ਮੈਂ ਕੱਲਾ ਨਹੀਂ, ਮੇਰੇ ਨਾਲ ਨਾਲ ਮੇਰਾ ਸਾਰਾ ਪਿੰਡ ਤੇ ਸਾਰੀ ਦੁਨੀਆ ਜਾਣਦੀ ਹੈ ਜੱਗੇ ਬਾਈ ਨੂੰ। ਸਾਰੀ ਦੁਨੀਆ ਜਾਣਦੀ ਹੈ ਜੱਗੇ ਬਾਈ ਨੂੰ। ਨਾ ਜੱਗੇ ਬਾਈ ਨੇ ਅੱਜ ਤੱਕ ਪਿੰਡੋਂ ਪੈਰ ਤਾਂ ਬਾਹਰ ਪਾਇਆ ਨਹੀਂ। ਪਿੰਡੋਂ ਬਾਹਰ ਪੈਰ ਨਹੀਂ ਪਾਇਆ। ਉਹ ਢਿੱਡਲਾ ਜਾ ਭਾਵੇਂ ਪਿੰਡ 'ਚ ਹੀ ਰਹਿੰਦਾ ਹੈ, ਪਰ ਜੱਗੇ ਬਾਈ ਦੇ ਕੈਨੇਡਾ ਅਮਰੀਕਾ ਤੱਕ ਚਰਚੇ ਨੇ। ਕੈਨੇਡਾ ਅਮਰੀਕਾ? ਕੈਨੇਡਾ ਅਮਰੀਕਾ 'ਚ ਬਾਹਰਲੇ ਮੁਲਕਾਂ 'ਚ ਗੋਰੀਆਂ ਆਪਸ ਵਿੱਚ ਲੜਦੀਆਂ ਜੱਗੇ ਬਾਈ ਪਿੱਛੇ। ਕੀ ਕਹਿੰਦੀ? ਇੱਕ ਕਹਿੰਦੀ ਮੈਂ ਵਿਆਹ ਕਰਾਉਣਾ, ਦੂਜੀ ਕਹਿੰਦੀ ਮੈਂ ਕਰਾਉਣਾ, ਤੀਜੀ ਕਹਿੰਦੀ ਮੈਂ ਕਰਾਉਣਾ। ਬਾਈ ਜੀ ਫੇਰ ਕੀ ਸਮਝਾਦੀਆਂ ਗਿੱਲ ਸਾਹਿਬ ਨੇ ਕਿ ਜੱਗਾ ਬਾਈ ਤਾਂ ਬਾਜਵਾ ਸਾਹਿਬ ਦੀ ਕੁੜੀ ਨਾਲ ਹੀ ਵਿਆਹ ਕਰਾਉ ਮਾਹੀ ਨਾਲ। ਬਿਲਕੁਲ। ਇਹ ਸੁਣਦੀ ਸਾਰ ਤਿੰਨ ਚਾਰ ਨੇ ਆਪਣੀਆਂ ਨਸਾਂ ਕੱਢ ਲਈਆਂ, ਦੋ ਤਿੰਨ ਨੇ ਕਣਕ ਵਾਲੀਆਂ ਗੋਲੀਆਂ ਖਾ ਲੀਆਂ। ਕਣਕ ਵਾਲੀਆਂ ਗੋਲੀਆਂ? ਹਾਂ ਬਾਈ ਜੀ ਮਿਲਦੀ ਆ ਉੱਥੇ? ਉਹ ਤਾਂ ਗੋਲੀਆਂ ਨੂੰ ਗੋਲੀ ਮਾਰ ਯਾਰ। ਇੱਕ ਦਿਨ ਓਬਾਮਾ ਮਿਲਿਆ ਬਾਈ ਮੈਨੂੰ। ਓਬਾਮਾ? ਅਮਰੀਕਾ ਵਾਲਾ ਯਾਰ। ਅੱਛਾ। ਬੜਾ ਹੀ ਦੁਖੀ ਸੀ, ਆਪਣੀ ਕੁੜੀ ਨੂੰ ਨਾਲ ਲਈ ਫਿਰਦਾ ਸੀ। ਕਹਿੰਦਾ ਜੇ ਮੇਰੀ ਕੁੜੀ ਦਾ ਵਿਆਹ ਜੱਗੇ ਨਾਲ ਨਾ ਹੋਇਆ ਨਾ ਤੇ ਮੇਰੀ ਕੁੜੀ ਤਾਂ ਜ਼ਹਿਰ ਖਾ ਕੇ ਮਰ ਜੂ। ਰਿਸ਼ਤਾ ਆਇਆ ਕਿਉਂ ਨਹੀਂ ਜਾ? ਬਾਈ ਵਿੱਚ ਮੋਦੀ ਭਾਨੀ ਮਾਰ ਗਿਆ। ਓਹੋ ਮੈਂ ਕਿ ਉਹਦੀ ਕੁਰਸੀ ਖੋਲੀ? ਕੁਰਸੀ ਨਹੀਂ ਕੋਈ, ਵਿੱਚ ਗੱਲ ਹੋਰ ਸੀ। ਨਵਾਬ ਸ਼ਰੀਫ ਉਹਦੇ ਘਰੇ ਆਪਣੀ ਕੁੜੀ ਨੂੰ ਲਈ ਬੈਠਾ ਸੀ। ਕਹਿੰਦਾ ਜੇ ਦੋਨਾਂ ਦੇਸ਼ਾਂ ਦੇ ਸੰਬੰਧ ਕਾਇਮ ਰੱਖਣੇ ਨੇ ਨਾ ਤੇ ਮੇਰੀ ਕੁੜੀ ਦਾ ਵਿਆਹ ਜੱਗੇ ਨਾਲ ਕਰਾਓ। ਯਾਰ ਮੋਦੀ ਸਾਹਿਬ ਨਾ ਛੜਿਆਂ 'ਚ ਨਾ ਵਿਆਹਾਂ 'ਚ, ਇਹ ਮੇਰੇ ਵਿਆਹ 'ਚ ਕਿਉਂ ਸਿਆਸਤ ਕਰੀ ਜਾਂਦੇ ਆ? ਨਾਲੇ ਬਾਈ ਜੀ ਆ ਮੋਦੀ ਸਾਹਿਬ ਨੂੰ ਸਮਝਾ ਲਓ, ਜੇ ਆ ਵਿਚੋਲਗਿਰੀ ਜੀ ਛੱਡਣਗੇ ਨਾ ਤਾਂ ਹੀ ਚੰਗੇ ਦਿਨ ਆਉਣਗੇ। ਸਾਲਿਆ ਮੇਰੇ ਚੰਗੇ ਦਿਨ ਤਾਂ ਮੇਰੀ ਮਾਹੀ ਨਾਲ। ਮੈਂ ਤਾਂ ਮਾਹੀ ਨਾਲ ਹੀ ਵਿਆਹ ਕਰਾਉਂ। ਮੈਂ ਨਾਲੇ ਸਾਲਿਆ ਛੋਲੇ ਲੈਣੇ ਨੇ ਨਵਾਬ ਸ਼ਰੀਫ ਤੋਂ ਤੇ ਅਬਾਮੇ ਤੋਂ। ਬਿਲਕੁਲ। ਨਾਲੇ ਗੱਲ ਸੁਣੋ ਇੱਕ ਲੈਣਿਆ। ਆ ਜਾ ਸਾਡੇ ਮਿੱਤਰ ਗਿੱਲ ਸਾਹਿਬ ਨੂੰ ਮੇਰੇ ਸਹੁਰਿਆਂ ਦੇ ਘਰੇ ਛੱਡ ਕੇ ਆ ਓਏ। ਆ ਜਾਓ ਗਿੱਲ ਸਾਹਿਬ। ਉਹ ਕਹਿੰਦਾ ਗੰਡਾ ਜਾਂ ਮਰਨਾ ਭੇਜ। ਕਮਾਲ ਹੈ ਯਾਰ, ਮੈਂ ਇੰਨਾ ਮਸ਼ਹੂਰ ਹੋ ਗਿਆ। ਸਾਰੀ ਦੁਨੀਆ ਦੀਆਂ ਕੁੜੀਆਂ ਮੇਰੇ ਪਿੱਛੇ ਤੇ ਮੈਂ ਮਾਹੀ ਪਿੱਛੇ। ਜੱਗੇ ਪੁੱਤ ਰੋਟੀ ਖਾ ਲੈ, ਬਾਹਰ ਆ ਕੇ ਠੰਡੀ ਹੋ ਗਈ। ਕੀ ਕਰਾਂ ਬਾਪੂ, ਆ ਭੁੱਖ ਤਾਂ ਤੇਰੀ ਨੂੰਹ ਹੀ ਨਹੀਂ ਲੱਗਣ ਦਿੰਦੀ। ਮੈਂ ਤਾਂ ਬਸ ਇਹਨੂੰ ਵੇਖ ਵੇਖ ਕੇ ਹੀ ਰੱਜ ਜਾਣਾ। ਭਾਈ ਜੀ ਉਹ ਰਹੀ ਬਾਜਵਾ ਸਾਹਿਬ ਦੀ ਹਵੇਲੀ। ਇਹ ਤੋਂ ਅੱਗੇ ਹੁਣ ਤੁਹਾਨੂੰ ਆਪ ਹੀ ਜਾਣਾ ਪਊ। ਕਿਉਂ? ਕਿਉਂਕਿ ਦੁਸ਼ਮਣੀ ਹੱਲੇ ਮੁੱਕੀ ਨਹੀਂ ਰਹਿੰਦੀ ਆ। ਨਾਲੇ ਭਾਈ ਤੂੰ ਵੀ ਧਿਆਨ ਨਾਲ ਜਾਈ, ਬੜੇ ਖਤਰਨਾਕ ਬੰਦੇ ਆ। ਬੰਦਾ ਮਾਰਨ ਲੱਗੇ ਦੇਰ ਨਹੀਂ ਲਾਂਦੇ। ਬਾਈ ਜੀ ਨੇ ਕੁਝ ਚੋਰੀ ਚਾਰੀ
ਕੀਤੀ ਹੈ ਕੋਈ ਪਿੰਡ ਦੀ ਕੁੜੀ ਚੜੀ ਹੈ ਪੱਕਾ ਕੋਈ ਬਾਜਵਾ ਸਾਹਿਬ ਨਾਲ ਬਦਤਮੀਜੀ ਕੀਤੀ ਹੋਣੀ ਹੈ ਜਾਨੋਂ ਮਾਰ ਦੇਣਾ ਸਾਲਾ ਤੇ ਵਿਚਾਰੇ ਨੇ ਕੀਤਾ ਕੀ ਹੈ ਇਹ ਹਰਾਮ ਜਾਦੇ ਨੇ ਪਿੰਡ ਦੀ ਕੁੜੀ ਦੀ ਕਤਲ ਬੋਲਦੀ ਮੈਂ ਵੀ ਇਹ ਕਰਨਾ ਧੁੱਖ ਲੈਣਾ ਮਿਲ ਗਿਆ ਉਹ ਵੀ ਕਹਿੰਦਾ ਸੀ ਬੰਦਾ ਮਰਨ ਲੱਗਾ ਦੇਰ ਨਹੀਂ ਲਾਉਂਦੇ ਤੇਰਾ ਹੋ ਗਿਆ ਕੰਮ ਤੇਰੇ ਨਾਲ ਵੀ ਕਿਤੇ ਗਿਲ ਤੂੰ ਇੱਥੇ ਉਹ ਯਾਰ ਮਾਹੀ ਮੈਂ ਤਾਂ ਇੱਥੇ ਆ ਸਾਰਾ ਕੁਝ ਕੀ ਹੋ ਰਿਹਾ ਹੈ ਇਹ ਤਾਂ ਚੱਲਦਾ ਹੀ ਰਹਿੰਦਾ ਤੂੰ ਦੱਸ ਤੂੰ ਇੱਥੇ ਕੀ ਕਰ ਰਿਹਾ ਵੈਸੇ ਤਾਂ ਸਹੁਰਿਆਂ ਦੇ ਘਰੇ ਪਹਿਲਾਂ ਲਾੜਾ ਜਾਂਦਾ ਹੁੰਦਾ ਪਰ ਇਹ ਪਹਿਲਾ ਸਹੁਰਾ ਪਰਿਵਾਰ ਹੈ ਜਿੱਥੇ ਸਰਵਾਲਾ ਪਹਿਲਾਂ ਆ ਗਿਆ ਤੇ ਲਾੜਾ ਬਾਅਦ ਚ ਆਊ ਮਤਲਬ ਸਿੱਧਾ ਕਿ ਤੇਰਾ ਵਿਆਹ ਜੱਗੇ ਨਾਲੋਂ ਤੜਾ ਕੇ ਲੱਖੇ ਨਾਲ ਕਰਾਉਣ ਆਏ ਨੇ ਗਿੱਲ ਸਾਹਿਬ ਇਹ ਮੁੰਡਾ ਕੌਣ ਹੈ ਭਾਈ ਕੋਲ ਖੜਾ ਕੀ ਕਰਦਾ ਕਿਤੇ ਉਹ ਮੁੰਡਾ ਹੀ ਤਾਂ ਨਹੀਂ ਮਾਹੀ ਓਏ ਨਹੀਂ ਬਾਈ ਜੀ ਉਹ ਤਾਂ ਮੋਨਾ ਸੀ ਇਹਦੇ ਕਿਹੜਾ ਜਟਾਂ ਲਮਕਦੀਆਂ ਨੇ ਵਿਚੋਲਿਆਂ ਦੇ ਛਿੱਤਰ ਵੱਜਦੇ ਤਾਂ ਬਹੁਤ ਵਾਰ ਦੇਖੇ ਨੇ ਤੂੰ ਅੱਜ ਗੋਲੀ ਵੱਜਦੀ ਦੇਖੀ ਇਹ ਸਾਨੂੰ ਦੇਖ ਕੇ ਭੱਜਿਆ ਕਿਉਂ ਪੱਕਾ ਦੁਸ਼ਮਣ ਦਾ ਬੰਦਾ ਹੈ ਫੜ ਲਓ ਇਹਨੂੰ ਚੜ ਦਿਓ ਗੱਡੀ ਕੰਧ ਤੇ ਤਾਂ ਇਉਂ ਚੜ ਚੱਲਿਆ ਸੀ ਜਿਵੇਂ ਸ਼ਿਕਾਰੀ ਕੁੱਤੇ ਨੂੰ ਦੇਖ ਕੇ ਕੁੱਕੜ ਰੂੜੀ ਤੇ ਚੜਦਾ ਹੁੰਦਾ ਹੈ ਗੁਰਬਾਜ਼ ਬਾਈ ਜੀ 1 2 3 ਗਿਣ ਕੇ ਗੋਲੀ ਮਾਰਦਾ ਸਾਲੇ ਨੂੰ ਇੱਕ ਵੀ ਸਾਲਾ ਤੇਰਾ ਪੈਣ ਲੱਗਿਆ ਭੋਗ ਤੈਨੂੰ ਵੀ ਸਾਲੇ ਹੱਡੀਆਂ ਚੱਕ ਚੱਕ ਪੰਗੇ ਲੈਣ ਦੀ ਬਹੁਤ ਆਦਤ ਸੀ 2 ਇਹ ਸੱਚਾ ਪਾਸ਼ਾ ਵਿਚਾਲਾ ਮੈਨੂੰ ਇਹਨੂੰ ਕਦੇ ਮਾਰ ਦਿਓ ਇਹ ਤਾਂ ਗੇਲ ਹੈ ਇਹਨੇ ਤਾਂ ਸਾਡੀ ਮਾਹੀ ਦੀ ਜਾਨ ਬਚਾਈ ਹੈ ਕਾਲਜ ਦੇ ਗੁੰਡਿਆਂ ਤੋਂ ਚੱਲ ਯਾਰ ਰੱਬਾ ਹਾਂ ਡੈਡੀ ਜੀ ਇਹ ਗਿੱਲ ਹੈ ਜੇ ਉਸ ਦਿਨ ਇਹ ਨਾ ਹੁੰਦਾ ਨਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ सर बेटा तेरे नाल थोड़ी ज्यादती होगी वैसे जो एहसान तू मेरे ते कीता वो मैं जिंदगी पर नहीं भुला सकता जब तक माही दा ब्याह नहीं हुंदा तू मेरे घर रहेगा मेरा मेहमान बन के ਗਿੱਲ ਮੇਰਾ ਵਿਆਹ ਤੜਵਾਉਣਾ ਨਾ ਇੰਨਾ ਆਸਾਨ ਨਹੀਂ ਹੈਗਾ ਡੈਡੀ ਨੇ ਜ਼ੁਬਾਨ ਦਿੱਤੀ ਆ ਉਹਨਾਂ ਦੀ ਗਰਦਨ ਕੱਟ ਸਕਦੀ ਆ ਪਰ ਜ਼ੁਬਾਨ ਕਦੇ ਨਹੀਂ ਬਦਲ ਸਕਦੀ ਤੂੰ ਬਿਲਕੁਲ ਫਿਕਰ ਨਾ ਕਰ ਮੈਂ ਪੂਰੀਆਂ ਤਿਆਰੀਆਂ ਨਾਲ ਆਇਆ ਤਿਆਰੀਆਂ ਤਾਂ ਤੇਰੀਆਂ ਮੈਂ ਦੇਖ ਹੀ ਲਿੱਤੀਆਂ ਨੇ ਜੇ ਮੈਂ ਦਾਦੀ ਨੂੰ ਨਾ ਬੁਲਾਉਂਦੀ ਨਾ ਤਾਂ ਹੁਣ ਤੱਕ ਤੇਰਾ ਭੋਗ ਪੈ ਜਾਣਾ ਸੀ ਗਿੱਲ ਸਾਹਿਬ ਦਾ ਭੋਗ ਪਾਉਣਾ ਇੰਨਾ ਸੌਖਾ ਨਹੀਂ ਮੈਂ ਤਾਂ ਤੇਰੇ ਪਿਓ ਦੀ ਤਾਕਤ ਨਾਪਦਾ ਸੀ ਯਾਰ ਪਰ ਵਿਆਹ ਤਾਂ ਮੇਰਾ ਸਿਰ ਤੇ ਆਇਆ ਖੜਾ ਹੈ ਤੂੰ ਦੇਖ ਸੇ ਮੈਂ ਕਰਦਾ ਕੀ ਆ ਅੱਛਾ। ਹੋਰ ਜੋ ਮਰਜ਼ੀ ਹੋਈ ਜਾਵੇ ਪਰ ਤੇਰਾ ਵਿਆਹ ਜੱਗੇ ਨਾਲ ਨਹੀਂ ਹੋਣ ਦਿੰਦਾ ਮੈਂ ਇੱਕ ਮਿੰਟ ਹਾਂ ਗੱਲ ਕਿੱਥੇ ਆ ਤੂੰ ਸਹੁਰਿਆਂ ਦੇ ਪਿੰਡਾਂ ਤੇਰੇ ਤੂੰ ਠੀਕ ਤੇ ਹੈ ਨਾ ਮੈਨੂੰ ਤਾਂ ਪੂਰਾ ਜਵਾਈਆਂ ਵਾਂਗੂ ਰੱਖਿਆ ਅਗਲਿਆਂ ਨੇ ਸਾਲਾ ਤੇਰੇ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਜਿਹੜਾ ਹਰੇਕ ਬੰਦੇ ਨੂੰ ਬਸ ਕਰ ਲੈਣਾ ਇਹ ਤਾਂ ਮੈਂ ਹੀ ਜਾਣਦਾ ਅੱਜ ਗਿੱਦੜ ਸਿੰਘੀ ਕਿੱਦਾਂ ਲੋਟ ਆਈ ਹੈ ਮੇਰੇ ਮੇਰੀ ਗੱਲ ਕਰਾ ਲੱਖੇ ਨਾਲ ਹੈਲੋ ਲੱਖੇ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਇਹ ਵੀ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ ਇਹ ਦਿਲ ਦਾ ਮਾਮਲਾ ਹੈ ਦਿਲ ਦਾ ਮਾਮਲਾ बेटा शहर माँ बाप की करते ने अनाथ अंकल मैं माँ बाप तो मेरे बचपन से अनाथ आश्रम च पढ़िया जी मैं इस दुनिया ते मेरा कोई नहीं सिर्फ एक दोस्त है मेरा जिन्हें मैं बहुत प्यार करदा पढ़ाई तो बाद अगे की सोचा है पढ़ाई तो बाद हाले कुछ सोचा नहीं जी
ਫਿਲਹਾਲ ਤਾਂ ਮੇਰਾ ਇੱਕੋ ਮਕਸਦ ਹੈ ਜੀ, ਆਪਣੇ ਜਾਨ ਤੋਂ ਪਿਆਰੇ ਦੋਸਤ ਨੂੰ ਉਹਦੀ ਮੰਜ਼ਿਲ ਤੱਕ ਪਹੁੰਚਾਉਣਾ। ਬਾਈ ਜੀ ਅੱਜ ਸਵੇਰੇ ਸਵੇਰੇ ਪੀਣੀ ਸ਼ੁਰੂ ਕਰਤੀ ਹੈ। ਓਏ ਜਿਸ ਪਿੰਡ ਦੀਆਂ ਜਨਾਨੀਆਂ ਨੂੰ ਅਸੀਂ ਰੰਡੀਆਂ ਬਣਾਉਣ ਦੀ ਕਸਮ ਖਾਧੀ ਹੋਈ ਸੀ, ਅੱਜ ਉਸੇ ਪਿੰਡ ਦੀ ਕੁੜੀ ਯਾਨੀ ਕਿ ਮੇਰੇ ਸਭ ਤੋਂ ਵੱਡੇ ਦੁਸ਼ਮਣ ਦੀ ਧੀ ਨੂੰ ਘਰੇ ਬਹੂ ਬਣਾ ਕੇ ਲਿਆਉਣਾ ਪੈ ਰਿਹਾ। ਓਏ ਦੇਖ ਬਾਪੂ, ਗੱਲ ਸੁਣ ਲੈ ਕੰਨ ਖੋਲ ਕੇ ਮੇਰੀ। ਮਾਹੀ ਮੇਰਾ ਬਚਪਨ ਦਾ ਪਿਆਰ ਹੈ। ਜਿਹੜਾ ਮਾਹੀ ਤੇ ਮੇਰੇ ਵਿਚਕਾਰ ਆਇਆ ਨਾ, ਮੈਂ ਫੂਕ ਕੇ ਰੱਖ ਦੂੰ, ਭੋਗ ਪਾ ਦੂੰ ਉਹਦਾ, ਚਾਹੇ ਮੇਰਾ ਉਹ ਬਾਪ ਹੀ ਕਿਉਂ ਨਾ ਹੋਵੇ। ਇਹ ਉਹ ਤੇਰਾ ਬਚਪਨ ਦਾ ਪਿਆਰ ਹੈ, ਮੈਂ ਵੀ ਤੇਰਾ ਬਚਪਨ ਦਾ ਪਿਓ ਆ। ਉਹਦੇ ਪਿੱਛੇ ਮੈਨੂੰ ਮਾਰੇਗਾ? ਓਏ ਨਹੀਂ ਜੱਗੇ ਨਹੀਂ, ਬੇਸ਼ੱਕ ਤੇਰਾ ਪਿਓ ਕਮੀਨਾ ਆ, ਬਦਮਾਸ਼ ਹੈ, ਚੌਰ ਹੈ, ਪਰ ਤੇਰਾ ਪਿਓ ਹੈ। ਪਿਓ ਨੇ ਇਹਨੀ ਕੁੱਤੇ ਖਾਣੀ ਨਹੀਂ ਕਰਨੀ ਚਾਹੀਦੀ। ਭੈਣ ਘਰ ਭਾਈ ਕੁੱਤਾ ਤੇ ਸਹੁਰੇ ਘਰ ਜਵਾਈ ਕੁੱਤਾ। ਜੇ ਮੂੰਹ ਚੰਗਾ ਨਹੀਂ ਹੁੰਦਾ ਨਾ ਤਾਂ ਗੱਲ ਤਾਂ ਚੰਗੀ ਕਰ ਲਿਆ ਕਰ। ਦੇਖ ਬਾਪੂ, ਤੇਰੇ ਅੱਗੇ ਹੱਥ ਜੋੜਦਾ, ਕੋਈ ਐਸੀ ਵੈਸੀ ਹਰਕਤ ਨਾ ਕਰ ਦੇਈਂ ਜਿਹਦੇ ਨਾਲ ਮੇਰਾ ਵਿਆਹ ਟੁੱਟ ਜਾਵੇ। ਨਾਲੇ ਤੈਨੂੰ ਮੇਰੀ ਮਰੀ ਹੋਈ ਮਾਂ ਦੀ ਕਸਮ ਹੈ, ਵਿਆਹ ਵਾਲੇ ਦਿਨ ਦਾਰੂ ਨਾ ਪੀਵੀਂ। ਨਾਲੇ ਤੇਰੀ ਸ਼ਰਾਬ ਬਹੁਤ ਮਾੜੀ ਹੈ, ਸ਼ਰਾਬ ਪੀ ਕੇ ਤੂੰ ਗੱਬਰ ਸਿੰਘ ਬਣ ਜਾਣਾ। ਦੇਖੀ ਕਿਤੇ ਮੇਰਾ ਘਰ ਬਸਦਾ ਨਾ ਉਜਾੜ ਦੇਵੀਂ। ਦੇਖਿਆ, ਚੰਦਰੀ ਔਲਾਦ ਬੇਗਾਨਿਆਂ ਪਿੱਛੇ ਆਪਣਿਆਂ ਦਾ ਭੋਗ ਪਾਉਣ ਨੂੰ ਫਿਰਦੀ ਹੈ। ਵਕਤ ਦੀ ਨਿਯਾਕਤ ਨੂੰ ਸਮਝੋ ਭੁੱਲਰ ਸਾਹਿਬ। ਦੁਸ਼ਮਣ ਨੂੰ ਬਰਬਾਦ ਕਰਨ ਦਾ ਤੁਹਾਨੂੰ ਇਸ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ। ਕੀ ਮਤਲਬ? ਹਾਂ, ਹੁਣ ਆਊਗਾ ਸਵਾਦ। ਭੁੱਲਰ ਦਾ ਡੰਗਿਆ ਸਾਹ ਨਹੀਂ, ਬਸ ਮੌਤ ਹੀ ਮੰਗਦਾ ਹੈ। ਦਾਦੀ ਆ ਦੇਖੋ, ਮਾਈ ਨੂੰ ਆ ਨਹੀਂ ਸੋਹਣਾ ਲੱਗੂ? ਹਾਏ, ਇਹ ਤਾਂ ਬਹੁਤ ਸੋਹਣਾ ਹੈ। ਆ ਤਾਂ ਮੇਰੀ ਮਾਂ ਹੀ, ਮੈਨੂੰ ਤਾਂ ਬਹੁਤ ਚੰਗਾ ਲੱਗਿਆ। ਹੈਲੋ ਲੱਖੇ, ਤੂੰ ਗਿੱਲ ਨੂੰ ਇੱਥੇ ਮੇਰਾ ਵਿਆਹ ਤੁੜਵਾਉਣ ਭੇਜਿਆ ਸੀ ਜਾਂ ਵਿਆਹ ਦੀਆਂ ਤਿਆਰੀਆਂ ਕਰਵਾਉਣ ਭੇਜਿਆ ਸੀ? ਮਾਹੀ ਬਾਰ ਬਾਰਾਤ ਆ ਗਈ, ਤੂੰ ਜਲਦੀ ਤਿਆਰ ਹੋ ਜਾ। ਤੂੰ ਚੱਲ, ਮੈਂ ਆ ਰਹੀ ਹਾਂ। ਅੱਛਾ, ਤੂੰ ਕਿਹਦੇ ਨਾਲ ਗੱਲ ਕਰ ਰਹੀ ਸੀ? ਮੈਂ ਕਹਿ ਰਹੀ ਹਾਂ ਨਾ, ਤੂੰ ਚੱਲ, ਮੈਂ 2 ਮਿੰਟ ਚ ਆ ਰਹੀ ਹਾਂ, ਮੇਰੀ ਫਰੈਂਡ ਹੈ। ਓਕੇ, ਸੁਣ ਲਿਆ? ਹੁਣ ਤਾਂ ਮੇਰਾ ਵਿਆਹ ਵੀ ਹੋ ਰਿਹਾ ਹੈ, ਮੇਰੀ ਬਰਾਤ ਆ ਗਈ ਆ। ਕਦੋਂ ਆਏਗਾ? ਜਦ ਮੇਰੀ ਡੋਲੀ ਤੁਰ ਜਾਏਗੀ। ਡੋਲੀ ਤਾਂ ਤੇਰੀ ਜ਼ਰੂਰ ਚੁੱਕੀ ਜਾਊ, ਕਿਸੇ ਹੋਰ ਨਾਲ ਨਹੀਂ, ਸਿਰਫ ਮੇਰੇ ਨਾਲ। ਤੂੰ ਫਿਕਰ ਨਾ ਕਰ ਮਾਹੀ, ਮੈਂ ਹੁਣੇ ਆਇਆ। ਕੀ ਗੱਲ ਲੱਖੇ, ਬੜਾ ਭਖਿਆ ਫਿਰਦਾ? ਗਿੱਲ ਨੂੰ ਭੇਜਿਆ ਸੀ ਮਾਹੀ ਦਾ ਵਿਆਹ ਤੜਵਾਉਣ, ਉਸ ਤੋਂ ਵੀ ਕੁਝ ਨਹੀਂ ਹੋਇਆ। ਉੱਥੇ ਤਾਂ ਬਾਜੇ ਵੱਜ ਰਹੇ ਨੇ, ਪਰ ਮੈਂ ਉਹਦਾ ਵਿਆਹ ਕਿਤੇ ਹੋਰ ਨਹੀਂ ਹੋਣ ਦੇਣਾ। ਓਏ ਕਲਿਆਣਿਆ। ਹਾਂਜੀ ਬਾਈ ਜੀ। ਬਾਪੂ ਨੂੰ ਦਾਰੂ ਨਾ ਪੀਣ ਦੇਵੀਂ ਵਿਆਹ 'ਚ। ਠੀਕ ਹੈ ਬਾਈ। ਤੈਨੂੰ ਪਤਾ ਨਾ ਸਾਲਿਆ, ਦਾਰੂ ਪੀ ਕੇ ਉਹਦੇ ਵਿੱਚ ਪੈਰੋਂ ਆ ਜਾਂਦਾ ਹੈ। ਕਿਤੇ ਉਹੀ ਗੱਲ ਨਾ ਹੋਵੇ ਮੇਰਾ ਘਰ ਬਸਣ ਤੋਂ ਪਹਿਲਾਂ ਉੱਜੜ ਜਾਏ। ਮੈਂ ਸਮਝ ਗਿਆ ਬਾਈ ਜੀ, ਤੁਸੀਂ ਚਿੰਤਾ ਨਾ ਕਰੋ। ਘਰ ਜਾ ਕੇ ਭਾਵੇਂ ਆਪਾਂ ਬਾਪੂ ਨੂੰ ਸ਼ਰਾਬ ਵਾਲੇ ਡਰਮ 'ਚ ਸੁੱਟ ਦਈਏ, ਇੱਥੇ ਤਾਂ ਸੁੰਘਣ ਨਹੀਂ ਦਿੰਦਾ। ਹਾਂ, ਅੱਜ ਮੇਰੇ ਜੱਗੇ ਕੀ ਜਾਂਦੀ ਹੈ। ਸਰ ਡਰਿੰਕ। ਓਏ ਕਲਿਆਣਿਆ, ਓਏ ਲੈ ਜਾ, ਸਾਨੂੰ ਕੱਚੀ ਲੱਸੀ ਲਿਆ ਦੇ। ਅਸੀਂ ਵਿਆਹ ਤੇ ਨਹੀਂ, ਅਫਸੋਸ ਤੇ ਆਏ ਆ। ਸਾਲਾ ਮਰਨ ਵਾਲਾ ਘਰ ਵੀ ਇਤੋਂ ਚੰਗਾ ਹੁੰਦਾ। ਬੰਦਾ ਦੁੱਖ 'ਚ ਪੀ ਤਾਂ ਲੈਂਦਾ, ਵੀ ਮਰਨ ਵਾਲੇ ਦੇ ਦੁੱਖ 'ਚ ਪੀ ਰਹੇ। ਇੱਥੇ ਤਾਂ ਸਾਲਾ ਖੁਸ਼ੀ 'ਚ ਨਹੀਂ ਪੀ ਸਕਦੇ। ਰਹਿੰਦੇ ਭੁੱਲਰ ਸਾਹਿਬ ਕਿਵੇਂ ਸਿਰਜਾ ਸੁੱਟੀ ਬੈਠੇ ਹੋ? ਫਸਟ ਕਲਾਸ। ਮੈਂ ਕਿਹਾ ਤੁਸੀਂ ਠੀਕ ਹੋ? ਠੀਕ ਠਾਕ, ਚੜ੍ਹਦੀ ਕਲਾ, ਮੇਰਾ ਨੇ ਬਾਬੇ ਦੀਆਂ। ਓ ਮੁੰਡਿਓ, ਉਹ ਕੁੜਮ ਸਾਹਿਬ ਨੇ ਸਾਡੇ ਇੱਧਰ ਵੀ ਸੇਵਾ ਸੂਆ ਕਰੋ ਕੋਈ। ਰਹਿਣ ਦਿਓ ਯਾਰ। ਪੁੱਤਰ
ਆ ਬੇਬੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੇ ਬਾਈ। ਉਹ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟੰਕਾ ਸਤਿ ਸ੍ਰੀ ਅਕਾਲ ਤਾਂ ਹੋਈ, ਵਿਆਹ ਤਾਂ ਮੇਰਾ, ਤੂੰ ਕਿਵੇਂ ਲਾੜਾ ਬਣੀ ਫਿਰਦਾ ਓਏ? ਜੱਗੇ ਬਾਈ ਤੇਰੇ ਵਿਆਹ ਦੀ ਖੁਸ਼ੀ ਓ ਬਹੁਤ ਹੈ, ਐਂ ਲੱਗਦਾ ਜਿਵੇਂ ਮੇਰਾ ਹੀ ਵਿਆਹ ਹੁੰਦਾ ਹੈ। ਵੈਸੇ ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਦਾ ਕਿੱਥੇ ਇਰਾਦਾ? 200 ਖੇਤ ਜ਼ਮੀਨ ਦਾ ਆਪਣਾ, 25-30 ਮੋਟਰਾਂ ਨੇ, ਜਿੱਥੇ ਦਿਲ ਕਰੂ ਮਨਾ ਲਾਂਗੇ। ਵੈਸੇ ਆ ਹਨੀਮੂਨ ਹੁੰਦਾ ਕੀ ਹੈ? ਮਾਹੀ ਨੂੰ ਪੁੱਛ ਲੈ। ਮਾਹੀ ਜੀ, ਇਹ ਹਨੀਮੂਨ ਕੀ ਹੁੰਦਾ? ਸ਼ਟ ਅਪ ਇਡੀਅਟ। ਪੁੱਛ ਮਾਹੀ, ਅੰਗਰੇਜ਼ੀ ਚ ਦੱਸਣ ਲਈ ਸ਼ੁਕਰੀਆ, ਜੇ ਕਿਤੇ ਪੰਜਾਬੀ ਚ ਦੱਸ ਦੇ ਨਾ ਮਜ਼ਾ ਹੀ ਆ ਜਾਏ, ਮਜ਼ਾ। ਚੁੱਪ ਕਰ ਜਾ। ਹੁਣ ਜਿੰਨੀ ਮਰਜ਼ੀ ਆਕੜ ਮਾਰ ਲਾ, ਇੱਕ ਵਾਰੀ ਵਿਆਹ ਕੇ ਕਰੇ ਲੈ ਜਾਣ ਦੇ। ਜੇ ਹਨੀਮੂਨ ਨਾ ਕਰਦੀ ਫਿਰੀ ਤਾਂ ਮੈਨੂੰ ਵੀ 25 ਮਰਬਿਆਂ ਵਾਲਾ ਜੱਟ ਨਾ ਆਖੀ। ਅੱਜ ਸਾਡੇ ਯਾਰ ਦਾ ਵਿਆਹ, ਮੁੰਡੇ ਦੇ ਜੀਜਾ ਜੀ, ਕੀ ਗੱਲ ਸੁੱਕੇ ਹੀ ਫਿਰਦੇ ਹੋ? ਕੀ ਗੱਲ ਦਾਰੂ ਛੱਡਤੀ? ਛੱਡਤੀ ਕਾਹਨੂੰ ਸਾਲੇ ਜੱਗੇ ਨੇ ਛੜਾਤੀ। ਆਖੇ ਮੇਰੇ ਵਿਆਹ 'ਚ ਦਾਰੂ ਨਹੀਂ ਪੀਣੀ। ਉਹ ਤਾਂ ਕਮਲਾ ਅੱਬਾ ਹੀ ਮੜੀ ਸਾਈਡ ਦੇ। ਉਹ ਇੱਧਰ ਵੀ ਲਿਆਓ ਕੋਈ। ਤੁਸੀਂ ਤਾਂ ਸਿਆਣੇ ਹੋ। ਉਹ ਵਿਆਹ ਕਦਾ ਜਿੱਥੇ ਦਾਰੂ ਨਾ ਹੋਵੇ ਯਾਰ। ਪੈਗ ਲਾਓ, ਖੁਸ਼ੀਆਂ ਮਨਾਓ, ਭੰਗੜੇ ਛਕੜੇ ਪਾਓ, ਐਵੇਂ ਸੁਸਤੀ ਪਾਈ ਆ। ਚੱਕੋ ਚੱਕੋ, ਇੱਕ ਪੈਗ ਹੋਰ ਚੱਕੋ। ਮੈਂ ਤਾਂ ਸਭ ਤੋਂ ਸਿਆਣ ਲੱਗਾ ਹੀ ਤੂੰ। ਆ ਸਵੇਰ ਦੇ ਸਾਰੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਆ। ਆ ਲੜਦੇ ਜੀਜੇ ਨੂੰ ਪੁੱਛੇ ਕਿਸੇ ਨੇ ਨਹੀਂ। ਆ ਇੱਕ ਹੋਰ ਪਾ, ਪਾ ਦੁਗਣਾ ਪਾ। ਭਰ ਦੇ। ਤੇਰੇ ਵਾਸਤੇ ਤਾਂ ਦਾਰੂ ਦੀ ਬਾਲਟੀ ਮੰਗਾਈ ਆ ਮਾਮਾ। ਕਮਲਿਆ ਤੂੰ ਪੈਗ ਪਾਇਆ, ਗਲਾਸ ਵੀ ਨਹੀਂ ਚੱਕਦਾ ਹੈ? ਨਾ ਬਾਈ, ਜੱਗੇ ਬਾਈ ਨੇ ਪੀਣ ਤੋਂ ਮਨਾ ਕੀਤਾ। ਓਏ ਉਹਨੇ ਡੈਡੀ ਨੂੰ ਮਨਾ ਕੀਤਾ ਕਮਲਿਆ, ਤੁਹਾਨੂੰ ਥੋੜੀ ਕੀਤਾ। ਚੱਕੋ ਚੱਕੋ, ਲਾਓ ਪੈਗ, ਲਾਓ 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 ਲਾਓ। ਠੀਕ ਹੈ। ਹੱਸ ਵੀ ਲੈ। ਹਾਂ ਆਪਾ ਪੀਓ ਪੀਓ। सरदार जी लीजिए। लीजिए लीजिए। ਮੇਰੀ ਮਰੀ ਹੋਈ ਮਾਂ ਦੀ ਕਸਮ ਹੈ, ਵਿਆਹ ਵਾਲੇ ਦਿਨ ਦਾਰੂ ਨਾ ਪੀਵੀਂ। ਲੈ ਜਾ ਇਹਨੂੰ। एक पैग तो मार लीजिए। ਓਏ ਲੈ ਜਾ ਇਹਨੂੰ। ਆ ਸਾਰੇ ਅੱਜ ਕੱਲ ਦੇ ਮੁੰਡਿਆਂ ਦੀ ਕਪੈਸਿਟੀ ਹੈ ਨਹੀਂ, ਐਵੇਂ ਸੌਂਕੇ ਡਿੱਗ ਪੈਂਦੇ ਆ। ਹੁਣ ਜੀਜੇ ਦੀ ਰੀਸ ਥੋੜੀ ਕਰ ਸਕਦੇ ਨੇ ਕੱਲ ਦੇ ਛੋਕਰੇ। ਜੀਜਾ ਜੀ ਕੰਮ ਕਰੋ ਤੁਸੀਂ, ਉਹ ਬੈਠਿਆ ਭੁੱਲਰ ਸਾਹਿਬ, ਇੱਕ ਪੈਗ ਲਵਾ ਕੇ ਆਉਣਾ। ਨਾ ਬਈ ਨਾ, ਉਹਦੀ ਪੀਣੀ ਬਹੁਤ ਗੰਦੀ ਹੈ। ਨਾਲੇ ਜੇ ਉਹਨੇ ਪੀ ਲਈ ਫੇਰ ਕੋਈ ਵੀ ਹੈ ਨਹੀਂ। ਤੁਸੀਂ ਜਾ ਕੇ ਪਿਆ ਕੇ ਤਾਂ ਉਹ, ਨਾਲੇ ਜੇ ਤੁਹਾਡੇ ਕਹੇ ਤੇ ਨਾ ਪੀਤੀ ਜੀਜਾ ਜੀ, ਫਿਰ ਤਾਂ ਬੇਇੱਜ਼ਤੀ ਹੈ, ਲਾਹਨਤ ਹੈ ਜੀਜਾ ਹੋਣ ਤੇ। ਅੱਛਾ ਇਹ ਗੱਲ ਹੈ? ਬਿਲਕੁਲ। ਲੈ ਵੀ ਫੇ ਛੱਡੋ ਪੈਗ, ਉੱਠੋ ਤੁਸੀਂ ਨਾਲ ਲੈ ਜਾਓ। ਓ ਪੁੱਲਰਾ ਨਾਲ ਨਾਲ ਹਟ ਹਟ। ਓਏ ਆ ਕੀ ਫਸ ਗਿਆ ਮੈਂ, ਤਾਂ ਨਿਕਲ ਗਿਆ ਪੁੱਲਰ ਫਸੂ। ਕਿਤੇ ਪੁੱਲਰ। ਡੈਡੀ ਜੀ ਕੀ ਮੂੰਹ ਬਣਾਇਆ? ਕੁੜੀ ਤਾਂ ਬਣਾਏ, ਮੁੰਡੇ ਦਾ ਵਿਆਹ ਆ। ਪੈਗ ਸ਼ਕਲ ਲਾਓ। ਓਏ ਓਏ ਓਏ, ਮੈਂ ਪੈਗ ਨਹੀਂ ਪੀਣਾ, ਤੈਨੂੰ ਪਤਾ ਤਾਂ ਹੈ ਯਾਰ। ਨਹੀਂ ਡੈਡੀ ਜੀ, ਇੱਕ ਪੈਗ ਤਾਂ ਲਾਉਂਗੇ। ਲਾ ਲਓ ਡੈਡੀ। ਓਏ ਯਾਰ, ਮੈਂ ਤੈਨੂੰ ਕਿਹਾ ਤਾਂ ਹੈ, ਮੈਂ ਕਿਉਂ ਨਹੀਂ ਪੀਂਦਾ? ਉਹ ਡੈਡੀ ਕੀ ਤੁਸੀਂ ਵੀ ਜੱਗੇ ਦੀਆਂ ਗੱਲਾਂ 'ਚ ਆ ਗਏ? ਬੇਬੇ ਮਰ ਗਈ ਸਵਰਗ 'ਚ, ਪਤਾ ਨਹੀਂ ਕਿੱਥੇ ਤੁਰੀ ਫਿਰਦੀ ਹੋਣੀ ਤੇ ਜੱਗਾ ਉਹ ਸਾਲਾ ਸਗਣਾ 'ਚ ਰੁੱਝਿਆ ਹੈ, ਕਿਸੇ ਨੂੰ ਪਤਾ ਨਹੀਂ ਲੱਗਣਾ। ਪੀਓ ਪੈਗ, ਐਵੇਂ ਨਖਰੇ ਕਰੀ ਜਾਂਦੇ। ਪੀਓ। ਓਏ ਮੈਂ ਤੈਨੂੰ ਕਿਹਾ ਨਹੀਂ ਪੀਣਾ ਯਾਰ। ਬੇਇੱਜ਼ਤੀ ਕਰਤੀ ਤੇ ਮੈਂ ਬੇਇੱਜ਼ਤੀ ਬਣ ਗਿਆ। ਆ ਮੈਂ ਚੱਲਿਆ। ਓਏ ਮੇਰੀ ਗੱਲ ਸੁਣ। ਓਏ ਓਏ ਦਲਵੀਰ, ਓਏ ਬਹਿ ਜਾਓ, ਇਹ ਸਸਤਾ ਚੱਲਦਾ ਰਹਿੰਦਾ ਹੈ। ਉਹ ਪੁੱਲਰਾਂ ਦਾ ਜਵਾਈ ਬੇਇੱਜ਼ਤੀ ਨਹੀਂ ਬਹਿ ਜਾ, ਸਕਦਾ। ਉਹ ਬੈਠ ਤਾਂ ਸਹੀ। ਦਲਵੀਰ, ਤੈਨੂੰ ਮੈਂ ਕਿੰਨਾ ਪਿਆਰ ਕਰਦਾ, ਧੀ ਦਿੱਤੀ ਹੈ ਤੈਨੂੰ ਯਾਰ। ਤੈਨੂੰ ਕਾਰਨ ਪਤਾ ਮੈਂ ਕਿਉਂ ਨਹੀਂ ਪੀ ਸਕਦਾ ਅੱਜ?
ਡੈਡੀ ਦਾ ਦਿਲ ਤੇ ਕਰਦਾ ਪੀਣ ਨੂੰ। ਉਹ ਨਹੀਂ ਪੀਣੀ। ਇੱਕ ਉਹ ਪੈਗ ਪੀਣੀ। ਮੈਂ ਨਹੀਂ ਪੀਣੀ, ਨਹੀਂ ਪੀਣੀ ਨਹੀਂ। ਡੈਡੀ ਤੈਨੂੰ ਕਿਹਾ ਸੀ ਨਹੀਂ ਪੀਣੀ ਯਾਰ। ਚੱਲ ਫਿਰ ਇੱਕ ਪੈਗ ਹੋਰ ਬਣਾ। ਬਸ ਬਸ ਬਸ। ਡੈਡੀ Igor! Igor! ਪਾਓ ਮੋਟਾ ਜਿਹਾ ਪਾਓ। ਤੁਹਾਡੇ ਵਾਸਤੇ ਖਾਸ ਖਬਰ ਹੈ ਇੱਕ। ਕੀ? ਕੌਣ ਹੈ ਤੂੰ? ਤੁਹਾਡਾ ਸ਼ੁਭ ਚਿੰਤਕੀ ਆ। ਗੱਲ ਕੀ ਹੈ? ਬਾਜਵਾ ਸਾਹਿਬ ਤੁਹਾਨੂੰ ਮਾਰਨ ਦੀਆਂ ਸਕੀਮਾਂ ਬਣਾਈ ਫਿਰਦੇ ਨੇ। ਹੈਂ? ਰੋਟੀ ਨਾ ਖਾਇਓ, ਹਾਂ। ਜ਼ਹਿਰ ਆ ਰੋਟੀ 'ਚ। ਜ਼ਹਿਰ ਹੈ ਰੋਟੀ 'ਚ? ਕੌਣ ਹੈ ਬਈ ਤੂੰ ਮੈਨੂੰ ਦੱਸ ਤਾਂ ਸਹੀ। ਓਏ ਇੱਥੇ ਬੰਦਾ ਆਇਆ ਸੀ, ਬੰਦਾ ਨਹੀਂ ਦੇਖਿਆ ਤੁਸੀਂ? ਓਏ 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 ਇਹ ਕੀ ਕਰੀ ਜਾਂਦੇ ਹੋ? ਕੌਣ ਮੇਰੇ ਕੰਨਾਂ 'ਚ ਗੱਲਾਂ ਕਰੀ ਜਾਂਦਾ, ਕਹਿੰਦਾ ਜ਼ਹਿਰ ਪਾਤੀ ਰੋਟੀ? ਓਏ ਤੇਰੀ ਬਾਜਵੇ ਦੇਖੂਗਾ ਤੈਨੂੰ। ਓਏ ਆ ਜਾ ਮੇਰੇ ਸਾਹਮਣੇ ਸਾਲਿਆ। ਓਏ 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 ਕੀ ਹੋਇਆ ਡੈਡੀ? ਓਏ ਤੇਰੀ ਭੈਣ ਗੱਲ ਕਰਦਾ। ਓਏ ਬਾਜਵਿਆ, ਓਏ ਮੇਰੇ ਕੰਨ 'ਚ ਗੱਲਾਂ ਕਰ ਗਿਆ ਮੇਰਾ ਖਾਸ ਆਦਮੀ। ਓਏ ਤੂੰ ਮੈਨੂੰ ਮਾਰਨ ਨੂੰ ਫਿਰਦਾ, ਮੈਂ ਤਾਂ ਚੱਕ ਦੂੰ ਚੌਂਟੇ। ਓਏ ਰੋਟੀ 'ਚ ਜ਼ਹਿਰ ਪਾਈ ਆ, ਤੂੰ ਫੇਰ ਚੱਕੀ ਫਿਰਦਾ। ਹਾਏ ਸਾਲੇ ਕੁੱਤੇ ਮੇਰੀ ਗੱਲ ਸੁਣੋ। ਓਏ ਓਏ ਆ ਨਾ ਖਾਇਓ, ਸਿੱਟੋ ਪਰੇ। ਓਏ ਖਾਇਓ ਨਾ ਜ਼ਹਿਰ ਹੈ ਇਹਦੇ 'ਚ। ਓਏ ਜੇ ਤੁਹਾਡੇ 'ਚੋਂ ਮਰ ਗਿਆ ਕੋਈ ਤਾਂ ਮੈਂ ਤੁਹਾਡੇ ਘਰਦਿਆਂ ਨੂੰ ਬੰਦੇ ਕਿੱਥੋਂ ਦੇਊਂਗਾ? ਖਾਣਾ ਨਹੀਂ, ਜ਼ਹਿਰ ਇਹਦੇ 'ਚ। ਹਟ ਪਰੇ ਓਏ। ਓਏ ਬਾਜਵਿਆ ਛੱਡੂਗਾ ਨਹੀਂ ਉਹ ਤੈਨੂੰ। ਓਏ ਓਏ ਲੋਕੋ, ਓਏ ਲੋਕੋ, ਓਏ ਦੇਖੋ। ਓਏ ਸਾਡੇ ਨਾਲ ਤਾਂ ਜੱਗੋ 13ਵੀਂ ਹੋਣ ਲੱਗੀ ਸੀ। ਓਏ ਤਾਂ ਭਲਾ ਹੋਵੇ ਉਸ ਬੰਦੇ ਦਾ ਜਿਹਨੇ ਮੇਰੇ ਕੰਨ 'ਚ ਦੱਸਤਾ ਤੇ ਸਾਨੂੰ ਬਚਾ ਲਿਆ। ਰੋਟੀ 'ਚ ਜ਼ਹਿਰ ਪਾਈ ਫਿਰਦੇ ਨੇ। ਓਏ ਬਾਜਵਿਆ, ਓਏ ਓਏ ਘਰ ਆਏ ਮਹਿਮਾਨ ਰੱਬ ਦਾ ਰੂਪ ਹੁੰਦੇ ਨੇ। ਇਹ ਤਾਂ ਕੁੜਮਾ ਸਾਡਾ। ਵਾਹ ਓਏ ਵੱਡਿਆ ਸਰਦਾਰਾ, ਅਸੀਂ ਸੋਚਿਆ ਸੀ ਕਿ ਤੇਰੀ ਕੁੜੀ ਨੂੰ ਘਰ ਦੀ ਨੂੰਹ ਬਣਾ ਕੇ ਤੰਗ ਕਰਾਂਗੇ, ਫੇਰ ਤੇਰੀ ਸਾਰੀ ਜਾਇਦਾਦ ਲੁੱਟ ਕੇ ਨਾ ਅਸੀਂ ਤੈਨੂੰ ਨੰਗ ਕਰਾਂਗੇ। ਫੇਰ ਹੱਥ 'ਚ ਠੂਠਾ ਫੜਾ ਕੇ ਨਾ ਦਰ ਮੰਗਵਾਵਾਂਗੇ ਤੇਰੇ ਤੋਂ, ਔਰ ਫੇਰ ਤੈਨੂੰ ਤੜਪਾ ਮਾਰਾਂਗੇ। ਪਰ ਬਾਜਵੇ ਤੂੰ ਤਾਂ ਕਮਾਲ ਹੀ ਕਰਨ ਲੱਗਿਆ ਸੀ। ਇੱਕੋ ਝਟਕੇ 'ਚ ਰੋਟੀ 'ਚ ਜ਼ਹਿਰ ਪਾ ਕੇ ਸਾਨੂੰ ਖਤਮ ਕਰਨ ਲੱਗਿਆ ਸੀ। ਓਏ ਖਾਣੇ 'ਚ ਜ਼ਹਿਰ? ਮੈਂ ਧੀਦਾ ਬਾਪ ਹੋ ਕੇ ਆਪਣੇ ਜਵਾਈ ਦੇ, ਆਪਣੇ ਕੁੜਮ ਦੇ ਖਾਣੇ 'ਚ ਜ਼ਹਿਰ ਮਿਲਾਉਂਗਾ? ਪ੍ਰਤਾਪ ਸਿੰਘ ਬਾਜਵੇ ਨੇ ਸਾਰੀ ਉਮਰ ਹਿੱਕ ਠੋਕ ਕੇ ਬਦਮਾਸ਼ੀ ਕੀਤੀ ਹੈ, ਕਮੀਨਗੀ ਨਹੀਂ ਕੀਤੀ। ਭੁੱਲ ਰਹਾ ਕਰਤਾ ਨਾ ਉਹੀ ਕਰਾ ਜਿਹਦਾ ਮੈਨੂੰ ਡਰ ਸੀ। ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਬਾਪੂ। ਕਰਤੀ ਮੇਰੀ ਮੁਹੱਬਤ ਬਰਬਾਦ ਤੂੰ। ਕੈਸਾ ਬਾਪ ਹੈ ਤੂੰ? ਇੱਕ ਮੈਨੂੰ ਗੱਲ ਦੱਸ, ਪੱਟੀ ਤੈਨੂੰ ਕਿਹਨੇ ਪੜਾਈ? ਓਏ ਨਹੀਂ ਪੜਾਈ ਪੱਟੀ ਕਿਸੇ ਨੇ। ਮੇਰੇ ਕੰਨ 'ਚ ਕਿਸੇ ਨੇ ਕਿਹਾ ਕਿ ਰੋਟੀ 'ਚ ਜ਼ਹਿਰ ਹੈ। ਆਪ ਸੁਣਿਆ ਮੈਂ, ਕਹਿੰਦੇ ਪੱਟੀ ਪੜਾਈ ਹੈ। ਭੁੱਲਰ ਸਾਹਿਬ, ਵੈਸੇ ਤਾਂ ਤੁਹਾਡੇ ਪਰਿਵਾਰਕ ਮਸਲੇ 'ਚ ਬੋਲਣ ਦਾ ਮੈਨੂੰ ਕੋਈ ਹੱਕ ਨਹੀਂ, ਪਰ ਤੁਸੀਂ ਬਾਜਵਾ ਸਾਹਿਬ ਤੇ ਇੰਨੀ ਮਾੜੀ ਤੌਹਮਤ ਲਾਈ ਆ ਨਾ, ਰੋਟੀ 'ਚ ਜ਼ਹਿਰ ਆ ਨਾ। ਮੈਂ ਖਾ ਕੇ ਦਿਖਾਉਣਾ ਤੁਹਾਨੂੰ ਰੋਟੀ। ਆ ਰੋਟੀ 'ਚ ਜ਼ਹਿਰ ਆ ਨਾ। ਆ ਓਏ ਫੇਰ ਕੀ ਹੋਇਆ? ਗਲਤੀ ਹੋ ਜਾਂਦੀ ਹੈ ਇਨਸਾਨ ਤੋਂ। ਅੱਛਾ ਹੁਣ ਤਾਂ ਮੇਰੇ ਹੱਥ 'ਚ ਠੂਠਾ ਫੜਾਉਣ ਦੀਆਂ ਤਿਆਰੀਆਂ ਕਰੀ ਬੈਠਾ ਸੀ। ਸੁਣ, ਇਸ ਤੋਂ ਪਹਿਲਾਂ ਕਿ ਮੈਂ ਪ੍ਰਾਹੁਣਚਾਰੀ ਭੁੱਲ ਜਾ, ਦਫਾ ਹੋ ਜਾ ਇੱਥੋਂ। ਛੱਡੋ ਬਾਜਵਾ ਸਾਹਿਬ, ਬਾਪੂ ਤੋਂ ਜੋ ਗਲਤਫਹਿਮੀ ਹੋਈ ਸੀ ਉਹ ਹੁਣ ਦੂਰ ਹੋ ਗਈ ਹੈ। ਗੱਲ ਸੁਣ ਕਾਕਾ, ਗਲਤਫਹਿਮੀ ਤੇਰੇ ਬਾਪੂ ਦੀ ਨਹੀਂ, ਸਾਡੀ ਦੂਰ ਹੋ ਗਈ।
ਸਾਲੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਲਾ ਲਓ ਡੰਗ ਮਾਰਨੋਂ ਨਹੀਂ ਹਟਦਾ। ਓ ਡੈਡੀ ਜੀ ਇੱਧਰ ਘਬਰਾਣਾ ਨਹੀਂ। ਪੁੱਤਰ ਵੇਖਿਆ ਕਿੰਨਾ ਜ਼ਹਿਰ ਸੀ ਉਹਨਾਂ ਦੇ ਮਨ ਵਿੱਚ ਸਾਡੇ ਵਾਸਤੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹ ਪਰਿਵਾਰ ਚੰਗਾ ਨਹੀਂ ਹੈਗਾ। ਇਹਨਾਂ ਤੇ ਵਿਸ਼ਵਾਸ ਨਾ ਕਰੋ। ਜੱਗੀ ਨੂੰ ਛੱਡ ਕੇ ਤੁਸੀਂ ਮੇਰਾ ਕਿਸੇ ਨਾਲ ਵੀ ਵਿਆਹ ਕਰੋਗੇ ਮੈਂ ਕਰ ਲਵਾਂਗੀ। ਤੇਰਾ ਵਿਆਹ ਤਾਂ ਹੋ ਕੇ ਰਹੂਗਾ ਧੀਏ, ਉਹ ਵੀ ਅੱਜ ਹੀ। ਡੀਐਸਪੀ ਸਾਹਿਬ, ਇਹਨਾਂ ਹਾਲਾਤਾਂ 'ਚ ਤੁਸੀਂ ਮੇਰੀ ਬੇਟੀ ਦਾ ਹੱਥ ਫੜੋਗੇ? ਦੇਖੋ ਬਾਜਵਾ ਸਾਹਿਬ, ਤੁਹਾਡੇ ਨਾਲ ਰਿਸ਼ਤਾ ਜੋੜਨਾ ਬੜੇ ਸੁਭਾਗੇ ਦੀ ਗੱਲ ਹੋਵੇਗੀ, ਪਰ ਕੀ? ਪਰ ਤੁਹਾਡੇ ਨਾਲ ਰਿਸ਼ਤਾ ਜੋੜ ਕੇ ਮੈਂ ਭੁੱਲਰ ਹੋਣਾ ਨਾਲ ਦੁਸ਼ਮਣੀ ਦਾ ਲੋਹਾ ਨਹੀਂ ਲੈ ਸਕਦਾ। ਜੱਜ ਸਾਹਿਬ, ਤੁਸੀਂ ਮੇਰੀ ਧੀ ਰਾਣੀ ਨੂੰ ਆਪਣੇ ਘਰ ਦੀ ਬਹੂ ਬਣਾਓਗੇ? ਮੈਨੂੰ ਮਨਜ਼ੂਰ ਹੈ ਬਾਜਵਾ ਸਾਹਿਬ, ਪਰ ਮੇਰਾ ਮੁੰਡਾ ਤਾਂ ਅਮਰੀਕਾ ਗਿਆ ਹੋਇਆ, ਉੱਥੇ ਉਹਦੇ ਪੇਪਰ ਚੱਲ ਰਹੇ ਨੇ। ਉਹਨੂੰ ਇੰਡੀਆ ਵਾਪਸ ਆਉਣ 'ਚ ਘੱਟੋ ਘੱਟ 1 ਮਹੀਨਾ ਲੱਗੇਗਾ। ਪ੍ਰਤਾਪ ਪੁੱਤ, ਤੇਰਾ ਗਿੱਲ ਬਾਰੇ ਕੀ ਖਿਆਲ? ਕਿੰਨਾ ਸਾਊ, ਕਿੰਨਾ ਸੋਹਣਾ ਮੁੰਡਾ, ਨਾਲੇ ਸਰਦਾਰ ਹੈ। ਮੈਨੂੰ ਪੂਰਾ ਯਕੀਨ ਹੈ ਵਿਆਹ ਤੋਂ ਬਾਅਦ ਸਾਡੀ ਮਾਹੀ ਨੂੰ ਬਹੁਤ ਖੁਸ਼ ਰੱਖੂਗਾ। ਗਿੱਲ, ਗਿੱਲ ਬੇਟੇ, ਵੈਸੇ ਤਾਂ ਖਾਣੇ 'ਚ ਜ਼ਹਿਰ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਤਾਂ। ਬਾਜਵਾ ਸਾਹਿਬ, ਮੈਨੂੰ ਪੂਰਾ ਵਿਸ਼ਵਾਸ ਸੀ ਕਿ ਤੁਸੀਂ ਦੁਸ਼ਮਣ ਨਾਲ ਵੀ ਇੰਨਾ ਬੁਰਾ ਨਹੀਂ ਕਰ ਸਕਦੇ। ਇਹ ਤਾਂ ਫੇਰ ਤੁਹਾਡੇ ਹੋਣ ਵਾਲੇ ਕੁੜਮ ਸੀ। ਨਾਲੇ ਕਿਹੜਾ ਪਿਓ ਆਪਣੀ ਧੀ ਦਾ ਆਪਣੇ ਹੱਥੀਂ ਘਰ ਪੱਟਦਾ? ਮੇਰਾ ਕੀ ਹੈ, ਅਨਾਥ ਨੂੰ ਬਚਪਨ ਤੋਂ ਪਿਆਰ ਨਹੀਂ ਮਿਲਿਆ। ਮੈਂ ਸੋਚਦਾ ਸੀ ਚਲੋ ਜਿਉਂਦੇ ਜੀ ਨਹੀਂ, ਸ਼ਾਇਦ ਕੋਈ ਮਰਨ ਤੋਂ ਬਾਅਦ ਹੀ ਪਿਆਰ ਕਰਨ ਲੱਗ ਜਾਏ। ਬੇਟਾ, ਤੂੰ ਵਿਆਹ ਕਰਾਏਗਾ ਮੇਰੀ ਧੀ ਨਾਲ? ਮਾਹੀ ਨਾਲ ਵਿਆਹ? ਨਹੀਂ ਗਿਲ, ਨਹੀਂ। ਹਾਂਜੀ ਹਾਂਜੀ। ਮਾਹੀ ਧੀਏ, ਗਿੱਲ ਤੋਂ ਵਧੀਆ ਵਰ ਤੈਨੂੰ ਪੂਰੀ ਦੁਨੀਆ 'ਚ ਨਹੀਂ ਮਿਲ ਸਕਦਾ। ਜਿਉਂਦੇ ਰਹੋ।
ਕਿੰਨੀ ਵਾਰ ਸਮਝਾਵਾਂ ਕਿ ਮੇਰੇ ਕੰਨ 'ਚ ਕਿਸੇ ਨੇ ਕਿਹਾ ਸੀ ਕਿ ਰੋਟੀ 'ਚ ਜ਼ਹਿਰ ਆ ਓਏ। ਜ਼ਹਿਰ ਰੋਟੀ 'ਚ ਨਹੀਂ ਸੀ, ਤੇਰੇ ਦਿਲ ਸੀ ਬਾਪੂ, ਜੋ ਤੂੰ ਸਾਰਾ ਉਗਲਿਆ। ਮੇਰਾ ਘਰ ਬਸਣ ਤੋਂ ਪਹਿਲਾਂ ਉਜਾੜ ਦਿੱਤਾ। ਸਾਲੇ ਕੀ ਸੁਪਨੇ ਦੇਖੇ ਸੀ ਮੈਂ, ਤੂੰ ਮੇਰੇ ਸਾਰੇ ਸੁਪਨਿਆਂ ਦੀ ਭੈਣ। ਓ ਜੱਗਿਆ, ਭੈਣ ਦੀ ਗੱਲ ਨਹੀਂ ਕਰਨੀ। ਕਿਹਾ ਸੀ ਨਾ ਸਾਲਿਆ ਤੁਹਾਨੂੰ ਨਹੀਂ ਦਾਰੂ ਪੀਣੀ। ਬਾਈ ਜੀ ਤੁਸੀਂ ਭੁੱਲ ਗਏ ਹੋ, ਤੁਸੀਂ ਸਾਨੂੰ ਭੁੱਲਰ ਸਾਹਿਬ ਨੂੰ ਪਿਲਾਉਣ ਤੋਂ ਮਨਾ ਕੀਤਾ ਸੀ, ਸਾਨੂੰ ਪੀਣ ਤੋਂ ਥੋੜੀ ਮਨਾ ਕੀਤਾ ਸੀ। ਓਏ ਕੀ ਲੋੜਾ ਆ ਗਿਆ ਜੇ ਮੈਂ ਦਾਰੂ ਪੀ ਲਈ? ਇੱਕ ਬਾਪ ਆਪਣੇ ਪੁੱਤ ਦੇ ਵਿਆਹ 'ਚ ਦਾਰੂ ਨਹੀਂ ਪੀ ਸਕਦਾ ਕੀ? ਪੀ ਲੈਂਦੇ ਪਰ ਥੋੜਾ ਜਿਹਾ ਧਿਆਨ ਨਾਲ ਪੀਣੀ ਸੀ। ਓਏ ਦਲਬੀਰ, ਓਏ ਮੈਨੂੰ ਆ ਗਈ ਨੀਂਦ, ਮੈਂ ਚੱਲਿਆ ਸੌਣ। ਹੁਣ ਦੇਖਿਓ ਮੈਂ ਕੀ ਕਰਦਾ। ਓਏ ਮੇਰੇ ਪੁੱਤ, ਓਏ ਦੁਸ਼ਮਣ ਦੀ ਕੁੜੀ ਵਾਸਤੇ ਤੂੰ ਆਪਣੀ ਜਾਨ ਕਿਉਂ ਦੇ ਰਿਹਾ ਓਏ? ਮੈਂ ਕਿਉਂ ਮਰਾਂ? ਜੇ ਮੇਰਾ ਮਾਹੀ ਨਾਲ ਵਿਆਹ ਨਾ ਹੋਇਆ ਨਾ ਜਲਦ ਤੋਂ ਜਲਦ, ਤੂੰ ਜ਼ਰੂਰ ਮਰੇਗਾ ਬਾਪੂ। ਆਪਣੇ ਆਪ ਨੂੰ ਮੇਰਾ ਯਾਰ ਕਹਿੰਦਾ ਕਮੀਨਿਆ, ਲਾਣਾ ਤਾਂ ਤੇਰੇ ਤੇ ਤੇਰੀ ਯਾਰੀ ਤੇ। ਮਾਰ ਲਈ, ਮੇਰੀ ਗੱਲ ਤਾਂ ਸੁਣ ਲੈ। ਜੇ ਉੱਥੇ ਇਹਦੇ ਨਾਲ ਵਿਆਹ ਨਾ ਕਰਾਉਂਦਾ ਤੇ ਪਿਓ ਨੇ ਕਿਸੇ ਹੋਰ ਨਾਲ ਤੁਰ ਦੇਣੀ ਸੀ ਯਾਰ। ਤੁਹਾਡੀ ਖਾਤਰ ਮੈਂ ਗੋਲੀ ਖਾਣ ਨੂੰ ਤਿਆਰ ਸੀ ਉੱਥੇ। ਮੇਰੇ ਤੇ ਸ਼ੱਕਾ ਕਰੀ ਜਾਂਦਾ। ਝੱਗਾ ਵੀ ਪੜਦਾ ਸਾਰਾ ਗਰੀਬ ਦਾ। ਸੌਰੀ ਯਾਰ, ਹਟ। ਤੂੰ ਸਾਡੇ ਲਈ ਏਡਾ ਵੱਡਾ ਰਿਸਕ ਲਿਆ ਤੇ ਮੈਂ ਤੇਰੇ ਤੇ ਐਵੇਂ ਸ਼ੱਕ ਕਰੀ ਜਾ ਰਿਹਾ ਸੀ। ਮਾਫ ਕਰ ਦੇ ਯਾਰਾ। ਮਾਫੀ ਤੇ ਮੈਨੂੰ ਮੰਗਣੀ ਚਾਹੀਦੀ ਹੈ। ਹੁਣ ਤੱਕ ਮੈਂ ਤੈਨੂੰ ਕਿੰਨਾ ਗਲਤ ਸਮਝਿਆ, ਕਿੰਨਾ ਅਨਾਪ ਸ਼ਨਾਪ ਬੋਲਿਆ। ਤੇਰੇ ਵਰਗੇ ਦੋਸਤਾਂ ਨਸੀਬਾਂ ਵਾਲਿਆਂ ਨੂੰ ਹੀ ਮਿਲਦੇ ਨੇ। ਬਈ ਜੱਗਿਆ, ਜਿਹੋ ਜੀ ਤੇਰੇ ਨਾਲ ਹੋਈ ਨਾ, ਜੇ ਕਿਤੇ ਮੇਰੇ ਨਾਲ ਹੁੰਦੀ ਮੈਂ ਤੇ ਕਸਮ ਨਾਲ ਖੂਹ 'ਚ ਛਾਲ ਹੀ ਮਾਰ ਦਿੰਦਾ। ਗੁੱਸਾ ਨਾ ਮੰਨੀ ਮੇਰੀ ਗੱਲ ਦਾ, ਧੀ ਲੈਣ ਗਏ ਸੀ, ਇੱਜ਼ਤ ਗਵਾ ਕੇ ਆ ਗਏ। ਮਾਹੀ ਬਦਲੇ ਤਾਂ ਮੈਂ 100 ਵਾਰ ਜਲੀਲ ਹੋ ਸਕਦਾ, ਪਰ ਮੈਂ ਮਾਹੀ ਬਿਨਾ ਜੀ ਨਹੀਂ ਸਕਦਾ। ਪੁੱਤਰ, ਮੈਂ ਤੈਨੂੰ ਹੋਰ ਜਲੀਲ ਨਹੀਂ ਹੋਣ ਦਿੰਦਾ, ਕਿਉਂਕਿ ਤੇਰੇ ਬਗੈਰ ਮੈਂ ਵੀ ਜੀ ਨਹੀਂ ਸਕਦਾ। ਬਸ ਮੈਨੂੰ ਸਿਰਫ 2 ਦਿਨ ਦਾ ਟਾਈਮ ਦੇ ਦੇ, ਸਾਰੀ ਕਹਾਣੀ ਪਲਟ ਕੇ ਰੱਖ ਦੂੰ। ਸਿਰਫ 2 ਦਿਨ। 2 ਦਿਨ ਹੋਰ? ਮੈਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ। ਮੇਰੀ ਗੱਲ ਸੁਣੋ, ਮੈਂ ਸਾਰਾ ਪਲਾਨ ਕਰ ਲਿਆ। 2 ਦਿਨ ਦੂਰੀ ਹੋਰ ਸਹਿਣੀ ਪਊਗੀ, ਠੀਕ ਹੈ ਨਾ ਮਾਈ? ਡੋਂਟ ਵਰੀ ਮਾਹੀ, ਐਵਰੀਥਿੰਗ ਵਿਲ ਬੀ ਸੈਟਲ। ਮਾਹੀ ਮੇਰੇ ਕੋਲੇ ਕੋਈ ਸੂਟ ਨਹੀਂ ਹੈਗਾ ਪਾਉਣ ਵਾਸਤੇ, ਆਪਣਾ ਕੋਈ ਸੂਟ ਦੇ ਦੇ। ਹਾਂ ਚੱਲ ਮੈਂ ਦੇਣੀ ਆ। ਨਾ ਤੁਸੀਂ ਇੱਥੇ ਖੜੀਆਂ ਕੀ ਕਰਦੀਆਂ ਹੋ? ਛੇਤੀ ਥੱਲੇ ਜਾਓ, ਕੰਗੜੇ ਦੀਆਂ ਰਸਮਾਂ ਪੂਰੀਆਂ ਹੋਣੀਆਂ। ਜਾਓ ਜਾਓ, ਛੇਤੀ ਜਾਓ। ਗਿਲ ਪੁੱਤਰ, ਤੁਸੀਂ ਇੱਥੇ ਬੈਠੇ ਕੀ ਕਰਦੇ ਹੋ? ਛੇਤੀ ਥੱਲੇ ਜਾਓ, ਰਸਮਾਂ ਹੋਣੀਆਂ ਐ ਕੰਗਣਾ ਦੀਆਂ। ਦਾਦੀ ਮੈਂ ਉੱਥੇ ਹੀ ਕਰਨਾ ਜਾ ਕੇ, ਦੱਸੋ ਐਵੇਂ ਹੀ। ਲੈ ਫੋਟ, ਅੰਨਾ ਜੁਲਾਹਾ ਤੇ ਮਾਂ ਨਾ ਮਸਕਰੀਆਂ। ਤੂੰ ਆਪਣੀ ਜਨਾਨੀ ਨਾਲ ਕੰਗਣਾ ਨਹੀਂ ਖੇਡੇਗਾ ਤੇ ਮੈਂ ਖੇਡੂ ਤੇਰੀ ਜਨਾਨੀ ਨਾਲ ਕੰਗਣਾ। ਤੁਸੀਂ ਇਹਨੂੰ ਸਮਝਾਓ ਕਿ ਤੁਹਾਨੂੰ ਵੀ ਨਹੀਂ ਪਤਾ ਇਹਨਾਂ ਰਸਮਾਂ ਦਾ। ਮੈਨੂੰ ਪਤਾ ਮਾਤਾ, ਕੋਈ ਨਹੀਂ ਮੈਂ ਸਮਝਾਉਣਾ। ਚਲੋ ਚੱਲ ਓਏ। ਅਰੇ ਕਿਉਂ ਤੈਨੂੰ ਕੰਗਣਾ ਮੈਂ ਨਹੀਂ ਜੀ ਕਰ ਸਕਦਾ। ਥੋੜੀ ਜਿਹੀ ਖੁਸ਼ ਹੋ ਜਾ, ਏਦਾਂ ਸਾਰਿਆਂ ਨੂੰ ਸ਼ੱਕ ਹੋ ਜਾਊਗਾ। ਇੰਨੀ ਵੀ ਖੁਸ਼ ਨਾ ਹੋ, ਏਦਾਂ ਵੀ ਸ਼ੱਕ ਹੋ ਜਾਣਾ। ਦੀਦੀ ਤੁਸੀਂ ਲੱਭੋ। ਜਲਦੀ ਤੁਸੀਂ ਦੇਖਣਾ ਟੀਵੀ। ਪੁੱਤਰ ਕੀ ਪਈ ਸੋਚਦੀ ਆ? ਜੀ ਮੈਂ ਸੋਚਦੀ ਸੀ ਕਿ ਮੈਂ ਵੀ ਕੰਗਣਾ ਖੇਡਾਂ, ਪਰ ਮੇਰਾ ਤਾਂ ਹਲੇ ਵਿਆਹ ਨਹੀਂ ਨਾ ਹੋਇਆ। ਲੈ ਪੁੱਤਰ, ਤਾਂ ਕੀ ਹੋਇਆ ਜੇ ਤੇਰਾ ਵਿਆਹ ਨਹੀਂ ਹੋਇਆ? ਜਿਹੜੇ ਮੁੰਡੇ ਨਾਲ ਤੇਰਾ ਵਿਆਹ ਹੋਣਾ ਉਹ ਸਾਹਮਣੇ ਤੇ ਖੜਾ ਹੈ। ਤੂੰ ਵੀ ਕੰਗਣਾ ਖੇਡ ਲੈ, ਛੇਤੀ ਵਿਆਹ ਹੋ ਜਾਊ ਤੇਰਾ ਪੁੱਤਰ। ਜੀਜੂ ਜੀ ਪਲੀਜ਼। ਸਾਡੇ ਦੋਨਾਂ ਦੀ ਮਸ਼ੂਕ ਯਾਰਾ ਇੱਕ ਸੀ, ਮੈਂ ਜਿੱਤ ਗਿਆ ਤੂੰ ਹਾਰ। ਉਹ ਮਜ਼ਾਕ ਕਰਦਾ ਯਾਰ, ਤੇਰੀਆਂ ਮਾਈ ਐਵੇਂ। ਚਲੋ ਜੀਜਾ ਜੀ। ਕਿੱਥੇ? ਹਾਏ ਹਾਏ, ਜਾਣ ਬੁੱਝ ਕੇ ਅਣਜਾਣ ਨਾ ਬਣੋ ਜੀਜਾ ਜੀ, ਤੁਹਾਨੂੰ ਸਭ ਪਤਾ ਹੈ। ਕਮਾਲ ਦੀ ਗੱਲ ਹੈ ਯਾਰ, ਜੋ ਮੈਨੂੰ ਪਤਾ ਹੋਣਾ ਚਾਹੀਦਾ ਮੈਨੂੰ ਪਤਾ ਨਹੀਂ, ਤੁਹਾਨੂੰ ਕਿਵੇਂ ਪਤਾ? ਅੱਜ ਤੁਹਾਡੀ ਸੁਹਾਗ ਰਾਤ ਹੈ। ਦੀਦੀ ਫੁੱਲਾਂ ਦੀ ਸੇਕ ਤੇ ਬੈਠੀ ਤੁਹਾਡਾ ਇੰਤਜ਼ਾਰ ਕਰਦੀ ਹੈ। ਚਲੋ ਇੱਕ ਮਿੰਟ, ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ।
ਤੁਸੀਂ 2 ਮਿੰਟ ਚਲੋ, ਮੈਂ ਆਇਆ ਸਾਲਿਓ। ਜੀ ਕੀ ਚੱਲ ਰਿਹਾ? ਤੈਨੂੰ ਨਹੀਂ ਪਤਾ ਉਹ ਅੱਜ ਮੇਰੇ ਤੇ ਮਾਹੀ ਦੀ ਸੁਹਾਗ ਰਾਤ ਹੈ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਤੂੰ ਮਾਹੀ ਨਾਲ ਕੁਝ ਵੀ ਗਲਤ ਨਹੀਂ ਕਰੇਗਾ। ਮਾਹੀ ਨਾਲ ਗਲਤ ਕਰਨਾ ਤਾਂ ਕੀ, ਮੈਂ ਮਾਮਾ ਹੋਣ ਵੀ ਨਹੀਂ ਦਿੰਦਾ। ਆਫਟਰ ਆਲ ਮੇਰੀ ਵਾਈਫ ਹੈ। ਮੇਰੀ ਤੇ ਮਾਹੀ ਦੀ ਜਿੰਦ ਸੂਲੀ ਤੇ ਟੰਗੀ ਹੋਈ ਆ, ਤੈਨੂੰ ਮਜ਼ਾਕ ਸੁਝੀ ਜਾਂਦਾ। ਤੂੰ ਤਾਂ ਦਿਲ ਤੇ ਲੱਗ ਗਿਆ ਯਾਰ। ਮੈਂ ਤਾਂ ਮਜ਼ਾਕ ਕਰਦਾ, ਤੁਹਾਡੇ ਦੋਨਾਂ ਦੀ ਖਾਤਰ ਤਾਂ ਮੈਂ ਸਾਰੇ ਸੈਕਰੀਫਾਈਸ ਕਰਨ ਨੂੰ ਤਿਆਰ ਹਾਂ। ਆਫਟਰ ਆਲ ਤੂੰ ਮੇਰਾ ਲੰਗੋਟੀਆ ਯਾਰ ਹੈ। ਮੈਂ ਦੁਨੀਆ ਦਾ ਐਸਾ ਪਹਿਲਾ ਆਸ਼ਿਕ ਹਾਂ ਜਿਹੜਾ ਆਪਣੀ ਮਸ਼ੂਕ ਦੀ ਸੁਹਾਗ ਰਾਤ ਹੁੰਦੇ ਦੇਖੂਗਾ। ਮੈਂ ਦੁਨੀਆ ਦਾ ਪਹਿਲਾ ਐਸਾ ਬੇਵਕੂਫ ਪਤੀ ਹਾਂ ਜਿਹੜਾ ਆਪਣੀ ਵਟ ਨੂੰ ਆਪਣੇ ਦੋਸਤ ਨਾਲ ਭਜਾਉਣ ਦੀਆਂ ਸਕੀਮਾਂ ਘੜੀ ਜਾਂਦਾ। ਕੁਝ ਕਿਹਾ? ਮੈਨੂੰ ਲੱਗਿਆ ਤੂੰ ਕੁਝ ਕਿਹਾ ਯਾਰ। ਮੈਂ ਵੀ ਕੁਝ ਨਹੀਂ ਕਿਹਾ। ਫਿਰ ਮੇਰੇ ਕੰਨ ਸਾਲੇ ਚੱਲ ਛੱਡ ਯਾਰ, ਕਿਉਂ ਟੈਨਸ਼ਨ ਲਈਏ। ਮੈਂ ਕੁਝ ਨਹੀਂ ਕਹਿੰਦਾ ਉਹਨੂੰ। ਤੂੰ ਭਰਾ ਮੇਰਾ, ਵੈਸੇ ਵੀ ਕਮੀਨੇ ਜਿੱਥੇ ਖੜਾ ਅੱਜ ਨਾ ਮੇਰੀ ਬਦੌਲਤ ਖੜਾ, ਗੱਲਾਂ ਮਾਰਦਾ। ਉਹ ਹਲੋ, ਆ ਕਿੱਧਰ ਦੀ ਤੇਰੀ? ਨਾਲੇ ਇੰਨੇ ਸੋਹਣੇ ਚਿਹਰੇ ਤੇ ਉਦਾਸੀ, ਕੀ ਗੱਲ ਦਿਓਰ ਦੀ ਵਿਆਹ ਦੀ ਖੁਸ਼ੀ ਨਹੀਂ? ਬਸ ਕਰ ਗਿਲ, ਬਸ ਕਰ। ਬੇਸ਼ੱਕ ਤੂੰ ਆਪਣੇ ਦਿਲ ਦੇ ਜ਼ਖਮਾਂ ਤੇ ਪਰਦਾ ਪਾ ਕੇ ਤੇ ਚਿਹਰੇ ਤੇ ਝੂਠੀ ਜਿਹੀ ਸਮਾਈਲ ਲੈ ਕੇ ਲੋਕਾਂ ਨੂੰ ਬੇਵਕੂਫ ਬਣਾ ਸਕਦਾ, ਪਰ ਮੈਂ ਜਾਣਦੀ ਹਾਂ ਕਿ ਤੇਰੇ ਦਿਲ ਤੇ ਕੀ ਬੀਤ ਰਹੀ ਹੈ। ਲੋਕ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਸਕਿਆਂ ਤੱਕ ਨੂੰ ਮਾਰ ਦਿੰਦੇ ਨੇ, ਤੇ ਤੂੰ ਆਪਣੀ ਦੋਸਤੀ ਦੀ ਖਾਤਰ ਆਪਣੇ ਪਿਆਰ ਨੂੰ ਹੀ ਕੁਰਬਾਨ ਕਰ ਦਿੱਤਾ। ਕੱਲਾ ਹਾਸਲ ਕਰਨਾ ਹੀ ਪਿਆਰ ਨਹੀਂ ਹੁੰਦਾ। ਕਈ ਵਾਰ ਅਸੀਂ ਜਿਹਨੂੰ ਪਿਆਰ ਕਰਦੇ ਆ ਨਾ, ਉਹਦੀ ਖੁਸ਼ੀ ਦੀ ਖਾਤਰ ਆਪਣੇ ਪਿਆਰ ਦੀ ਕੁਰਬਾਨੀ ਦੇਣੀ ਪੈਂਦੀ ਹੈ। ਨਾਲੇ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਹੀ ਮੈਨੂੰ ਨਹੀਂ, ਲੱਖੇ ਨੂੰ ਪਿਆਰ ਕਰਦੀ ਹੈ। ਅਸੀਂ ਬਾਜ਼ੀ ਹਾਰ ਚੁੱਕੇ ਹਾਂ। ਅੱਜ ਅਸੀਂ ਨਦੀ ਦੇ ਉਸ 2 ਕਿਨਾਰਿਆਂ ਵਾਂਗ ਹਾਂ ਜੋ ਕਦੇ ਨਹੀਂ ਮਿਲ ਸਕਦੇ। ਕੀ ਹੋਇਆ ਜੇ ਮਿਲ ਨਹੀਂ ਸਕਦੇ? ਇੱਕ ਦੂਜੇ ਦੇ ਸਾਹਮਣੇ ਰਹਿ ਕੇ ਇੱਕ ਦੂਜੇ ਨੂੰ ਦੇਖ ਤਾਂ ਸਕਦੇ ਆ ਨਾ। ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਈ ਕਿ ਪਿਆਰ ਕਰਨ ਵਾਲਿਆਂ ਦੇ ਹਿੱਸੇ ਹਮੇਸ਼ਾ ਜ਼ਹਿਰ ਹੀ ਕਿਉਂ ਆਉਂਦਾ ਹੈ। ਗਿਲ, ਇਹ ਸਭ ਕਦੋਂ ਤੱਕ ਚੱਲੂਗਾ? ਮਾਹੀ ਬਸ ਅੱਜ ਦੀ ਕਾਲੀ ਰਾਤ ਨਿਕਲ ਜਾਣ ਦੇ। ਸਵੇਰ ਹੁੰਦੀ ਸਾਰ ਤੇਰੇ ਤੇ ਲੱਖੇ ਦੀ ਜ਼ਿੰਦਗੀ ਚੋਂ ਇਹ ਹਨੇਰਾ ਹਮੇਸ਼ਾ ਲਈ ਦੂਰ ਹੋ ਜਾਊਗਾ। ਮਤਲਬ? ਕੱਲ ਸ਼ਹਿਰ ਜਾਂਦੇ ਮੈਂ ਤੈਨੂੰ ਤਲਾਕ ਦੇ ਦੂੰਗਾ, ਫਿਰ ਤੂੰ ਤੇ ਲੱਖਾ ਦੋਨੋਂ ਕੋਰਟ ਮੈਰਿਜ ਕਰਵਾ ਲਿਓ। ਦੇਖ, ਮੈਂ ਤੇਰੀ ਹਮਸਫਰ ਤਾਂ ਨਹੀਂ ਬਣ ਸਕਦੀ ਹਾਂ, ਪਰ ਹਮਦਰਦ ਜ਼ਰੂਰ ਬਣ ਸਕਦੀ ਹਾਂ। ਇਹੀ ਤਾਂ ਡਰ ਹੈ ਮਾਹੀ ਕਿ ਮੇਰੇ ਹਮਦਰਦ ਨੂੰ ਕੋਈ ਬੇਦਰਦ ਨਾ ਮਿਲ ਜਾਵੇ। ਗਿਲ ਬੇਟਾ ਜੀ, ਅੱਜ ਤੱਕ ਮਾਹੀ ਸਾਡੇ ਘਰ ਦੀ ਇੱਜ਼ਤ ਸੀ, ਹੁਣ ਤੋਂ ਬਾਅਦ ਤੇਰੇ ਘਰ ਦੀ ਇੱਜ਼ਤ ਹੈ। ਖਿਆਲ ਰੱਖੀ ਇਹਦਾ। ਮਾਹੀ ਪੁੱਤ, ਹਾਂਜੀ ਡੈਡੀ। ਦੇਖ, ਆਪਸ ਕਦੇ ਲੜਾਈ ਝਗੜਾ ਨਹੀਂ ਕਰਨਾ। ਜ਼ਿੰਦਗੀ 'ਚ ਜਿਹੋ ਜਿਹੀ ਮਰਜ਼ੀ ਘੜੀ ਆਵੇ, ਤੁਸੀਂ ਦੋਹਾਂ ਨੇ ਇਤਫਾਕ ਨਾਲ ਰਹਿਣਾ। ਆਲਾ ਮਾਹੀ ਪੁੱਤ, ਪਿੰਡ ਵਾਲੇ ਬਾਬਿਆਂ ਦੀ ਰੱਖ ਆ ਨਾ ਗਿੱਲ ਦੇ ਸੱਜੇ ਗੁੱਟ ਤੇ ਬੰਨਦੇ। ਬਾਬੇ ਕਹਿੰਦੇ ਨੇ ਮੁਸੀਬਤ ਆਉਣ ਵਾਲੀ ਆ ਕੋਈ। ਦਾਦੀ ਜੀ, ਤੁਸੀਂ ਹਾਲੇ ਵੀ ਇਹਨਾਂ ਧਾਗਿਆਂ ਤਵੀਤਾਂ ਤੇ ਵਿਸ਼ਵਾਸ ਰੱਖਦੇ ਹੋ? ਦਾਦੀ ਤੁਸੀਂ ਮੈਨੂੰ ਫੜਾਓ, ਮੈਂ ਆਪੇ ਬੰਨ ਲੂੰ। ਨਾਲੇ ਸੋਚੇ ਮੂੰਹ ਬੰਨੀ ਦੀ ਹੈ। ਮੈਂ ਸਵੇਰ ਦਾ 5-6 ਪਰੌਂਠੇ ਵੇੜ ਗਿਆ, 2-3 ਗਲਾਸ ਲੱਸੀ ਦੇ ਡੱਫ ਤੇ। ਐਵੇਂ ਹੀ ਕਿਉਂ ਡੈਡੀ? ਆ ਬੇਟਾ ਗਿੱਲ, ਪਤਾ ਲਾ ਗੱਡੀ ਦੀ ਚਾਬੀ। ਚੰਗਾ ਦਾਦੀ ਜੀ। ਜਿਉਂਦਾ ਰਹਿ ਪੁੱਤ। ਤੁਹਾਡਾ ਸਮਾਣੇ ਦੇ ਅੰਦਰ ਹੀ ਰੱਖਤਾ। ਠੀਕ ਹੈ। ਸ਼ਹਿਰ ਜਾ ਕੇ ਫੋਨ ਜ਼ਰੂਰ ਕਰ ਦਿਓ। ਜੀ। ਉਹ ਲੱਖਾ ਨਹੀਂ ਦਿੰਦਾ? ਕੱਪੜੇ ਕੁਪੜੇ ਚੇਂਜ ਕੀਤੇ ਨਹੀਂ ਉਹਨੇ? ਲੱਖਾ ਚਲਾ ਗਿਆ ਜਿੱਥੇ ਉਹਨੇ ਜਾਣਾ ਸੀ। ਹੈਂ? ਹੁਣ ਉਹ ਤੁਹਾਡੀ ਜ਼ਿੰਦਗੀ 'ਚ ਕਦੇ ਦਖਲ ਨਹੀਂ ਦੇਗਾ। ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ। ਚਲੋ ਬੈਠੋ ਬੈਠੋ। ਹਾਂ, ਧਿਆਨ ਨਾ ਜਾਇਓ। ਜਾਓ ਜਾਓ ਬੈਠੋ। ਜੀ ਦਾਦੀ। ਆਵਾਜ਼ ਚੰਗਾ।
ਦਾ ਕਰ ਗਿਲ ਸਟਾਪ ਦਾ ਕਰ ਚੀਟਰ ਧੋਖੇਬਾਜ਼ ਪਹਿਲਾਂ ਤੂੰ ਪਾਪਾ ਦਾ ਦਿਲ ਜਿੱਤਿਆ ਉਸ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ 'ਚ ਹੀਰੋ ਬਣ ਗਿਆ ਮੇਰੇ ਨਾਲ ਧੋਖੇ ਨਾਲ ਵਿਆਹ ਕੀਤਾ ਤੇ ਫਿਰ ਮੇਰੇ ਨਾਲ ਰਹਿਣ ਲਈ ਲੱਖੇ ਨੂੰ ਦਾਅ ਤੇ ਲਾਤਾ ਵਾਹ 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 ਦਾਤ ਦੇਣੀ ਪੈਗੀ ਤੇਰੇ ਦਿਮਾਗ ਦੀ ਸਟਾਪ ਦਾ ਕਰ ਲੋ ਤੈਨੂੰ ਕਿਹਾ ਨਾ ਕਰ ਲੋ ਤੂੰ ਸਮਝਦੀ ਕੀ ਆਪਣੇ ਆਪ ਨੂੰ ਕੀ ਸਮਝਦੀ ਤੂੰ ਹੈ ਤੂੰ ਸਮਝਦੀ ਕੀ ਆ ਤੇਰੇ ਲਈ ਮੈਂ ਆਪਣੇ ਯਾਰ ਨੂੰ ਧੋਖਾ ਦੇ ਦੂੰ ਤੂੰ ਹੈ ਕੀ ਹੈ ਬੇਸ਼ੱਕ ਮੈਂ ਤੈਨੂੰ ਪਿਆਰ ਕਰਦਾ ਪਰ ਲੱਖਾ ਮੈਨੂੰ ਜਾਨੋਂ ਵੱਧ ਪਿਆਰਾ ਗੱਲਾਂ ਮਾਰਦੀ ਐ ਲੱਖੇ ਲਈ ਮੈਂ ਮਰ ਵੀ ਸਕਦਾ ਕਿਸੇ ਨੂੰ ਮਾਰ ਵੀ ਸਕਦਾ ਜੇ ਲੱਖਾ ਨਹੀਂ ਤੇ ਤੂੰ ਵੀ ਨਹੀਂ ਔਰ ਹਾਂ ਤੈਨੂੰ ਤੇ ਲੱਖੇ ਨੂੰ ਮਿਲਾਉਣ ਲਈ ਮੈਂ ਕੋਈ ਵੀ ਕੀਮਤ ਦੇਣ ਲਈ ਤਿਆਰ ਹਾਂ ਮੇਰੇ ਤੇ ਭਰੋਸਾ ਤਾਂ ਰੱਖ ਮੈਨੂੰ ਸਮਝਦਾ ਤੇ ਇਹ ਸਾਲੇ ਚੱਕਰਵੀਰ ਚੋਂ ਨਿਕਲਣਾ ਕਿੱਦਾਂ ਮਾਹੀ 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 ਦੇਖ ਜਗਿਆ ਅਸੀਂ ਪਹਿਲੇ ਬਹੁਤ ਮੁਸੀਬਤ 'ਚ ਜਾਣਦੇ ਸਾਨੂੰ ਸਾਲਿਆ ਮੈਂ ਕਿਹੜਾ ਤੈਨੂੰ ਰੋਕਿਆ ਪਰ ਮਾਹੀ ਨਹੀਂ ਜਾਊਗੀ ਨਾਲੇ ਸਾਲਿਆ ਸਾਰੇ ਫਸਾਦਾਂ ਦੀ ਜੜ ਤਾਂ ਹਲੋ ਸਾਲੇ ਚਰਖੇ ਜਿਹਨੂੰ ਛੱਡ ਦੇ ਮੈਨੂੰ ਸੰਭੋ ਇਹਨੂੰ ਦੇਖੀ ਸਾਡੀ ਦਹਿਸ਼ਤ ਜਿਹੜੇ ਕੰਮ ਲਈ ਜੱਗਾ ਸਕੀਮਾਂ ਲੜਾਉਂਦਾ ਫਿਰਦਾ ਸੀ ਉਸ ਨੂੰ ਇਹਨੇ ਡਰ ਨਾਲ ਹੀ ਕਰ ਦਿੱਤਾ ਡੈਡੀ ਜੀ ਮੁੰਡਾ ਹੀਰਾ ਹੈ ਹੀਰਾ ਓਏ ਹੀਰਾ ਹੋਵੇ ਚਾਹੇ ਖੀਰਾ ਇਹਦਾ ਕਤਲ ਕਰੋ ਇਹਨੂੰ ਜ਼ਮੀਨ 'ਚ ਦਫਨ ਕਰ ਦਿਓ ਲੱਗਦਾ ਮੌਤ ਨੂੰ ਦੇਖ ਕੇ ਪਾਗਲ ਹੋ ਗਿਆ ਪਾਗਲ ਮੈਂ ਨਹੀਂ ਪਾਗਲ ਤਾਂ ਤੁਸੀਂ ਹੋਣ ਵਾਲੇ ਹੋ ਕਿਉਂਕਿ ਮੈਂ ਤੁਹਾਡੀ ਦਹਿਸ਼ਤ ਕਰਕੇ ਨਹੀਂ ਆਪਣੀ ਦੋਸਤੀ ਕਰਕੇ ਆਇਆ ਇੱਥੇ ਕੀ ਮਤਲਬ ਹੈ ਤੇਰਾ ਮਤਲਬ ਤਾਂ ਛੋਟਾ ਹੀ ਹੈ ਤੁਹਾਡੇ ਨਾਲ ਸੌਦਾ ਕਰਨ ਆਇਆ ਸੌਦਾ ਕਰਨ ਨੂੰ ਡੈਡੀ ਪ੍ਰਾਪਰਟੀ ਡੀਲਰ ਹੈ ਜ਼ਿਆਦਾ ਕੁਆ ਫਰਾ ਕੇ ਗੱਲ ਨਾ ਕਰ ਸਿੱਧੀ ਗੱਲ ਕਰ ਉਹ ਮੇਰਾ ਦੋਸਤ ਬਾਜਵਾ ਸਾਹਿਬ ਕੋਲ ਕਿਡਨੈਪ ਕੀਤਾ ਹੋਇਆ ਆਪਣੇ ਯਾਰ ਦੀ ਜਾਨ ਬਚਾਉਣ ਲਈ ਨਾ ਮਾਹੀ ਨੂੰ ਤੁਹਾਡੇ ਹਵਾਲੇ ਕਰਨ ਆਇਆ ਮੈਂ ਇਹ ਤਾਂ ਤੇਰੀ ਘਰ ਵਾਲੀ ਹੈ ਉਹ ਘਰ ਵਾਲੀ ਤਾਂ ਮੇਰੀ ਹੈ ਨਾ ਤੁਹਾਡੀ ਤਾਂ ਦੁਸ਼ਮਣ ਦੀ ਧੀ ਹੈ ਇਹ ਕਮਾਲ ਦੀ ਦੋਸਤੀ ਹੈ ਤੇਰੀ ਲੋਕ ਜਨਾਨੀਆਂ ਪਿੱਛੇ ਭਰਾਵਾਂ ਦੇ ਕਤਲ ਕਰ ਦਿੰਦੇ ਨੇ ਤੇ ਤੂੰ ਇੱਕ ਦੋਸਤ ਪਿੱਛੇ ਜਨਾਨੀ ਨੂੰ ਦਾਅ ਤੇ ਲਾ ਚੱਲਿਆ ਨਾਲੇ ਤੇਰਾ ਦੋਸਤ ਤਾਂ ਬਾਜਵੇ ਕੋਲ ਹੈ ਉਹਦੇ ਕੋਲ ਜਾ ਅਸੀਂ ਤੇਰੀ ਗੱਲ ਕਿਉਂ ਮੰਨੀਏ ਓਏ ਗੱਲ ਤਾਂ ਤੁਹਾਨੂੰ ਮੰਨਣੀ ਓ ਪੈਣੀ ਹੈ ਕਿਉਂਕਿ ਕਿਸੇ ਵੀ ਪਿਓ ਲਈ
ਆਪਣੇ ਜਵਾਨ ਪੁੱਤ ਦੀ ਲਾਸ਼ ਦੇਖਣੀ ਬਹੁਤ ਔਖੀ ਹੁੰਦੀ ਹੈ। ਬਾਜਵਾ ਸਾਹਿਬ ਤਾਂ ਜਾਣਦੇ ਨੇ ਕਿ ਮੈਂ ਮਾਹੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਪਰ ਜੱਗੇ ਦੀ ਕੋਪੜੀ ਤਾਂ ਜਦੋਂ ਮਰਜ਼ੀ ਖੋਲ ਸਕਦਾ ਮੈਂ। ਕੀ ਬਕਵਾਸ ਕਰ ਰਿਹਾ ਓਏ? ਬਾਈ ਜੀ ਗਿਲ ਜੱਗੇ ਨੂੰ ਚੱਕ ਕੇ ਲੈ ਗਿਆ। ਉਹਨੇ ਸਾਨੂੰ ਵੀ ਬਹੁਤ ਕੁੱਟਿਆ। ਗਲਤੀ ਨਾਲ ਵੀ ਗਲਤੀ ਨਾ ਕਰ ਬੈਠੀ, ਨਹੀਂ ਸਾਰੀ ਜ਼ਿੰਦਗੀ ਮੱਥੇ ਤੇ ਹੱਥ ਮਾਰ ਕੇ ਪਛਤਾਏਂਗਾ। ਇਹ ਗਲਤੀ ਕਿਉਂ ਕੀਤੀ? हेलो बाजवा, मैं तेरा दुश्मन पुल्लर बोल रहा। कहानियां ना पा, खुल के दस कहना की चाहना है। मेरी गल ध्यान नाल सुन। तेरी कुड़ी माही मेरे कब्जे च है ते मेरा मुंडा जग्गा गिल दे कब्जे ते लखा तेरे कोल। जे लखे नू कुछ हो गया ना तां अपनी धी दा मूंह सारी जिंदगी देखण नू तरसेगा। इस लिए बिना कोई होशियारी कीते कल 1 बजे लखे नू लेके पिंड दे पुराने टिल्ले ते पहुंच जाई, समझे? ਕਿਦਾਂ ਜੱਗੇ ਬਾਈ? ਮੈਂ ਸੋਚਿਆ ਭਰਾ ਨੂੰ ਦਰਦ ਹੁੰਦਣਗੇ, ਦਵਾਈ ਲੈ ਕੇ ਆਇਆ ਤੇਰੇ ਵਾਸਤੇ। ਇਹ ਤੂੰ ਜੋ ਵੀ ਕਰ ਰਿਹਾ ਨਾ ਠੀਕ ਨਹੀਂ ਕਰ ਰਿਹਾ ਤੂੰ। ਇਹਦਾ ਇੰਜਾਮ ਤੈਨੂੰ ਬਹੁਤ ਮਹਿੰਗਾ ਪੈਣਾ। ਉਹ ਪਿਆਰ ਕਰਨ ਵਾਲੇ ਇੰਜਾਮਾਂ ਤੋਂ ਕਦੋਂ ਡਰਦੇ ਆ ਬਾਈ? ਪਿਆਰ ਕਰਨ ਵਾਲੇ ਤਾਂ ਪਿਆਰ ਕਰਦੇ ਆ ਸਿਰਫ। ਸਾਲਾ ਵੱਡਾ ਮਜਨੂ। ਬੋਲ ਯਾਰ ਤੇਰੇ ਨਾਲ ਜੋ ਵੀ ਹੋਇਆ ਨਾ, ਸੌਰੀ ਯਾਰ ਉਹਦੇ ਲਈ, ਪਰ ਮੇਰੀ ਇੱਕ ਪੂਰੀ ਗੱਲ ਧਿਆਨ ਨਾਲ ਸੁਣ ਲੈ। ਉਹ ਤੋਂ ਬਾਅਦ ਤੇਰਾ ਜੋ ਦਿਲ ਕਰੂ ਉਹ ਕਰੀ। ਆਲਾ ਫੜ। ਵੈਸੇ ਵੀ ਸਾਲਿਆ ਜੱਗੇ ਦੇ ਹੱਥ ਹੀ ਚੰਗੇ ਲੱਗਦੇ ਨੇ ਇਹ। ਮੈਨੂੰ ਪਤਾ ਜੱਗੇ, ਤੂੰ ਵੀ ਮੇਰੇ ਵਾਂਗੂ ਸੱਚਾ ਆਸ਼ਿਕ ਹੈ, ਪਰ ਜਿਵੇਂ ਤੂੰ ਮਾਹੀ ਨੂੰ ਪਿਆਰ ਕਰਦਾ ਨਾ, ਮੈਂ ਵੀ ਮਾਹੀ ਨੂੰ ਬਹੁਤ ਪਿਆਰ ਕਰਦਾ, ਪਰ ਮਾਹੀ ਕਿਸੇ ਹੋਰ ਨੂੰ ਪਿਆਰ ਕਰਦੀ ਆ ਯਾਰ। ਕਿਹਨੂੰ? ਲੱਖੇ ਨੂੰ। ਉਹ ਸਾਲਾ ਗੱਬਰ ਸਿੰਘ ਆ, ਗੋਲੀ ਮਾਰ ਦਿੰਦੇ ਸਾਲੇ ਨੂੰ। ਮੇਰਾ ਲੰਗੋਟੀਆ ਯਾਰ ਹੈ, ਤੂੰ ਸਮਝਿਆ ਨਹੀਂ। ਤੈਨੂੰ ਸਮਝਾਉਣਾ, ਬੈਠ। 2 ਗਲਾਸੀਆਂ ਲਾਉਣੇ ਆ, ਚੱਲ ਤੈਨੂੰ ਗੱਲ ਸਮਝਾਉਣਾ, ਬੈਠ ਇੱਥੇ। ਰਿਸ਼ਤਾ ਸਾਲੇ ਜੱਟ ਨੂੰ ਵੀ ਕੈਨੇਡਾ ਅਮਰੀਕਾ ਤੋਂ ਬਹੁਤ ਆਉਂਦੇ ਸੀ, ਪਰ ਆ ਸਾਲੇ ਦਿਲ ਦੀ ਰੀਸ ਬਚਪਨ ਤੋਂ ਹੀ ਮਾਹੀ ਤੇ ਠੀਕ ਸੀ। ਪਿਆਰ ਦਾ ਸਾਲਾ ਦੂਜਾ ਨਾਮ ਹੀ ਕੁਰਬਾਨੀ ਹੈ ਯਾਰ। ਜਿਵੇਂ ਤੂੰ ਵੀ ਤਾਂ ਆਪਣੇ ਯਾਰ ਲਈ ਕੁਰਬਾਨੀ ਕਰ ਰਿਹਾ, ਆਪਣੇ ਪਿਆਰ ਦੀ। ਓਏ ਹਾਂ ਨਹੀਂ ਪਤਾ ਮੈਨੂੰ, ਪਰ ਮੈਂ ਦੋਨੋਂ ਦੁਖੀ ਨਹੀਂ ਦੇਖ ਸਕਦਾ ਯਾਰ। ਸਾਲਿਆਂ ਨੂੰ ਬਹੁਤ ਪਿਆਰ ਕਰਦਾ, ਬਹੁਤ ਜ਼ਿਆਦਾ। ਪੁੱਛਿਆ ਨਾ, ਮੈਂ ਵੀ ਆਪਣੇ ਪਿਆਰ ਦੀ ਕੁਰਬਾਨੀ ਦੇ। ਸਾਲਾ ਜੇ ਤੇਰੇ ਕੁਰਬਾਨੀ ਦੇਣ ਨਾ, ਆ ਤੇਰੇ ਸੈਕਰੀਫਾਈਸ ਨਾਲ ਉਹਨਾਂ ਦੀ ਜ਼ਿੰਦਗੀ ਬਣਦੀ ਹੈ, ਤੈਨੂੰ ਫਰਕ ਪੈਂਦਾ ਕੋਈ? ਤੇਰੀ ਅੰਗਰੇਜ਼ੀ ਮੇਰੇ ਪੱਲੇ ਨਹੀਂ ਪੈਂਦੀ ਓਏ। ਤੂੰ ਮੋਟਾ ਦੱਸ ਬਸ, ਕਰਨਾ ਕੀ ਹੈ? पहली बार बाजवे तो बंदा पछाणने की गलती हुई है। जे गलती हुई है तो भुगतनी भी पएगी। मेरी मन्ने तो लखे नूं इन्हां दे हवाले कर दे ना। अज तां इहदी लाश जाओगी इथों, क्योंकि इहने मेरे नाल धोखा कीता। मैं कोई धोखा नहीं कीता, ये सिर्फ अपने यार दा घर वसाउण वास्ते कर रहा मैं। ते मैं भी अपनी धी दा घर वसाउण वास्ते सब कुछ कीता। और दूजी गल, जे थोड़े जो किसी ने कोई हुशियारी करने की कोशिश की ना, जग्गे दे सिर ते चीथड़े उड़ा दूं, चीथड़े। ਮੈਨੂੰ ਬਚਾ ਤੂੰ। ਓਏ ਤੂੰ ਫਿਕਰ ਨਾ ਕਰ ਜੱਗੇ, ਤੈਨੂੰ ਕੁਝ ਨਹੀਂ ਹੋਣ ਦਿੰਦਾ। ਜੇ ਤੈਨੂੰ ਕੁਝ ਹੋ ਗਿਆ ਨਾ, ਮੈਂ ਇੱਥੋਂ ਇੱਕ ਵੀ ਬੰਦਾ ਵਾਪਸ ਨਹੀਂ ਜਾਣ ਦਿੰਦਾ। ਦੇਖ ਬਾਜਵੇ,
ਤੈਨੂੰ ਆਪਣੀ ਧੀ ਨਾਲ ਪਿਆਰ ਹੈ ਜਾਂ ਨਹੀਂ ਹੈ, ਪਰ ਮੈਨੂੰ ਆਪਣੇ ਪੁੱਤਰ ਨਾਲ ਬਹੁਤ ਪਿਆਰ ਹੈ। ਉਹਦੇ ਲਈ ਮੈਂ ਕੁਝ ਵੀ ਕਰ ਸਕਦਾ। ਮੈਨੂੰ ਮੇਰਾ ਪੁੱਤ ਹਰ ਹਾਲਤ 'ਚ ਵਾਪਸ ਚਾਹੀਦਾ ਹੈ। ਠੀਕ ਹੈ, ਲੈ ਜਾ ਲੱਖੇ ਨੂੰ। ਉਹ ਕਲੈਣਿਆ ਆ ਸਾਰਿਆਂ ਤੋਂ ਹਥਿਆਰ ਫੜ, ਨਾਲੇ ਗੱਡੀਆਂ ਦੀਆਂ ਚਾਬੀਆਂ ਕੱਢ ਕੇ ਦੂਰ ਸੱਟ ਗਿਆ। ਚੱਲ ਨਾ ਬਾਈ ਜੀ, ਜੱਗਾ ਬਾਈ ਮਾਰੂਗਾ। ਸਿਆਣਾ ਬਣ ਸਿਆਣਾ, ਮੇਰੀ ਖੋਪੜੀ ਬਚਾਉਣ ਦੀ ਕੋਸ਼ਿਸ਼ ਕਰ। ਚੱਲ ਠੀਕ ਹੈ ਬਾਈ ਜੀ, ਪਰ ਫਿਰ ਮਾਰਿਓ ਨਾ। ਹਾਂ ਡੈਡੀ ਜੀ ਆਮ ਤੌਰ ਤੇ ਫਿਲਮਾਂ 'ਚ ਹਥਿਆਰ ਇਕੱਠੇ ਕਰਨ ਨੂੰ ਕਹਿੰਦੇ ਹੁੰਦੇ ਆ, ਇਹ ਨਾਲ ਚਾਬੀਆਂ ਵੀ ਕਹੀ ਜਾ ਰਹੇ ਆ। ਤੂੰ ਚੁੱਪ ਕਰ, ਤੂੰ ਵਿੱਚੋਂ ਟੰਡੀਆਂ ਲੈਣੀਆਂ ਨੇ। ਚੱਲ ਚੱਲ ਨਿਕਲ। ਚੱਲ ਮਾਹੀ। ਬੈਠੋ 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 ਜਲਦੀ। ਓ ਜੱਗੇ, ਤੂੰ ਇਹਨਾਂ ਨਾਲ ਕਿੱਥੇ ਜਾ ਰਿਹਾ? ਓਏ ਜੱਗੇ, ਓ ਜੱਗਾ ਕਿਉਂ ਜਾ ਰਿਹਾ ਇਹਨਾਂ ਨਾਲ? ਓਏ ਜੱਗੇ, ਓ ਰੁਕ ਓਏ। ਇਹ ਜੱਗਾ ਇਹਨਾਂ ਨਾਲ ਕਿਉਂ ਭੱਜ ਗਿਆ? ਜਿੱਧਰ ਮਰਜ਼ੀ ਭੱਜ ਲੈਣ ਭੁੱਲਰਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਜਵੇ ਤੇ ਮੌਤ ਤੋਂ ਪਿੱਛਾ ਛਡਾਉਣਾ ਬਹੁਤ ਔਖਾ ਹੈ। ਇੱਕ ਵਾਰ ਫੇਰ ਸੋਚ ਲਓ। ਇਹ ਪੇਪਰ ਸਾਈਨ ਕਰਨ ਤੋਂ ਬਾਅਦ ਤੁਸੀਂ ਆਪਸ ਵਿੱਚ ਪਤੀ ਪਤਨੀ ਨਹੀਂ ਰਹੋਗੇ। ਵਕੀਲ ਸਾਹਿਬ, ਇਹ ਸੋਚ ਸਮਝ ਕੇ ਫੈਸਲਾ ਲਿਆ। ਤੁਸੀਂ ਇਹ ਦੱਸੋ ਸਾਈਨ ਕਿੱਥੇ ਕਰਨੇ ਆ? ਲਓ ਕਰੋ ਇੱਥੇ ਸਾਈਨ। ਥੈਂਕਸ ਵਕੀਲ ਸਾਹਿਬ। ਚੰਗਾ ਵਕੀਲ ਸਾਹਿਬ। ਥੈਂਕਸ ਮਿੱਤਰਾ। ਕੋਈ ਗੱਲ ਹੀ ਨਹੀਂ ਬਾਈ। ਲਓ ਵੇ ਮਿੱਤਰੋ, ਅੱਜ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀ ਕੁੰਡਲੀ 'ਚ ਇੱਕ ਗਿੱਲ ਨਾਂ ਦਾ ਗ੍ਰੈਂਡ ਮੁੜ ਕੇ ਕਦੇ ਵਾਪਸ ਨਹੀਂ ਆਇਆ। ਮੁੜ ਕੇ ਆਉਣ ਵੀ ਨਹੀਂ ਦੇਣਾ, ਕਿਉਂਕਿ ਅਸੀਂ ਚੱਲੇ ਆ ਆਸਟ੍ਰੇਲੀਆ ਤੇ ਉੱਥੇ ਜਾ ਕੇ ਕਰਾਵਾਂਗੇ ਵਿਆਹ। ਬਸ ਬਹੁਤ ਹੋ ਗਈਆਂ ਤੁਹਾਡੀਆਂ ਆਸ਼ਕੀਆਂ। ਤੁਹਾਡੀਆਂ ਆਸ਼ਕੀਆਂ ਦੇ ਚੱਕਰ 'ਚ ਮੈਂ ਆਪਣੇ ਬਾਪੂ ਨੂੰ ਵੀ ਆਪਣਾ ਦੁਸ਼ਮਣ ਬਣਾ ਬੈਠਾ। ਇਸ ਤੋਂ ਪਹਿਲਾਂ ਕਿ ਮੇਰਾ ਬਾਪੂ ਆ ਕੇ ਖਿਲਾਰੇ ਪਾ ਦੇਵੇ ਨਾ, ਨਿਕਲੋ ਇੱਥੋਂ। ਇਹ ਇਸ਼ਕ ਜਿਹਨੂੰ ਵੀ ਠੱਗਦਾ ਸੱਜਣ ਬਣ ਕੇ ਠੱਗਦਾ ਏ। ਇਸੇ ਲਈ ਬੇਵਫਾ ਹੋ ਕੇ ਬੇਵਫਾ ਨਾ ਲੱਗਦਾ ਏ। ਜਿਵੇਂ ਸ਼ਮਾ ਲਈ ਪਰਵਾਨਾ ਮਰ ਜਾਂਦਾ دیਵਾਨਾ। ਜਿਵੇਂ ਸ਼ਮਾ ਲਈ ਪਰਵਾਨਾ ਮਰ ਜਾਂਦਾ دیਵਾਨਾ। ਇੱਥੇ ਕਾਤਲ ਨਹੀਂ ਓਏ ਮਰਨ ਵਾਲੇ ਦੋਸ਼ੀ ਅਖਵਾਉਂਦੇ ਨੇ। ਇਹ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ। ਇਹ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ। ਗਿਲ, ਤੂੰ ਸ਼ਰਾਬ ਪੀ ਰਿਹਾ? ਨਹੀਂ, ਲੱਸੀ ਪੀ ਰਹੇ ਆ। ਪੀਣੀ ਹੈ? ਸਿਆਣੇ ਕਹਿੰਦੇ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ, ਪੀ ਲਾ ਦੋ ਘੁੱਟ। ਕਦੀ ਤੇ ਸੀਰੀਅਸ ਹੋ ਜਾਇਆ ਕਰ। ਹਾਂ। ਅੱਛਾ ਇੱਕ ਗੱਲ ਪੁੱਛਾਂ? ਪੁੱਛ। ਲੱਖੇ ਦਾ ਐਕਸੀਡੈਂਟ ਤੂੰ ਕਰਵਾਇਆ ਸੀ? ਔਰ ਜਿਹਦੇ ਸਰੀਰ ਤੇ ਮੈਂ ਖਰੋਚ ਤੱਕ ਬਰਦਾਸ਼ਤ ਨਹੀਂ ਕਰ ਸਕਦਾ, ਉਹਨੂੰ ਮਾਰਨ ਦੀ ਇੰਨੀ ਘਟੀਆ ਹਰਕਤ ਕਰੂੰਗਾ? ਮਾਹੀ, ਇੱਕ ਗੱਲ ਦਾ ਹਮੇਸ਼ਾ ਅਫਸੋਸ ਰਹਿਣਾ ਮੈਨੂੰ, ਕੋਈ ਸਾਲਾ ਮੈਨੂੰ ਸਮਝ ਨਹੀਂ ਸਕਿਆ। ਦੇਖ, ਅਸੀਂ ਹਮੇਸ਼ਾ ਦੇ ਲਈ ਇੰਡੀਆ ਛੱਡ ਕੇ ਆਸਟ੍ਰੇਲੀਆ ਜਾ ਰਹੇ ਹਾਂ। ਤੂੰ ਵੀ ਸਾਡੇ ਨਾਲ ਚੱਲ। ਮੇਰਾ ਸਫ਼ਰ ਤੁਰਨਾ ਇੱਥੇ ਤੱਕ ਦਾ ਸੀ। ਹੁਣ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਢੋ ਯਾਰ। ਨਾਲੇ ਹਾਂ, ਤੁਸੀਂ ਆਸਟ੍ਰੇਲੀਆ ਨਹੀਂ ਕੈਨੇਡਾ ਚੱਲਿਓ ਹਮੇਸ਼ਾ ਲਈ। ਨਹੀਂ ਨਹੀਂ, ਅਸੀਂ ਆਸਟ੍ਰੇਲੀਆ ਜਾ ਰਹੇ ਹਾਂ। ਲੱਖਣ ਤੇ ਮੈਂ ਚੰਗੀ ਤਰ੍ਹਾਂ ਜਾਣਦਾ, ਬਚਪਨ ਤੋਂ। ਸੰਭਲ ਕੇ ਗਿਲ। ਮੇਰਾ ਉਹ ਇਨਸਾਨ ਆ ਜਿਹਨੂੰ ਨਾ ਤਾਂ ਮੁਹੱਬਤ ਨੇ ਅਪਣਾਇਆ, ਨਾ ਦੋਸਤੀ ਨੇ ਸਮਝਿਆ। ਲੱਖੇ, ਆਪਾਂ ਕੈਨੇਡਾ ਜਾ ਰਹੇ ਹਾਂ ਜਾਂ ਆਸਟ੍ਰੇਲੀਆ? ਚੁੱਪ ਕਰ, ਕੋਈ ਸੁਣ ਨਾ ਲਏ। ਆਪਾਂ ਕੈਨੇਡਾ ਜਾ ਰਹੇ ਹਾਂ ਹਮੇਸ਼ਾ ਲਈ। ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਕਰ ਰਹੇ? ਓਹੋ, ਪਿਆਰ ਦੇ ਜੰਗ 'ਚ ਸਾਰਾ ਕੁਝ ਜਾਇਜ਼ ਹੁੰਦਾ।
ਯਾਰ ਕੱਲ ਨੂੰ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ ਤੇ ਤੂੰ ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਤਾਂ ਹੋ ਰਹੀ ਹੈ, ਪਰ ਕਦੋਂ ਕਿਸੇ ਦੀ ਜ਼ਿੰਦਗੀ ਖਤਮ ਹੋ ਜਾਏ ਕੁਝ ਪਤਾ ਨਹੀਂ ਹੈ। ਤੂੰ ਗਿਲ ਦੀ ਗੱਲ ਕਰ ਰਹੀ ਹੈ? ਹਾਂ, ਮੈਂ ਗਿਲ ਦੀ ਗੱਲ ਕਰ ਰਹੀ ਹਾਂ। ਡੈਡੀ ਉਹਨੂੰ ਜ਼ਿੰਦਾ ਨਹੀਂ ਛੱਡੂਗੇ। ਮੇਰੀ ਜਾਨ, ਤੂੰ ਆਪਣੀ ਜ਼ਿੰਦਗੀ ਦੀ ਫਿਕਰ ਕਰ। ਗਿਲ ਕੋਈ ਦੁੱਧ ਪੀਂਦਾ ਬੱਚਾ ਨਹੀਂ, ਉਹ ਆਪੇ ਸੰਭਾਲ ਲਊਗਾ। ਪਲੀਜ਼ ਗਿਵ ਮੀ ਅ ਬ੍ਰੇਕ। ਉੱਠ ਗਏ ਚਾਏ, ਗਰਮਾ ਗਰਮ ਚਾਏ। ਓਏ ਉੱਠ ਮਾਮਾ, ਰਾਤਿਆਂ ਦੀ ਚਾਹ ਪੀ ਲੈ। ਉੱਥੇ ਜਾ ਕੇ ਤਾਂ ਫਿਰ ਮਾਈ ਦੇ ਹੱਥਾਂ ਦੀ ਮਿਲਿਆ ਕਰਨੀ ਹੈ। ਕੋਈ ਗੱਲ ਨਹੀਂ ਯਾਰਾ, ਤੇਰੇ ਹੱਥ ਦੀ ਚਾਹ ਪੀਣ ਵੀ ਸਾਲ 6 ਮਹੀਨੇ ਬਾਅਦ ਆਇਆ ਕਰਾਂਗੇ। ਕਿਉਂ ਮਾਹੀ? ਕੀ ਗੱਲ ਮਾਈ, ਕੀ ਹੋਇਆ? ਬੜਾ ਲੜਾਈ ਲੜੀ ਹੋ ਗਈ ਰਾਤ। ਇਹਨੂੰ ਹੀ ਪੁੱਛ ਲੈ। ਮਾਈ ਕੀ ਹੋਇਆ? ਕੁਝ ਨਹੀਂ, ਪਹਿਲੀ ਵਾਰ ਘਰਦਿਆਂ ਤੋਂ ਦੂਰ ਜਾ ਰਹੀ ਹਾਂ ਨਾ, ਇਸੇ ਲਈ ਥੋੜੀ ਟੈਨਸ਼ਨ ਹੈ। ਬਈ ਆਪਣੀਆਂ ਟੈਨਸ਼ਨਾਂ ਆਪੇ ਨਿਬੇੜੋ। ਗਿੱਲ ਸਾਹਿਬ ਨੇ ਹੁਣ ਆਪਣਾ ਹੀ ਵਿਆਹ ਕਰਾਉਣਾ ਯਾਰ, ਤੁਹਾਡੀ ਜੋੜੀ ਤਾਂ ਬਣ ਗਈ। ਆਪਾਂ ਚੱਲਦੇ ਹਾਂ ਹੁਣ। ਕੀ ਗੱਲ ਬੈਠੇ ਬੈਠੇ ਭਰਾ ਨੂੰ ਜਾਂਦੀ ਵਾਰ ਗਲੇ ਲਾ ਕੇ ਨਹੀਂ ਮਿਲੇਗਾ? ਖੁਸ਼ ਰਹੋ ਯਾਰ। ਚੰਗਾ ਮਾਈ। ਉਹ ਬਾਹਰ ਤੱਕ ਤਾਂ ਛੱਡ ਦੋ, ਕਿਵੇਂ ਮੂੰਹ ਬਣਾਏ ਨੇ। ਲੋਕੀ ਕਹਿੰਦੇ ਮੌਤ ਬੁਰੀ, ਪਰ ਮੌਤ ਤੋਂ ਬੁਰੀ ਜੁਦਾਈ। ਅੱਖੀਆਂ ਰੋ ਰੋ ਕਮਲੀਆਂ ਹੋ ਜਾਣ, ਦਿਲ ਵੀ ਦੇਵੇ ਦੁਹਾਈ। ਕਿਉਂ ਪਿਆਰ ਕਰ ਬੈਠਾ ਸੋਹਣੀ ਤੇ ਮਰ ਬੈਠਾ, ਕਿਉਂ ਪਿਆਰ ਕਰ ਬੈਠਾ ਸੋਹਣੀ ਤੇ ਮਰ ਬੈਠਾ। ਇੱਥੇ ਦਿਲ ਦੇ ਟੁਕੜੇ ਟੁਕੜੇ ਕਰਕੇ ਝੋਲੀ ਪਾਉਂਦੇ ਨੇ। ਇਹ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ। ਇਹ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ। ਓਏ ਆਲੋ ਘੇਰਾ। ਇਹ ਜਿਉਂਦਾ ਹੀ ਲਟਕਦਾ ਜੇ। ਖਤਮ ਕਰ ਦਿਓ ਇਸ ਕੁੱਤੇ ਦੇ ਤੁਖਮ ਨੂੰ। ਇਹਨੂੰ ਐਸੀ ਸਜ਼ਾ ਦਿਓ ਕਿ ਰੱਬ ਵੀ ਇਹਨੂੰ ਦੁਬਾਰਾ ਜ਼ਮੀਨ ਤੇ ਭੇਜਣ ਤੋਂ ਪਹਿਲਾਂ 100 ਵਾਰ ਸੋਚੇ। ਹਾਂ, ਤੇ ਜੇ ਰੱਬ ਗਲਤੀ ਨਾਲ ਇਹਨੂੰ ਧਰਤੀ ਤੇ ਭੇਜ ਦੇਵੇ ਤਾਂ ਰੱਬ ਅੱਗੇ ਦੁਆ ਕਰੇ ਕਿ ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਹੀ ਰੱਖੇ। ਡੈਡੀ ਜੀ, ਲੱਖੇ ਦੀ ਕੋਈ ਗਲਤੀ ਨਹੀਂ ਹੈ, ਸਾਰੀ ਮੇਰੀ ਗਲਤੀ ਹੈ। ਤੁਸੀਂ ਪਲੀਜ਼ ਇਹਨੂੰ ਛੱਡ ਦਿਓ। ਗਲਤੀ ਤੇਥੋਂ ਨਹੀਂ, ਗਲਤੀ ਤਾਂ ਮੈਥੋਂ ਹੋਈ ਹੈ। ਮੈਂ ਗਿਲ ਦੀਆਂ ਗੱਲਾਂ ਤੇ ਯਕੀਨ ਕੀਤਾ। ਮੈਂ ਤੇਰੀ ਡੋਲੀ ਗਿਲ ਨਾਲ ਤੋਰੀ ਸੀ, ਲੱਖੇ ਨਾਲ ਨਹੀਂ। ਬਾਜਵਾ ਸਾਹਿਬ, ਸਾਨੂੰ ਮਾਫ ਕਰ ਦਿਓ। ਤੁਹਾਡੀ ਇੱਜ਼ਤ ਨੂੰ ਵੰਗਾਰਨ ਦਾ ਸਾਡਾ ਕੋਈ ਇਰਾਦਾ ਨਹੀਂ ਸੀ। ਵੈਸੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਮਾਂ-ਬਾਪ ਦੀ ਖੁਸ਼ੀ ਹੁੰਦੀ ਹੈ। ਬਾਜਵਾ ਸਾਹਿਬ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ। ਉਹ ਜੋ ਹੋਣਾ ਸੀ ਹੋ ਗਿਆ, ਹਵਾ ਗਿਆ, ਮਿੱਟੀ ਪਾਓ। ਓਏ, ਆਪਣੀ ਜ਼ੁਬਾਨ ਨੂੰ ਲਗਾਮ ਦੇ। ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ ਤੂੰ ਮੇਰਾ ਜਵਾਈ ਹੈ, ਮੂੰਹ ਬੰਦ ਰੱਖ। ਉਹ ਜੇ ਸਿਆਣੇ ਬੰਦੇ ਦੀ ਗੱਲ ਹੀ ਨਹੀਂ ਮੰਨਣੀ, ਨਾਲ ਕਿਉਂ ਲਿਆਂਦਾ ਮੈਨੂੰ? ਮੇਰੇ ਖਾਨਦਾਨ ਦੀ ਇੱਜ਼ਤ ਨੂੰ ਵੰਗਾਰਨ ਵਾਲੇ ਦੀ ਇੱਕੋ ਸਜ਼ਾ ਹੁੰਦੀ ਹੈ, ਮੌਤ।
ਬਾਜਵਾ ਸਾਹਿਬ, ਇਹਨਾਂ ਦੋਨਾਂ ਦਾ ਕੋਈ ਕਸੂਰ ਨਹੀਂ। ਤੁਹਾਡਾ ਅਸਲੀ ਗੁਨੇਗਾਰ ਮੈਂ ਆ। ਪਲੀਜ਼ ਇਹਨਾਂ ਨੂੰ ਜਾਣ ਦਿਓ। ਮੈਂ ਤੇਰੇ ਤੇ ਵਿਸ਼ਵਾਸ ਕਰਕੇ, ਤੇਰੀਆਂ ਗੱਲਾਂ ਤੇ ਯਕੀਨ ਕਰਕੇ ਆਪਣੇ ਘਰ ਦੀ ਇੱਜ਼ਤ ਤੇਰੇ ਹਵਾਲੇ ਕੀਤੀ, ਪਰ ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਮੈਂ ਪੁੱਛਦਾ ਮੈਂ ਕੋਈ ਵਿਸ਼ਵਾਸਘਾਤ ਨਹੀਂ ਕੀਤਾ, ਮੈਂ ਕੋਈ ਧੋਖਾ ਨਹੀਂ ਕੀਤਾ। ਮੈਂ ਤਾਂ ਇਹਨਾਂ ਦੋਨਾਂ ਨੂੰ ਮਿਲਾਉਣ ਦੀ ਖਾਤਰ ਸਿਰਫ ਆਪਣੀ ਦੋਸਤੀ ਦਾ ਫਰਜ਼ ਨਿਭਾਇਆ। ਬਾਜਵਾ ਸਾਹਿਬ, ਪਲੀਜ਼ ਇਹਨਾਂ ਨੂੰ ਬਖਸ਼ ਦਿਓ। ਮੈਂ ਤੁਹਾਡੇ ਪੈਰ ਫੜਦਾ, ਪਲੀਜ਼ ਜਾਣ ਦਿਓ ਇਹਨਾਂ ਨੂੰ। ਤੂੰ ਇਹਨਾਂ ਦੋਵਾਂ ਨੂੰ ਬਚਾਉਣਾ ਚਾਹੁੰਦਾ? ਫਿਰ ਇੱਕ ਸ਼ਰਤ ਹੈ ਮੇਰੀ। ਬਾਜਵਾ ਸਾਹਿਬ, ਇਹਨਾਂ ਦੋਨਾਂ ਨੂੰ ਬਚਾਉਣ ਦੀ ਖਾਤਰ ਮੈਨੂੰ ਹਰ ਸ਼ਰਤ ਮਨਜ਼ੂਰ ਹੈ ਤੁਹਾਡੀ। ਓਏ ਬਾਜਵੇ, ਇਹ ਗਿੱਲ ਦੀਆਂ ਗੱਲਾਂ 'ਚ ਨਾ ਆਈ। ਪਹਿਲਾਂ ਇਹਦੀਆਂ ਗੱਲਾਂ 'ਚ ਆ ਕੇ ਆਪਣਾ ਕਿੰਨਾ ਨੁਕਸਾਨ ਹੋਇਆ। ਚੁੱਪ ਓਏ। ਸ਼ਰਤ ਇਹ ਹੈ ਕਿ ਤੈਨੂੰ ਸਾਰੀ ਉਮਰ ਮੇਰੀ ਧੀ ਆਪਣੇ ਘਰ ਵਸਾਉਣੀ ਪਊ। ਮੇਰੀ ਸ਼ਰਤ ਮਨਜ਼ੂਰ ਹੈ ਤੈਨੂੰ? ਓਏ ਬਾਜਵਿਆ, ਬਹੁਤ ਹੋ ਗਏ ਤੇਰੀ ਰਮਾਇਣ। ਓਏ ਹੁਣ ਇੱਥੇ ਸਾਡੀ ਮਹਾਭਾਰਤ ਚੱਲੂਗੀ। ਦਿਖਾਤੀ ਆਪਣੀ ਔਕਾਤ। ਤੂੰ ਮੇਰੀ ਔਕਾਤ ਅਜੇ ਦੇਖੀ ਕਿੱਥੇ ਐ? ਦੇਖ ਬਾਜਵਿਆ, ਤੇਰਾ ਮਰਨਾ ਮੇਰੇ ਹੱਥੋਂ ਤੈਅ। ਮੈਂ ਕੀ ਚਾਹਿਆ ਸੀ ਕਿ ਤੇਰੇ ਹੱਥੋਂ ਲੱਖੇ ਔਰ ਮਾਹੀ ਨੂੰ ਮਰਵਾਉਣਾ ਚਾਹੁੰਦਾ ਸੀ। ਉਸ ਤੋਂ ਬਾਅਦ ਇਹਦਾ ਚਸ਼ਮਦੀਦ ਗਵਾਹ ਬਣ ਕੇ ਤੈਨੂੰ ਫਾਂਸੀ ਦੇ ਤਖਤੇ ਤੇ ਲਟਕਾਉਣਾ ਚਾਹੁੰਦਾ ਸੀ। ਪਰ ਕੀ ਕਰੀਏ, ਸਾਲਾ ਵਿੱਚ ਫਿਰ ਗਿੱਲ ਆ ਗਿਆ। ਓਏ ਮੁੰਡਿਓ, ਫੜ ਲਓ ਸਾਰਿਆਂ ਨੂੰ। ਓਏ ਮੈਂ ਤੈਨੂੰ ਨਹੀਂ ਛੱਡਾਂਗਾ। ਸਾਰੇ ਪੁਆੜੇ ਦੀ ਜੜ ਤੂੰ ਐ। ਓ ਮੁੰਡਿਓ, ਨਹੀਂ ਛੱਡਣਾ। ਇਹ ਖੂਨੀ ਖੇਡ ਬੰਦ ਕਰ ਦੇ, ਇਹ ਤਾਂ ਮੈਨੂੰ ਤੇਰੀ ਕੁਰਬਾਨੀ ਦੇਣੀ ਪਊ। ਜੱਗੇ ਪੁੱਤ, ਉਹ ਜੱਗੇ ਪੁੱਤ, ਉਹ ਜੱਗੇ, ਓਏ ਜੱਗੇ, ਉਹ ਪੁੱਤ। ਗਿੱਲ, ਗੁਰਵਿੰਦਰ ਦੇ ਨਾਲ ਘਰ ਦਾ ਮੈਂਬਰ ਕੌਣ ਹੈ ਜੀ? ਜੀ ਮੈਂ। ਕੀ ਲੱਗਦੇ ਤੁਹਾਡੇ? ਉਹ ਮੇਰੇ ਹਸਬੰਡ ਨੇ। ਅੱਛਾ, ਆ ਇੱਥੇ ਸਾਈਨ ਕਰ ਦਿਓ। ਬੇਟੇ, ਘਬਰਾਉਣ ਦੀ ਲੋੜ ਨਹੀਂ, ਉਹ ਠੀਕ ਹੋ ਜਾਣਗੇ। ਅਸੀਂ ਪੂਰਾ ਜ਼ੋਰ ਲਾ ਦੇਾਂਗੇ, ਠੀਕ ਹੈ?
ਨਹੀਂ ਪੁੱਤ ਕਾਂਗ੍ਰੈਚੁਲੇਸ਼ਨਸ ਦੋਨਾਂ ਮਰੀਜ਼ਾਂ ਨੂੰ ਹੋਸ਼ ਆ ਗਿਆ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ ਇਹ ਕੀ ਕਰਦਾ ਕਮਲਿਆ? ਜੋ ਮੈਨੂੰ ਬਹੁਤ ਦੇਰ ਪਹਿਲਾਂ ਕਰ ਦੇਣਾ ਚਾਹੀਦਾ ਸੀ। ਮਾਹੀ ਨੂੰ ਪਾਉਣਾ ਮੇਰੀ ਜਿੱਤ ਸੀ, ਤੇਰੀ ਮੁਹੱਬਤ। ਅੱਜ ਤੇਰੀ ਮੁਹੱਬਤ ਜਿੱਤ ਗਈ। ਮੇਰੀ ਮੁਹੱਬਤ ਉਦੋਂ ਜਿੱਤੂਗੀ ਜਦੋਂ ਬਾਜਵਾ ਸਾਹਿਬ ਤੇ ਭੁੱਲਰ ਸਾਹਿਬ ਦੀ ਦੁਸ਼ਮਣੀ ਹਮੇਸ਼ਾ ਲਈ ਦੋਸਤੀ 'ਚ ਬਦਲ ਜੂਗੀ। ਸਭ ਠੀਕ ਠਾਕ ਹੈ। ਬਾਜਵੇ ਪਾ ਜੱਫੀ। ਜ਼ਰੂਰ ਪਾਵਾਂਗੇ ਭੁੱਲਰਾ। ਲਓ ਵੀ ਪੁੱਤਰ ਹੋ ਗਈ ਦੁਸ਼ਮਣੀ ਖਤਮ। ਹੁਣ ਤਾਂ ਖੁਸ਼ ਹਾਂ। ਸਿਆਣੇ ਐਵੇਂ ਨਹੀਂ ਕਹਿੰਦੇ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ। ਆਖਰ ਲੱਖੇ ਨੂੰ ਸਮਝ ਆ ਹੀ ਗਿਆ ਕਿ ਪ੍ਰੀਤ ਹੀ ਉਸ ਦੀ ਅਸਲੀ ਹਮਸਫਰ ਹੈ। ਉਹਨੇ ਆਪਣੀ ਗਲਤੀ ਮੰਨਦੇ ਹੋਏ ਉਸ ਤੋਂ ਮਾਫੀ ਮੰਗੀ ਤੇ ਪ੍ਰੀਤ ਨੇ ਉਸ ਨੂੰ ਮਾਫ ਕਰ ਦਿੱਤਾ। ਇਸ ਤਰ੍ਹਾਂ ਇਸ ਖੂਬਸੂਰਤ ਕਹਾਣੀ ਦਾ ਹੈਪੀ ਐਂਡ ਹੋਇਆ। ਓਹ ਇੱਕ ਮਿੰਟ ਜੀ, ਇੱਕ ਮਿੰਟ। ਅਸੀਂ ਤੁਹਾਨੂੰ ਜੱਗੇ ਦੇ ਬਾਰੇ ਤਾਂ ਦੱਸਣਾ ਭੁੱਲ ਹੀ ਗਏ ਤੇ ਤੁਸੀਂ ਪੁੱਛਣਾ। ਹੁਣ ਅਗਰ ਤੁਸੀਂ ਪੁੱਛ ਹੀ ਲਿਆ ਤਾਂ ਦੱਸਣਾ ਕੀ ਆ, ਆਪ ਹੀ ਵੇਖ ਲਓ। एक तो मेरा दिमाग सही नहीं रहता, उतो एक गड्डी भी खराब हो गई है। ऐसे करके मैं इंडिया नहीं आऊंगी। ओ हेलो, रुको 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 रुको, मैनू अगले पिंड तक लिफ्ट दे दोगे? हाउ डिस्कस्टिंग। इंडिया विच बिल्कुल भी कुड़ियां दी कदर नहीं है। बाहरों आया दिखी। वैसे मेरा नाम माही। माही? हाँ जी, माही ढिल्लो। अमेरिका तो आई हाँ ब्याह करवाने वास्ते। मुंडा तो वैसे मैं अपनी पसंद ਦਾ ਹੀ ਲੱਭਣਾ ਵਾ। ਬਾਈ ਦ ਵੇ ਇੱਕ ਗੱਲ ਪੁੱਛਿਆ ਤੈਨੂੰ। ਪੁੱਛੋ। ਤੁਹਾਡਾ ਵਿਆਹ ਤਾਂ ਨਹੀਂ ਹੋਇਆ? ਤੁਸੀਂ ਹਰ ਲੈਫਟ ਲੈਣ ਵਾਲੇ ਤੋਂ ਇਹੋ ਪੁੱਛਦੇ ਹੋ ਓਏ ਜਾਂ? ਓਏ ਓਏ ਓਏ, ਫॉर योर ਕਾਈਂਡ ਇਨਫੋਰਮੇਸ਼ਨ ਮੈਂ ਤਾਂ ਬਥੇਰਿਆਂ ਨੇ ਪੁੱਛਿਆ ਹੈ। ਮੈਂ ਤਾਂ ਸਿਰਫ ਤੁਹਾਡੇ ਤੋਂ ਪੁੱਛ ਰਹੀ ਹਾਂ ਬਿਕੋਜ਼ ਤੈਨੂੰ ਦੇਖ ਕੇ ਆਈ ਕਾਂਟ ਹੋਲਡ ਮਾਈ ਸੈਲਫ। ਇੱਕ ਗੱਲ ਪੁੱਛਾਂ? ਪੁੱਛੋ। ਪੰਜਾਬ ਵਿੱਚ ਮੈਂ ਸੁਣਿਆ ਠੰਡ ਬਹੁਤ ਹੁੰਦੀ ਆ। ਤੂੰ ਰਜਾਈਆਂ ਬੰਨਣੀਆਂ। ਵੈਸੇ ਰਿਸ਼ਤਾ ਤੁਸੀਂ ਲੈ ਕੇ ਆਓਗੇ ਮੈਂ